ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੈਨ ਫਰਾਂਸਿਸਕੋ ਦੇ ਵਿੱਚ 2023 ਦਾ ਇਹ ਨਗਰ ਕੀਰਤਨ ਫਰੀडम ਰੈਲੀ ਜੋ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅਤੇ ਸਮੂਹ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾਇਆ ਗਿਆ ਹੈਗਾ ਆ। ਆਓ ਤੁਹਾਨੂੰ ਇੱਥੋਂ ਦੇ ਦ੍ਰਿਸ਼, ਇੱਥੋਂ ਦੀ ਜਿਹੜੀਆਂ ਝਲਕੀਆਂ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ, ਜਿੱਥੇ ਵੱਖ-ਵੱਖ ਪੰਥਕ ਬੁਲਾਰੇ ਕਿੱਦਾਂ ਇਹ ਨਗਰ ਕੀਰਤਨ ਬਹੁਤ ਹੀ ਵਧੀਆ ਢੰਗ ਦੇ ਨਾਲ ਹੋ ਨਿਬੜਿਆ, ਉਸ ਦੇ ਬਾਰੇ ਤੁਹਾਡੇ ਲਈ ਇਹ ਰਿਪੋਰਟ ਪੇਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੈਨ ਫਰਾਂਸਿਸਕੋ ਦੇ ਨਗਰ ਕੀਰਤਨ ਦੇ ਉੱਤੇ 2023 ਦੇ ਵਿੱਚ ਆਪਾਂ 4 ਜੂਨ ਨੂੰ ਇੱਥੇ ਪਹੁੰਚੇ ਹੋਏ ਹਾਂ, ਜਿੱਥੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਅਤੇ ਉਸ ਦੇ ਨਾਲ ਸਮੂਹ ਸ਼ਹੀਦ ਫਰੀडम ਰੈਲੀ ਨਗਰ ਕੀਰਤਨ ਉਹ ਸਜਾਇਆ ਜਾਣਾ ਆ। ਇੱਥੇ ਨਾਲ ਆਪਣੇ ਕੁਝ ਸਿੰਘ ਜਿਹੜੇ ਜੁੜੇ ਆ ਜੋ ਕਿ ਫਰੈਜ਼ਨੋ ਤੋਂ ਪਹੁੰਚੇ ਨੇ ਵਿਸ਼ੇਸ਼ ਤੌਰ ਦੇ ਉੱਤੇ ਸੇਵਾ ਦੇ ਲਈ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਵੀਰ ਜੀ? ਭਾਜੀ ਅਮਰਤਪਾਲ ਸਿੰਘ ਜੀ। ਸੋ ਕਿੱਦਾਂ ਤੁਸੀਂ ਇੰਨੀ ਦੂਰੋਂ ਹੁਣ ਚੱਲ ਕੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਪਹੁੰਚੇ ਆ, ਸੋ ਇਹ ਜਿਹੜਾ ਤੁਹਾਡੇ ਮਨ ਦੇ ਕਾਫੀ ਕਰੀਬ ਹੈ ਜਿਹੜਾ? ਜੀ ਬਿਲਕੁਲ ਭਾਜੀ, ਜੂਨ 1984 ਜੋ ਭਾਣਾ ਵਾਪਰਿਆ ਆਪਾਂ ਨੂੰ ਸਭ ਨੂੰ ਪਤਾ ਹੀ ਹੈ, ਤੇ ਉਹਦਾ ਜੋ ਹਜੇ ਤੱਕ ਇਨਸਾਫ ਸਾਨੂੰ ਨਹੀਂ ਮਿਲਿਆ ਹੈਗਾ, ਤੇ ਉਸ ਗੱਲ ਦਾ ਰੋਸ ਵੀ ਹੈਗਾ, ਤੇ ਆਪਾਂ ਸਾਰੇ ਇਕੱਠੇ ਹੋਏ ਆ ਇਸ ਯਾਦ ਦੇ ਵਿੱਚ, ਤੇ ਆਪਾਂ ਸਾਰੇ ਚਾਹੁੰਦੇ ਆ ਵੀ ਸਿੱਖ ਸਰਕਾਰਾਂ ਤੱਕ ਇਹ ਪਹੁੰਚੇ ਤੇ ਸਾਨੂੰ ਇਨਸਾਫ ਮਿਲੇ ਇਹਨਾਂ ਗੱਲਾਂ ਦਾ। ਤੇ ਬਾਕੀ ਗੱਲ ਪੰਜਾਬੀ ਰੇਡੀਓ USA ਸੁਣਦੇ ਰਹੀਦਾ ਜੀ, ਬੜਾ ਸਾਥ ਮਿਲਿਆ ਜੀ। ਇੰਗਲੈਂਡ ਸੀ ਉੱਥੋਂ ਸੁਣਦੇ ਰਹੇ ਆ, ਬੜਾ ਹੈਲਪ ਰਹੀ ਜੀ ਸਾਨੂੰ। ਕਦੋਂ ਦੇ ਮੂਵ ਹੋਏ ਇੱਥੇ? ਸਾਨੂੰ ਸਾਲ ਹੋ ਗਿਆ ਜੀ, ਪਿਛਲੇ ਸਾਲ ਮੂਵ ਹੋਏ ਆ। ਤੇ ਸ਼ੋਅ ਇਮੀਗ੍ਰੇਸ਼ਨ ਵਾਲਾ ਸ਼ੋਅ ਆਪਣਾ ਅਪਡੇਟ ਅਮਰੀਕਾ ਟਰਕਿੰਗ ਅਪਡੇਟ ਸਾਰੇ ਸ਼ੋਅ ਸੁਣੀਦੇ ਆ, ਤੇ ਬੜੀ ਹੈਲਪ ਰਹਿੰਦੀ ਆ, ਅਪਡੇਟਡ ਰਹਿੰਦਾ ਬੰਦਾ। ਠੀਕ ਆ। ਤੇ ਤੁਸੀਂ ਸਾਰੇ ਜਾਣੇ ਇਕੱਠੇ ਹੀ ਰਹਿੰਦੇ ਆ? ਸਾਰੇ ਰਹਿੰਦੇ ਜੀ। ਠੀਕ ਹੈ। ਸੋ ਵਿਸ਼ੇਸ਼ ਤੌਰ ਦੇ ਉੱਤੇ ਤੁਸੀਂ ਫਰੈਜ਼ਨੋ ਤੋਂ ਸੇਵਾ ਦੇ ਲਈ ਤੇ ਫਿਰ ਇੰਗਲੈਂਡ ਤੋਂ ਪ੍ਰੇਰਿਤ ਕਿੱਦਾਂ ਹੋਏ ਵੀ ਅਮਰੀਕਾ ਨੂੰ ਮੂਵ ਹੋਣਾ ਆ? ਅਮਰੀਕਾ ਤੇ ਇੱਥੇ ਜੀ ਇੱਕ ਤੇ ਆਪਣਾ ਫਾਈਨੈਂਸ਼ੀਅਲੀ ਬੜਾ ਸਟੇਬਲ ਹੈ ਆਪਣਾ, ਠੀਕ ਹੈ, ਤੇ ਆਪਾਂ ਇੱਕ ਤੇ ਉੱਥੇ ਨਹੀਂ ਸੀ ਥੋੜਾ ਸਿਸਟਮ ਜਿਹਾ ਸੈੱਟ, ਤੇ ਇੱਥੇ ਬਿਲਕੁਲ ਵਧੀਆ ਲੱਗਿਆ ਸਾਨੂੰ ਤਾਂ। ਜੀ 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 ਕੰਮਕਾਰ ਵਧੀਆ ਚੱਲ ਰਿਹਾ? ਬਿਲਕੁਲ ਜੀ ਬਿਲਕੁਲ, ਕੰਮ ਵਧੀਆ। ਚਲੋ, ਨਹੀਂ ਲੱਗਦਾ ਹੀ ਹੈ, ਦੇਖੋ ਨਾਲ ਸੇਵਾ ਵੀ ਕਰਦੇ ਆ, ਨਾਲ ਕੰਮ ਵੀ ਕਰਦੇ ਆ, ਤੇ ਪੰਜਾਬੀ ਰੇਡੀਓ USA ਨੂੰ ਲਗਾਤਾਰ ਸੁਣਦੇ ਰਹਿੰਦੇ, ਦੇਖਦੇ ਰਹਿੰਦੇ, ਕਹਿੰਦੇ ਬਹੁਤ ਮਦਦ ਹੋਈ ਆ। ਸੋ ਤੁਸੀਂ ਵੀ ਜ਼ਰੂਰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਿਆ ਕਰੋ, ਚਾਹੇ ਉਹ ਪੰਥਕ ਕਾਰਜ ਨੇ, ਚਾਹੇ ਉਹ ਇੱਥੋਂ ਦੀਆਂ ਲੋਕਲ ਅਪਡੇਟਸ ਨੇ, ਚਾਹੇ ਪੰਜਾਬ ਦੀਆਂ ਅਪਡੇਟਸ, ਆਪਾਂ ਸਾਰੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆ। ਸੋ ਬਹੁਤ ਬਹੁਤ ਧੰਨਵਾਦ ਮਿਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਵਾਗਤ ਕਰਦੇ ਹਾਂ। ਇਸ ਟਾਈਮ ਸੈਨ ਫਰਾਂਸਿਸਕੋ ਦੀ ਨਗਰ ਕੀਰਤਨ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ, ਜਿਹੀ ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਹ ਵਿਸ਼ੇਸ਼ ਨਗਰ ਕੀਰਤਨ 7ਵਾਂ ਨਗਰ ਕੀਰਤਨ ਕਰਾਇਆ ਜਾ ਰਿਹਾ ਆ। ਆਪਾਂ ਇਸ ਟਾਈਮ ਡਾਕਟਰ ਅਮਰਜੀਤ ਸਿੰਘ ਜੀ ਉਹਨਾਂ ਦੇ ਨਾਲ ਜੁੜੇ ਹੋਏ ਹਾਂ। ਸਿੱਖ ਕੌਮ ਦੀ ਮਹਾਨ ਸ਼ਖਸੀਅਤ, ਵੱਡੇ ਇੰਟੈਲੈਕਟ, ਜਿਨ੍ਹਾਂ ਦੇ ਬਹੁਤ ਸਾਰੇ ਵਿਚਾਰ ਆਪਾਂ ਪਿਛਲੇ ਕਈ ਅਰਸੇ ਤੋਂ, ਕਈ ਸਾਲਾਂ ਤੋਂ, ਦਹਾਕਿਆਂ ਤੋਂ ਸੁਣਦੇ ਆ ਰਹੇ ਹਾਂ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਸਾਹਿਬ, ਅੱਜ 4 ਜੂਨ ਦਾ ਉਹ ਦਿਨ ਜਦੋਂ ਭਾਰਤੀ ਹਕੂਮਤ ਨੇ ਪੂਰੀ ਤਰ੍ਹਾਂ ਹੱਲਾ ਬੋਲ ਦਿੱਤਾ ਅਕਾਲ ਤਖਤ ਸਾਹਿਬ ਦੇ ਉੱਤੇ, ਗੋਲੇ ਦਾਗਣੇ, ਗੋਲੀਆਂ ਦਾਗਣੀਆਂ ਤਾਂ ਕਈ ਦਿਨਾਂ ਤੋਂ ਉਹਨਾਂ ਨੇ ਸ਼ੁਰੂ ਕੀਤੀਆਂ ਸੀ। ਅੱਜ ਸਿੱਖ ਕੌਮ ਦੇ ਉਹ ਮੁੱਠੀ ਭਰ ਸਿੰਘ, ਉਹਨਾਂ ਨੇ ਇੱਕ ਵੱਡੀ ਫੋਰਸ ਦੇ ਦੰਦ ਖੱਟੇ ਕਰਨ ਵਾਲ ਨੂੰ ਜਿਹੜੇ ਉਹ ਕਦਮ ਚੱਕੇ। ਅੱਜ ਦੇ ਦਿਨ ਨੂੰ ਆਪਾਂ ਕਿੱਦਾਂ ਯਾਦ ਆਪਾਂ ਜਿਹੜਾ ਤੁਹਾਨੂੰ ਦੇਖੋ, ਜਿਸ ਸ਼ਹਿਰ 'ਚ ਅਸੀਂ ਖੜੇ ਹਾਂ ਸੈਨ ਫਰਾਂਸਿਸਕੋ 'ਚ, ਇੱਥੇ ਠੀਕ 75 ਸਾਲ ਪਹਿਲਾਂ 50 ਮੁਲਕਾਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਉਦੋਂ UNO ਕਹਿੰਦੇ ਸੀ, ਉਹਦੇ ਵੱਲੋਂ ਚਾਰਟਰ ਆਫ ਹਿਊਮਨ ਰਾਈਟਸ ਡਿਕਲੇਅਰ ਕੀਤਾ ਸੀ 10 ਦਸੰਬਰ 1948 ਨੂੰ, ਜਿਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਇਹ ਮੁੱਢਲਾ ਹੱਕ ਮੰਨਿਆ ਗਿਆ ਸੀ। 2014 'ਚ ਸਿੱਖ ਸੰਗਤਾਂ ਨੇ ਨਾਰਦਰਨ ਕੈਲੀਫੋਰਨੀਆ ਦੀ ਡਿਸਾਈਡ ਕੀਤਾ ਹੈ ਕਿ ਆਪੋ ਆਪਣੇ ਸ਼ਹਿਰਾਂ 'ਚ ਤਾਂ ਸਾਰੇ ਨਗਰ ਕੀਰਤਨ ਹੁੰਦੇ ਨੇ, ਪਰ ਸੈਨ ਫਰਾਂਸਿਸਕੋ ਦੀ ਇੱਕ ਇਤਿਹਾਸਕ ਅਹਿਮੀਅਤ ਹੈ ਔਰ ਇੰਟਰਨੈਸ਼ਨਲ ਮੈਪ ਦੇ ਉੱਤੇ ਇਹ ਸ਼ਹਿਰ ਹੈ, ਇੱਥੇ ਵੀ ਕੋਈ ਐਕਟੀਵਿਟੀ ਹੋਣੀ ਚਾਹੀਦੀ ਹੈ। ਸੋ ਪਹਿਲਾ 2014 'ਚ ਉਸ ਦਾ ਨਾਮ ਫਰੀडम ਮਾਰਚ ਸੀ, ਔਰ ਇਹ 3 ਇਵੈਂਟਸ ਨੂੰ ਟੁਗੈਦਰ, ਜਿਵੇਂ ਤੁਸੀਂ 4 ਜੂਨ ਦੇ ਹਵਾਲੇ ਨਾਲ ਗੱਲ ਕੀਤੀ ਹੈ, ਜਦੋਂ ਅੱਜ ਤੋਂ 39 ਸਾਲ ਪਹਿਲਾਂ 3 ਜੂਨ ਦਾ ਦਿਨ ਉਹਨਾਂ ਨੇ ਚੁਣਿਆ ਸੀ ਦਰਬਾਰ ਸਾਹਿਬ ਤੇ ਹਮਲੇ ਦਾ, ਤੇ 1984 'ਚ ਇਹ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਔਰ 4 ਜੂਨ ਉਹ ਹੈ ਜਦੋਂ ਪਹਿਲਾ ਗੋਲਾ ਉਹਨਾਂ ਦੀਆਂ ਤੋਪਾਂ ਦਾ ਵੱਜਿਆ, ਔਰ ਘੱਲੂਘਾਰਾ ਦਿਨ ਦੇ ਤੌਰ ਤੇ 4 ਜੂਨ ਦੀ ਰੈਕਗਨੀਸ਼ਨ ਹੈ। ਇਸ ਵਾਰ ਕੁਦਰਤੀ ਇਹ ਵੀਕਐਂਡ ਦੇ ਉੱਤੇ ਆਇਆ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੇ ਉਸ ਸ਼ਹੀਦੀ ਵਿਰਸੇ ਦੀ ਗੱਲ ਕਰਦੇ ਹਾਂ, ਉਹ ਸਾਡੇ ਪਹਿਲੇ ਸ਼ਹੀਦ ਗੁਰੂ ਨੇ, ਔਰ ਉੱਥੋਂ ਸਾਡਾ ਸ਼ਹੀਦੀਆਂ ਦਾ ਇਤਿਹਾਸ ਵੀ ਸ਼ੁਰੂ ਹੁੰਦਾ ਹੈ।
ਔਰ ਸਾਡੇ ਦੁਸ਼ਮਣ ਨੇ ਦੋਨੋਂ ਚੀਜ਼ਾਂ ਨੂੰ ਟਾਰਗੇਟ ਕੀਤਾ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹੀ ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ ਬਣਦਾ ਹੈ। ਔਰ ਪਹਿਲਾ ਹੁਕਮਨਾਮਾ ਅਕਾਲ ਤਖਤ ਦਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਔਰ ਮੀਰੀ ਪੀਰੀ ਦੀ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਬਖਸ਼ੀ, ਉਹਦਾ ਐਮਬੋਡੀਮੈਂਟ ਹੋ ਜਾਂਦਾ ਹੈ 1609 ਦੇ ਵਿੱਚ। ਹੁਣ ਜਦੋਂ ਜੂਨ 84 ਨੂੰ ਅਟੈਕ ਕਰਨ ਲਈ ਦਿਨ ਚੁਣਿਆ ਜਾਂਦਾ ਹੈ, ਉਹ 3 ਜੂਨ ਦਾ ਜਿਹੜਾ ਉਸ ਵੇਲੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਔਰ ਜਦੋਂ ਅਕਾਲ ਤਖਤ ਨੂੰ ਬਿਲਕੁਲ ਖੰਡਰਾਤ ਬਣਾ ਦਿੱਤਾ ਜਾਂਦਾ ਹੈ, ਤੇ ਉਹ ਸਾਡਾ 4 ਸਦੀਆਂ ਦਾ ਪ੍ਰਾਈਡ, ਜਦੋਂ ਅਸੀਂ ਇਹ ਕਹਿੰਦੇ ਸੀ ਕਿ ਭਾਈ ਦੁਨੀਆ ਦੇ ਤਖਤ ਆਉਣ ਜਾਣ ਵਾਲੇ ਨੇ, ਅਕਾਲ ਦਾ ਤਖਤ ਹੈ, ਉਹਨਾਂ ਨੇ ਕਿਹਾ ਆ ਲੋ ਜੀ, ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਅਸੀਂ ਤੁਹਾਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਇਸ ਗੱਲ ਦੀ ਅਹਿਮੀਅਤ ਨੂੰ ਅਸੀਂ ਸਮਝਦੇ ਹਾਂ ਕਿ 39 ਵਰ੍ਹਿਆਂ 'ਚ ਪੰਜਾਬ 'ਚ ਬਹੁਤ ਕੁਝ ਬਦਲਿਆ ਹੈ, ਇੰਟਰਨੈਸ਼ਨਲੀ ਬਹੁਤ ਕੁਝ ਬਦਲਿਆ ਹੈ, ਪਰ ਇੱਕ ਗੱਲ ਜਿਹੜੀ ਦ੍ਰਿੜਤਾ ਦੇ ਨਾਲ ਸਾਹਮਣੇ ਹੈ ਕਿ ਸਿੱਖਾਂ ਦਾ ਚੈਲੰਜ ਦਾ ਕਰੈਕਟਰ, ਡਿਫਾਇੰਸ ਔਰ ਸਰਬੱਤ ਦਾ ਭਲਾ, ਇਹ ਟ੍ਰੇਟ ਉਵੇਂ ਹੀ ਨੇ। ਕੋਵਿਡ-19 ਦੇ ਚੱਲਦੇ ਆ ਇੱਕ ਵਾਰ ਇੱਥੇ ਨਗਰ ਕੀਰਤਨ ਨਹੀਂ ਹੋਇਆ, ਲੇਕਿਨ ਦੁਨੀਆ ਨੇ ਦੇਖਿਆ ਕਿ ਜਿਹੜੀ ਸਿੱਖੀ ਦੀ ਬੈਸਟ ਸਪਿਰਿਟ ਸੀ, ਸਰਬੱਤ ਦੇ ਭਲੇ ਦੀ, ਉਹ ਸਾਹਮਣੇ ਆਈ। ਤੇ ਜੇ ਡਿਫਾਇੰਸ ਦੀ ਗੱਲ ਦੇਖਣੀ ਹੈ ਡਾਇਸਪੋਰਾ 'ਚ, ਤੇ ਅਸੀਂ ਦੇਖ ਸਕਦੇ ਹਾਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਅੱਜ ਸਿਡਨੀ 'ਚ 3 ਵਾਰ ਇੰਡੀਅਨ ਗਵਰਨਮੈਂਟ ਨੇ ਵੋਟਿੰਗ ਸੈਂਟਰ ਚੇਂਜ ਕਰਵਾਏ, ਲੇਕਿਨ 40,000 ਸਿੱਖ ਸ਼ੋ ਅਪ ਹੋ ਜਾਂਦਾ ਹੈ। ਇਹ ਡਿਫਾਇੰਸ ਹੈ। ਔਰ ਇਹ ਗੱਲ ਅਸੀਂ ਸਮਝਦੇ ਹਾਂ ਵੀ ਸਾਡਾ ਵੀ ਫਰਜ਼ ਬਣਦਾ ਕੌਮੀ ਤੌਰ ਤੇ ਵੀ ਅਸੀਂ ਬਾਹਰ ਨਿਕਲ ਕੇ ਦੱਸੀਏ ਵੀ ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ। 18ਵੀਂ ਸਦੀ 'ਚ ਵੀ ਸਾਡੀ ਲੜਾਈ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ, ਉਸ ਵੇਲੇ ਦੇ ਮੁਗਲਿਆ ਸਾਮਰਾਜ ਦੇ ਖਿਲਾਫ ਸੀ ਜਿਹੜੇ ਜ਼ੁਲਮ ਤੇ ਉਤਾਰੂ ਸੀ। ਅੱਜ ਵੀ ਇਹ ਕੋਈ ਹਿੰਦੂ ਸਿੱਖ ਇਸ਼ੂ ਨਹੀਂ ਹੈ, ਕਿਉਂਕਿ ਪੰਜਾਬ 'ਚ ਵੀ ਜਦੋਂ ਸਿੱਖ ਆਪਣੀ ਮੰਗਾਂ ਦੀ ਗੱਲ ਕਰਦੇ ਨੇ, ਹੱਕਾਂ ਦੀ ਗੱਲ ਕਰਦੇ ਨੇ, ਉਹ ਤੁਸੀਂ ਪੰਜਾਬੀ ਸੂਬੇ ਮੋਰਚੇ ਤੋਂ ਦੇਖ ਲਓ, ਧਰਮ ਯੁੱਧ ਮੋਰਚੇ ਤੋਂ ਦੇਖ ਲਓ, ਹੁਣ ਵੀ ਜੋ 18 ਮਾਰਚ ਤੋਂ ਬਾਅਦ ਪੰਜਾਬ 'ਚ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ, ਪੰਜਾਬ 'ਚ ਕਦੇ ਵੀ ਹਿੰਦੂ ਸਿੱਖ ਇਸ਼ੂ ਨਹੀਂ ਸੀ। ਹਾਲਾਂਕਿ ਸਾਡੀ ਸ਼ਿਕਾਇਤ ਹੈ ਆਪਣੇ ਹਿੰਦੂ ਭੈਣਾਂ ਭਰਾਵਾਂ ਨਾਲ ਕਿ ਵੀ ਜੇ ਉਹ ਆਪਣੀ ਮਾਂ ਬੋਲੀ ਪੰਜਾਬੀ ਤੋਂ ਮੁਨਕਰ ਨਾ ਹੁੰਦੇ 1951 ਦੀ ਸੈਂਸਸ, ਤੇ ਸ਼ਾਇਦ ਇਹ ਜਿਹੜੇ ਪਾਸੇ ਵੱਲ ਅਸੀਂ ਤੁਰ ਪਏ ਉਹ ਨਾ ਤੁਰਦੇ। ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਸਿੱਖ ਕਰੈਕਟਰ ਦੇ ਵਿੱਚ ਫਿਰਕੂਪਣਾ ਨਹੀਂ ਹੈ। ਅਸੀਂ ਜਿਹੜੀ ਕੌਮ 2 ਵੇਲੇ ਸਰਬੱਤ ਦਾ ਭਲਾ ਮੰਗਦੀ ਹੈ, ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਾਂ, ਬਾਬਾ ਫਰੀਦ ਬੈਠੇ ਨੇ, ਪੰਡਿਤ ਰਾਮਾਨੰਦ ਬੈਠੇ ਨੇ, ਭਗਤ ਕਬੀਰ, ਜਿੰਨਾ ਸਿੱਖ ਧਾਰਮਿਕ ਹੋਏਗਾ ਉਨਾ ਸੈਕੂਲਰ ਹੋਏਗਾ, ਉਨਾ ਹਰ ਇੱਕ ਨੂੰ ਐਮਬਰੇਸ ਕਰਨ ਵਾਲਾ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਅੱਜ ਸਾਡੇ ਲਈ ਇਹ ਬੜੀ ਵੱਡੀ ਲੋੜ ਹੈ। ਜਿਹੜਾ ਮੈਂ ਸਮਝਦਾ ਵੀ ਵੱਡੇ ਘੱਲੂਘਾਰੇ ਵੇਲੇ ਜਿਹੜੀ ਸਟ੍ਰੈਟਜੀ, ਜਦੋਂ ਇਹ ਪੁੱਛਿਆ ਗਿਆ ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਉਸ ਵੇਲੇ ਦਲ ਖਾਲਸਾ ਦੇ ਮੁਖੀ ਸੀ ਕਿ ਕਿਵੇਂ ਲੜੀਏ, ਕਿਵੇਂ ਵਿਉਂਤ ਹੋਏ, ਤਾਂ ਉਹਨਾਂ ਕਿਹਾ ਸੀ ਕਿ ਜਿਹੜੀ ਹੈ ਮਿਸਲ ਵੰਡ ਅਬ ਕਾਬੂ ਨਾ ਪਾਓ, ਰਲ ਮਿਲ ਕੇ ਪੰਥ ਬਚਾਓ। ਮੈਂ ਸਮਝਦਾ ਵੀ ਦੁਸ਼ਮਣ ਤਾਂ ਦੁਸ਼ਮਣ ਹੁੰਦਾ, ਉਹਨਾਂ ਨੂੰ ਲੱਗਦਾ ਹੈ ਕਿ ਸਿੱਖ ਇੱਕ ਡਿਫਾਇੰਸ ਵਾਲੇ ਨੇ। ਇੰਦਰਾ ਗਾਂਧੀ ਨੇ ਵੀ ਐਮਰਜੈਂਸੀ ਵੇਲੇ ਦੇਖ ਲਿਆ ਸੀ ਵੀ ਸਿੱਖਾਂ ਦਾ ਚੈਲੰਜ ਆਇਆ, ਔਰ ਇਸ ਲਈ ਉਹ ਜਦੋਂ ਦੁਬਾਰਾ ਪਾਵਰ 'ਚ ਆਈ 1980, ਜੋ ਜੂਨ 84 ਵਾਪਰਿਆ, ਉਹ 3 ਸਾਲ ਦੀ ਪਲੈਨਿੰਗ ਸੀ। ਇਸ ਦੇ ਡਾਕੂਮੈਂਟਰੀ ਐਵੀਡੈਂਸ ਨੇ। ਲੈਫਟੀਨੈਂਟ ਜਨਰਲ ਸਿਨਹਾ ਜਿਹੜਾ ਵੈਸਟਰਨ ਕਮਾਂਡ ਦਾ ਲੀਡਰ ਸੀ, ਉਹਨੂੰ 1980-81 'ਚ ਉਹ ਟੈਂਕ ਮੰਗ ਰਹੇ ਸੀ ਵਰਤਣ ਦੇ ਲਈ। ਹੁਣ ਚਕਰਾਤਾ ਹੋਏ, ਦੂਸਰਾ ਹੋਏ, ਇੰਡੋ ਤਿੱਬਤਨ ਬਾਰਡਰ ਫੋਰਸ ਦੇ ਸਿਲੈਕਟ ਕਮਾਂਡੋਜ਼ ਦੀ ਕਿਵੇਂ ਟ੍ਰੇਨਿੰਗ ਹੋਈ। ਫਰਵਰੀ 1984 'ਚ ਮਾਰਗਰੇਟ ਥੈਚਰ ਨੂੰ ਲੈਟਰ ਲਿਖਿਆ, ਜਿਹੜੇ ਡਾਕੂਮੈਂਟ। ਹੁਣ ਕੋਈ ਇਹ ਭੁਲੇਖਾ ਨਹੀਂ ਹੈ ਕਿ ਇਹ ਜਿਹੜਾ ਹਮਲਾ ਹੈ ਨਾ ਇਹ ਲਾਅ ਐਂਡ ਆਰਡਰ ਨਾਲ ਸੰਬੰਧਿਤ ਸੀ, ਨਾ ਇਹ ਸਿਰਫ ਸੰਤ ਭਿੰਡਰਾਂ ਵਾਲਿਆਂ ਨੂੰ ਫੜਨ ਲਈ ਸੀ। 37 ਇਤਿਹਾਸਕ ਗੁਰਦੁਆਰੇ, ਔਰ ਕਿਉਂਕਿ ਦਰਬਾਰ ਸਾਹਿਬ 'ਚ ਇੰਨਾ ਕੁ ਜ਼ੁਲਮ ਹੋਇਆ ਹੈ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਤਰਨਤਾਰਨ ਦੀਆਂ ਪ੍ਰਕਰਮਾਂ 'ਚ ਵੀ ਟੈਂਕ ਲਿਆਂਦੇ ਗਏ, ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵੀ ਟੈਂਕ ਲਿਆਂਦੇ ਗਏ, ਗੁਰਦੁਆਰਾ ਮੁਕਤਸਰ ਸਾਹਿਬ ਵੀ ਟੈਂਕ ਲਿਆਂਦੇ ਗਏ। ਔਰ ਹਾਂ ਉੱਥੇ ਕੌਣ ਸੀ? ਔਰ ਉਸ ਸਾਰੇ ਤੋਂ ਬਾਅਦ ਜੋ ਪੰਜਾਬ ਦੇ ਪਿੰਡਾਂ 'ਚ 12,000 ਪਿੰਡਾਂ 'ਚ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਕੀਤਾ ਗਿਆ। ਸੋ ਇਹ ਜਿਹੜਾ ਪਹਿਲਾ ਹਫਤਾ ਜੂਨ 84 ਦਾ, ਐਕਚੁਅਲੀ ਇਹ ਇੰਡੀਅਨ ਸਟੇਟ ਨੇ ਸਿੱਖਾਂ ਦੇ ਉੱਤੇ ਟੋਟਲ ਵਾਰ ਭਰਪਾ ਕੀਤੀ ਸੀ। ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ, ਇਹ ਫਿਜ਼ੀਕਲ, ਮੈਂਟਲ, ਸੋਸ਼ਲ, ਸਪਿਰਿਚੁਅਲ, ਇਕਨੋਮਿਕਲ, ਹਰ ਪੱਖ ਤੋਂ ਹੀ ਹੁੰਦਾ। ਉਹ ਅੱਜ ਵੀ ਬਰਾਬਰ ਜਾਰੀ ਹੈ। ਔਰ 18 ਮਾਰਚ ਤੋਂ ਬਾਅਦ ਦੀਆਂ ਘਟਨਾਵਾਂ ਦੱਸਦੀਆਂ ਨੇ ਵੀ NSA ਤੁਸੀਂ ਇੱਕ ਨਵਾਂ ਕਾਲਾ ਪਾਣੀ ਲੱਭ ਲਿਆ, 2900 ਕਿਲੋਮੀਟਰ ਤੁਸੀਂ ਦੂਰ ਲਿਜਾ ਰਹੇ। ਔਰ ਤੁਸੀਂ ਉਹਦੇ ਉਲਟ ਦੇਖੋ ਮਨੀਪੁਰ 'ਚ ਕੀ ਅੱਜ ਕੱਲ੍ਹ ਚੱਲ ਰਿਹਾ। ਮਨੀਪੁਰ ਦੇ ਆਰਮਰੀ 'ਚੋਂ 3000 ਗਨਸ ਚੋਰੀ ਹੋ ਜਾਂਦੀ ਹੈ। ਉੱਥੇ
उत्थे जाके अमित शाह कह रहे हैं कि जी अगर वो शांतमई तरीके से दे देंगे तो हम कुछ नहीं करेंगे। ਹੁਣ ਅਜਨਾਲਾ ਘਟਨਾ ਨੂੰ ਇਵੇਂ ਐਜ਼ ਏ ਨੈਰੇਟਿਵ ਯੂਜ਼ ਕੀਤਾ ਗਿਆ ਹੈ ਜਿਹਦਾ ਹਾਲਾਂਕਿ ਕੋਈ ਸੈਂਸ ਨਹੀਂ ਸੀ ਬਣਦੀ। ਸੋ ਅਸੀਂ ਸਮਝਦੇ ਹਾਂ ਕਿ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ ਨਥਿੰਗ ਹੈਜ਼ ਚੇਂਜਡ। ਜਿਹੜੀ ਉਹਨਾਂ ਦੀ ਡੀਪ ਸਟੇਟ ਹੈ, ਰॉ ਕਿੰਨੀਆਂ ਏਜੰਸੀਜ਼ ਹੋਰ ਬਣ ਗਈਆਂ, NSA। ਹੁਣ ਇੰਡੀਅਨ ਕਨਸਟੀਟਿਊਸ਼ਨ ਲਾਅ ਐਂਡ ਆਰਡਰ ਸਟੇਟ ਨੂੰ ਦਿੰਦਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ 'ਚ ਜਿਹੜੀ ਦੀ NIA ਹੈ ਉਹਨਾਂ ਦੇ ਡਿਸਟ੍ਰਿਕਟ ਹੈੱਡਕੁਆਟਰਾਂ 'ਚ ਦਫ਼ਤਰ ਬਣੇ ਹੋਏ ਨੇ ਔਰ ਸਰੈਂਡਰ ਕੀਤਾ ਹੋਇਆ ਪੰਜਾਬ ਗੌਰਮੈਂਟ ਨੇ ਪੂਰੀ ਤਰ੍ਹਾਂ। ਸੋ ਅਸੀਂ ਸਮਝਦੇ ਹਾਂ ਵੀ ਸਾਨੂੰ ਦੁਨੀਆ ਭਰ ਦੇ ਵਿੱਚ ਹਰ ਪਲੇਟਫਾਰਮ ਨੂੰ, ਔਰ ਮੈਂ ਪੰਜਾਬੀ ਰੇਡੀਓ ਸਰ ਹਰਜੋਤ ਸਿੰਘ ਓਬਰਾ, ਹਰਜੋਤ ਸਿੰਘ ਖਾਲਸਾ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ, ਔਰ ਮੈਂ ਸਮਝਦਾ ਵੀ ਤੁਹਾਡਾ ਰੇਡੀਓ ਤੋਂ ਤੁਸੀਂ TV ਤੇ ਵੀ ਆਏ ਹੋ ਔਰ ਅਕਸਰ ਮੈਨੂੰ ਤੁਹਾਡੇ ਇੰਟਰਵਿਊ ਵੀ ਦੇਖਣ ਦਾ ਮੌਕਾ ਮਿਲਦਾ ਹੈ। ਔਰ ਤੁਸੀਂ ਜਿਵੇਂ ਪੰਜਾਬ ਦੇ ਜਿਹੜੇ ਨਿਰਪੱਖ ਹਿੰਦੂ ਵੀਰ ਪੱਤਰਕਾਰ ਵੀ ਨੇ ਉਹਨਾਂ ਨੂੰ ਵੀ ਤੁਸੀਂ ਮੌਕਾ ਦਿੰਦੇ ਹੋ, ਕਿਉਂਕਿ ਸਾਨੂੰ ਇਸ ਲੜਾਈ ਨੂੰ ਉਸੇ ਹੀ ਇੰਟਰਨੈਸ਼ਨਲ ਪਲੇਟਫਾਰਮ ਤੇ ਪ੍ਰੈਜ਼ੈਂਟ ਕਰਨਾ ਹੋਏਗਾ ਕਿ ਇਹ ਫਿਰਕੂ ਲੜਾਈ ਨਹੀਂ ਹੈ, ਇਹ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਔਰ ਈਵਨ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਇਹ ਲਫ਼ਜ਼ ਨੇ ਕਿ ਭਾਈ ਅੱਜ ਤੋਂ ਖਾਲਸੇ ਦਾ ਆਪਣਾ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਉਹਦੇ 'ਚ ਰਿਪੀਟਡਲੀ ਹੈ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ। ਹਾਂ, ਸੋ ਅਸੀਂ ਸਮਝਦੇ ਹਾਂ ਕਿ ਸੈਨ ਫਰਾਂਸਿਸਕੋ ਦਾ ਇਹ ਨਗਰ ਕੀਰਤਨ ਇੱਕ ਪਾਵਰਫੁਲ ਮੈਸੇਜ ਹੈ ਔਰ ਕਿ ਭਾਈ ਅਸੀਂ ਕੌਮ ਵਚਨਬੱਧ ਹੈ ਆਪਣੇ ਕੌਮੀ ਘਰ ਲਈ ਵੀ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨੇ ਜੋ ਆਪਣੀ ਸ਼ਹਾਦਤ ਦੇ ਨਾਲ ਜਿਹੜਾ ਇੱਕ ਸਬਕ ਦ੍ਰਿੜ ਕਰਾਇਆ ਸੀ ਸਿੱਖਾਂ ਨੂੰ ਕਿ ਕਿਸੇ ਵੀ ਮੁਸੀਬਤ ਵੇਲੇ ਡੋਲਣਾ ਨਹੀਂ ਹੈ, ਤੇਰਾ ਕੀਆ ਮਿੱਠਾ ਲਾਗੇ, ਉਹ ਹੈ। ਤੇ ਜੂਨ 84 ਦੀ ਗੱਲ ਜੇ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ 2-3 ਦਰਜਨ ਸਾਥੀ, ਦੋਜ਼ ਹੂ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਹਾਂ ਜਿਹੜੀ ਬੈਟਲ ਬਿਲਕੁਲ। ਔਰ ਜਿਹੜਾ ਗੁਰੂ ਭਗਤ ਕਬੀਰ ਜੀ ਨੇ ਜਿਹੜਾ ਮੈਸੇਜ ਦਿੱਤਾ ਸੀ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰਿਆ ਕਬੂ ਨਾ ਛਾੜੇ ਖੇਤ। ਸੋ ਇੱਕ ਪਾਸੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਪਰ ਦੂਸਰੇ ਪਾਸੇ ਅਸੀਂ ਚਮਕੌਰ ਦੀ ਗੜੀ ਵਾਂਗ ਆਪਣੇ ਬਹਾਦਰ ਯੋਧਿਆਂ ਨੂੰ ਵੀ ਜਿਹੜਾ ਹੈ ਉਹ ਸੈਲੀਬ੍ਰੇਟ ਕਰ ਰਹੇ ਹਾਂ, ਦੋਜ਼ ਹੂ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਡਾਕਟਰ ਸਾਹਿਬ ਤੁਸੀਂ ਵਿਉਂਤਬੰਦੀ ਦੀ ਗੱਲ ਕੀਤੀ ਸੀ ਵੀ ਸਾਰੇ ਜਾਣੇ ਇਕੱਠੇ ਹੋ ਜਾਣ, ਜੱਸਾ ਸਿੰਘ ਆਹਲੂਵਾਲੀਆ ਉਹਨਾਂ ਦਾ ਤੁਸੀਂ ਉਦੋਂ ਜ਼ਿਕਰ ਕੀਤਾ। ਅੱਜ ਦੇ ਸਿੱਖ ਲਈ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਵੀ ਥਾਂ ਥਾਂ ਦੇ ਉੱਤੇ ਹਰ ਇੱਕ ਨੂੰ ਇਹ ਕਿਤੇ ਨਾ ਕਿਤੇ ਲੱਗਦਾ ਵੀ ਮੇਰਾ ਹੀ ਧੜਾ ਸਭ ਤੋਂ ਵਧੀਆ, ਉਹੀ ਸਭ ਕੁਝ ਕਰ ਸਕਦਾ, ਉਹਨਾਂ ਸਾਰਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਦੇਖੋ ਇਹ ਇੱਕ ਅਨਫੋਰਚੂਨੇਟ ਗੱਲ ਹੈ ਜਿੱਥੇ ਸਾਡੇ ਕਰੈਕਟਰ 'ਚ ਬਹੁਤ ਸਾਰੇ ਗੁਣ ਨੇ, 10 ਗੁਰੂ ਸਾਹਿਬਾਨ ਦੀ ਪ੍ਰੋਗਰਾਮਿੰਗ ਕੀਤੀ ਹੋਈ ਹੈ, ਉੱਥੇ ਜਿਹੜੀ ਸਾਡੀ ਪੰਜਾਬੀ ਤਹਿਜ਼ੀਬ ਦੀਆਂ ਬਿਮਾਰੀਆਂ ਨੇ ਜਿਹੜੀਆਂ ਸਿੱਖੀ ਨਾਲ ਕੋਈ ਤਾਲੁਕ ਨਹੀਂ, ਉਹ 5000 ਸਾਲ ਦੀ ਤਹਿਜ਼ੀਬ ਜਿਹਦੇ 'ਚ ਈਰਖਾ ਵੀ ਹੈ, ਲੱਤ ਖਿੱਚਣ ਦਾ ਕਿਰਦਾਰ ਵੀ ਹੈ, ਸ਼ਰੀਕਾਬਾਜ਼ੀ ਵੀ ਹੈ, ਉਹ ਸਾਡੇ ਘਰੇਲੂ ਕਬੀਲਿਆਂ 'ਚ ਵੀ ਨਜ਼ਰ ਆਉਂਦੀ ਹੈ, ਉਹ ਸਾਡੀਆਂ ਸਿਆਸੀ ਧਿਰਾਂ 'ਚ ਵੀ ਨਜ਼ਰ ਆਉਂਦੀ ਹੈ। ਔਰ ਮੈਂ ਇਹ ਸਮਝਦਾ ਕਿ ਵੀ ਇਹ ਠੀਕ ਹੈ ਵੀ ਏਕਤਾ ਜਦੋਂ ਅਸੀਂ ਕਹਿੰਦੇ ਤਾਂ ਮਤਲਬ ਇਹ ਨਹੀਂ ਵੀ ਅਸੀਂ ਕੋਈ ਐਸਾ ਵੱਡਾ ਮੰਜਾ ਬਣਾਉਣਾ ਜਿੱਤੇ 35 ਮਿਲੀਅਨ ਸਿੱਖਾਂ ਨੂੰ ਬਿਠਾ ਦੇਣਾ, ਏਜੰਡੇ ਦੀ ਗੱਲ ਹੈ। ਦੇਖੋ ਇੰਨੇ ਸ਼ੋਭੇ ਨੇ ਕੰਮ ਕਰਨ ਵਾਲੇ, ਮੈਂ ਅਕਸਰ ਇਹਦੇ ਲਈ ਆਈਡੀਅਲੀ ਅਨੰਦਪੁਰ ਸਾਹਿਬ ਦੀ ਉਦਾਹਰਣ ਦਿੰਦਾ ਕਿ ਉਸੇ ਅਨੰਦਪੁਰ ਸਾਹਿਬ 'ਚ ਭਾਈ ਨੰਦ ਲਾਲ ਕਲਮ ਚਲਾ ਕੇ ਗੁਰੂ ਦੀ ਖੁਸ਼ੀ ਲੈ ਰਹੇ ਨੇ, ਭਾਈ ਕਨਈਆ ਜੀ ਪਾਣੀ ਦੀ ਮਸ਼ਕ ਨਾਲ ਸੱਜਣ ਤੇ ਦੁਸ਼ਮਣ ਦੋਨਾਂ ਨੂੰ, ਤੇ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਗੁਲਾਮੀ ਦੇ ਸੰਗਲ ਕੱਟ ਰਿਹਾ, ਤਿੰਨੋਂ ਹੀ ਪਿਆਰੇ ਨੂੰ ਖੁਸ਼ ਕਰ ਰਹੇ ਨੇ। ਸੋ ਇੰਨਾ ਕੁ ਕੰਮ ਹੋਣ ਵਾਲਾ ਹੈ ਕਿ ਜੇ ਸਾਡੇ ਕੋਲ 10,000 ਵਲੰਟੀਅਰ ਵੀ ਫੁੱਲ ਟਾਈਮ ਹੋਏ ਐਕਟਿਵਿਸਟ, ਉਹ ਵੀ ਥੋੜ੍ਹਾ ਹੈ। ਸੋ ਜਿਹੜੇ ਲੱਗੇ ਹੋਏ ਨੇ ਘੱਟੋ ਘੱਟ ਅਸੀਂ ਇੱਕ ਗੱਲ ਤੋਂ ਸ਼ੁਰੂ ਕਰ ਸਕਦੇ ਹਾਂ ਕਿ ਪਹਿਲਾਂ ਵਿਰੋਧ ਬੰਦ ਕਰ ਦਈਏ। ਸਾਨੂੰ ਕੋਈ ਬੰਦਾ ਪਸੰਦ ਹੈ ਨਹੀਂ ਹੈ, ਕੋਈ ਜਥੇਬੰਦੀ ਦਾ ਕੰਮ, ਉਹਦਾ ਜਦੋਂ ਵਿਰੋਧ ਘਟਾਵਾਂਗੇ, ਵਿਰੋਧ ਬੰਦ ਕਰਾਂਗੇ, ਐਟਲੀਸਟ ਅੱਧੀ ਕੁ ਐਨਰਜੀ ਤਾਂ ਸੇਵ ਹੋ ਜਾਏਗੀ। ਤੇ ਬਾਕੀ ਜਿਹੜਾ ਸਾਨੂੰ ਲੱਗਦਾ ਹੈ ਠੀਕ ਹੈ, ਉਹਦੇ ਥੱਲੇ ਅਸੀਂ ਕ੍ਰਾਸ ਪਰਪਸ ਦੇ ਕੰਮ ਨਾ ਕਰੀਏ, ਜੋ ਕਰ ਰਿਹਾ ਉਹਨੂੰ ਰਿਪੀਟ ਨਾ ਕਰੀਏ। ਹੁੰਦਾ ਇਹੀ ਹੈ ਵੀ ਜਿਹੜਾ ਇੱਕ ਪਾਸੇ ਤੁਰਦਾ ਸਾਰੇ ਹੀ ਉਸ ਪਾਸੇ ਤੁਰਦੇ ਨੇ। ਤੇ ਥਰਡਲੀ ਮੈਂ ਸਮਝਦਾ ਵੀ ਅਸੀਂ ਇਹ ਕਿ ਭਾਈ ਅਸੀਂ ਸਭ ਨੇ ਗੁਰੂ ਨੂੰ ਮੂੰਹ ਦਿਖਾਉਣਾ ਹੈ, ਇੱਕ ਪਾਸੇ ਅਸੀਂ ਸਿੱਖੀ ਦੀ ਗੱਲ ਕਰੀਏ, ਈਰਖਾ ਵੀ ਹੈ, ਇੱਕ ਦੂਸਰੇ ਪ੍ਰਤੀ ਨਫ਼ਰਤ ਵੀ, ਇਹ ਭਾਵਨਾ ਠੀਕ ਨਹੀਂ ਹੈ। ਔਰ ਇਹੀ ਸਾਡੀ ਜੇ ਅਸੀਂ ਕਦੇ ਸੋਹਣ ਸਿੰਘ ਸੀਤਲ ਦੀਆਂ, ਜਦੋਂ ਇੱਕ ਜ਼ਮਾਨਾ ਸੀ 10ਵੀਂ 11ਵੀਂ ਜਿਹੜੇ ਨਿਆਣੇ ਪਾਸ ਹੋ ਜਾਂਦੇ ਸੀ, ਉਹ ਪਹਿਲਾਂ ਸੀ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਸੋ ਮੈਂ ਸਮਝਦਾ ਵੀ ਜੇ ਹਰ ਸਿੱਖ ਇਹ ਦੋਵੇਂ ਕਿਤਾਬਾਂ ਪੜ੍ਹ ਲਏ,
ਬਣਨ ਤੇ ਉਹਨੂੰ ਪ੍ਰਾਈਡ ਹੋਏਗਾ, ਕਿਵੇਂ ਗਿਆ ਤੇ ਉਹਨੂੰ ਹੋਏਗਾ ਵੀ ਅਸੀਂ ਹੁਣ ਤਾਂ ਉਹ ਹਾਂ ਉਹਨੂੰ ਛੱਡੀਏ। ਸੋ ਇਹੀ ਮੇਰਾ ਕਹਿਣਾ ਹੈ ਇਸ ਦੇ ਉੱਤੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨੇ ਹਰ ਹੀਲੇ ਇਹ ਪੰਜਾਬ ਦੇ ਮਸਲੇ ਨੂੰ ਸਿੱਖਾਂ ਦਾ ਮਸਲਾ ਬਣਾਇਆ ਤੇ ਆਖਿਰ ਕੀ ਹੋਇਆ, ਫਿਰ ਅਕਾਲੀ ਦਲ ਨੇ ਜੋ ਮੋਰਚਾ ਲਾਇਆ ਸੀ ਤੇ ਗਲੋਂ ਲੱਥ ਗਿਆ। ਜੇ ਵਾਹਿਗੁਰੂ ਕਿਰਪਾ ਕਰਦਾ ਹੋਰ 20 ਸਾਲ ਪਹਿਲਾਂ ਗਲੋਂ ਲੱਥ ਜਾਂਦਾ ਤੇ ਸ਼ਾਇਦ ਕੌਮ ਦਾ ਇੰਨਾ ਨੁਕਸਾਨ ਤੇ ਇੱਕ ਬੰਗਲਾਦੇਸ਼ ਬਣਾ ਦਿੱਤਾ। ਪਰ ਇਹਦੀਆਂ ਚਾਲਾਂ ਉਦੋਂ ਫੇਲ ਹੋ ਗਈਆਂ ਜਦੋਂ ਸੰਤ ਮਹਾਂਪੁਰਖ ਇੰਦਰਾ ਗਾਂਧੀ ਦਾ ਸਤਿਕਾਰ ਨਹੀਂ ਕੀਤਾ। ਇੰਦਰਾ ਗਾਂਧੀ ਨੂੰ ਹੋਇਆ, ਸਮਾਂ ਆ ਗਿਆ 1984 ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਉਹਨੇ ਫੌਜ ਦੇ ਜਹਾਜ਼ ਦੇ ਅੰਮ੍ਰਿਤਸਰ ਬੰਗਾਲੀ ਉਸਦੀ ਆਜ਼ਾਦਪ੍ਰੀਤ ਸਿੰਘ ਭਰੇ ਦੀਵਾਨੀ ਅੰਦਰ ਅੱਜ ਗੱਜ ਕੇ ਗਊਗਾ ਵਾਰੀ ਉਸਦੀ ਗਲ ਵਿੱਚ ਪਿਸਤਲ ਹੱਥ ਵਿੱਚ ਫੜਿਆ ਤੀਰ ਡਰਾਵੇ ਵੈਰੀ ਨੂੰ ਗਲ ਵਿੱਚ ਪਿਸਤਲ ਹੱਥ ਵਿੱਚ ਫੜਿਆ ਤੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਲੰਮੀਆਂ ਲੰਮੀਆਂ ਬਾਵਾਂ ਵਾਲਾ ਛੀੜੀ ਮਾਦਾ ਜਾਇਆ ਦਮ ਦਮੀ ਟਕਸਾਲ ਦਾ ਸੇਵਕ ਗੁਰਾਂ ਨੇ ਬਦਲਾਇਆ ਦਮ ਦਮੀ ਟਕਸਾਲ ਦਾ ਸੇਵਕ ਗੁਰਾਂ ਨੇ ਬਦਲਾਇਆ ਨਾ ਖੜਾ ਅਮਰੀਕ ਸਿੰਘਿਆ ਨਾ ਖੜਾ ਅਮਰੀਕ ਸਿੰਘ ਜਾ ਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਮਾਰਿਆ ਸੀ ਠੋਕਣਾ ਬਚੀਰੀਆਂ ਦੇ ਸ਼ੋਧਾਂ ਨੂੰ ਧੰਨਵਾਦ ਨਾਲ ਵੀ ਸਤਾਤਾ ਤਾਈ ਡੋਲਿਆ ਧਾਮੀਆਂ ਤੋਂ ਮੋਰਜ ਜਿਹਨਾਂ ਨੇ ਜਾਨ ਵਾਲੀ ਉਹਨਾਂ ਦੀ ਸ਼ਹਾਦਤ ਨੂੰ ਸੰਤਾਂ ਨੇ ਨਾ ਰੋਲਿਆ ਚਾਰ ਫੇਰ ਅਸੀਂ ਭਾਗਵਾ ਪਿਆ ਘੇਰਾ ਫੇਰ ਵੀ ਉਹ ਯੋਧੇ ਹਲਕਾ ਚ ਵਿੱਚ ਬੋਲਿਆ ਓਏ ਭਾਵੇਂ ਸਰਕਾਰਾਂ ਦੇ ਲਾਂਚਾਂ ਦੇ ਢੇਰ ਲਾਤੇ ਭਾਵੇਂ ਸਰਕਾਰਾਂ ਨੇ ਸੀ ਲਾਂਚਾਂ ਦੇ ਢੇਰ ਲਾਤੇ ਸ਼ੇਰ ਦਸ਼ਮੇਸ਼ ਜੀ ਦਾ ਭੋਰਾ ਵੀ ਨਾ ਡੋਲਿਆ ਭਿੰਡਰਾਂ ਵਾਲਾ
ਬੋਲਿਆ ਹੱਕਾਂ ਖਾਤਰ ਲੜਦਾ ਉਹਦਾ ਕੈਦ ਕਰਨ ਦਾ ਪੂਰਾ ਸੀ ਇੰਦਰਾ ਦੇ ਹੰਕਾਰ ਜਿਸਨੇ ਕਰਤਾ ਚੂਰਾ ਚੂਰਾ ਸੀ ਇੰਦਰਾ ਦੇ ਹੰਕਾਰ ਜਿਸਨੇ ਕਰਤਾ ਚੂਰਾ ਚੂਰਾ ਸੀ ਘੰਟੇ ਵਿੱਚ ਟਕਸਾਲੀ ਜਾ ਘੰਟੇ ਵਿੱਚ ਟਕਸਾਲੀ ਜਾ ਸ਼ਮਸ਼ੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਭਾਵੇਂ ਜੂਨ 84 ਨੂੰ ਕਈ ਵਰ੍ਹੇ ਹੋ ਗਏ ਪਰ ਤੇਜ ਉਹਦਾ ਨਾ ਹਾਲੇ ਵੀ ਚਿਰੇ ਵੈਰੀ ਉਹ ਪੈਜ ਲੱਗਣ ਬੈਠੇ ਦੇ ਮੁੰਡੇ 'ਚ ਪੈਰ ਕੰਬਦੇ ਧਰੇ ਵੈਰੀ ਓਏ ਕਹਿੰਦੇ ਪੋਸਟਰ ਉਹਦੇ ਨਹੀਂ ਲੱਗਣ ਦੇਣੇ ਆ ਬਥੇਰੇ ਬਣੇ ਫਿਰਦੇ ਦੁਨੀਆ ਉੱਤੇ ਕੱਚੇ ਬਿੱਲੇ ਤਬੂਤ ਕੁਸੜੂ ਬੱਬਰ ਸ਼ੇਰ ਸਿੱਖ ਪੰਥ ਦਾ ਅਨਮੋਲ ਹੀਰਾ ਹੈ ਜਿਸ ਦਾ ਰੋਇਆ ਜੀ ਕਹਿੰਦੇ ਪੋਸਟਰ ਉਹਦੇ ਨਹੀਂ ਲੱਗਣ ਦੇਣੇ ਖਰਾਬ ਮਾਹੌਲ ਪੰਜਾਬ ਦਾ ਕਰੇ ਵੈਰੀ ਓਏ ਕੁਲਵੰਤ ਸਿਆ ਉਹ ਉਹਦਾ ਪੋਲੀ ਕਿੱਡਾ ਉਹ ਜਦੀ ਫੋਟੋ ਕੋਜ ਵੀ ਧਰੇ ਵੈਰੀ ਪੋਸਟਰਾਂ ਨੂੰ ਪਾੜ ਕੇ ਆਪਣਾ ਮੰਗ ਲਾਂਦੇ ਨੇ ਫੋਟੋ ਜੋ ਕਿਤੇ ਨਿਕਲ ਨਾ ਆਵੇ ਸਾਰੇ ਕਬੀ ਜਾਂਦੇ ਨੇ ਫੋਟੋ ਜੋ ਕਿਤੇ ਨਿਕਲ ਨਾ ਆਵੇ ਸਾਰੇ ਕਬੀ ਜਾਂਦੇ ਨੇ ਬੋਲੇ ਮਤ ਸਿਆ ਕੁਲਵੰਤ ਸਿਆ ਦਾ ਪਤਲਾ ਜਿਹਾ ਸਰੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਹਰ ਗੱਲ ਧਰਮ ਅਛੇ ਤੱਕ ਛਤਰੀ ਵਿਸ਼ਵ ਪਾਲ ਮਾਚ ਭਲ ਮਚ ਰਣ ਕਛਤਰੀ ਰਾਜ ਮੰਡਾ ਹੱਥ ਪ੍ਰਚੰਡਾ ਈਸ਼ਵਰੀ ਦਰਬਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਦੀ ਦਰਬਾਰ ਹੈ ਨਿਤ ਜੋਤੀ ਮੁਗਧ ਦਾ ਇੱਕ ਧਰਾਤਰ ਕਿਰਪਾਨ ਹੈ ਚੰਡਕਾ ਮੰਡਕਾ ਮਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਪਵਮਾਨ ਕਾ ਖਲਹਾਨ ਕਾ ਨਤਪਾਨ ਕਾ ਜਗਮਾਨ ਹੈ एक कवच ब्रह्मा को बतीसा पड़े जो नित क्षत्रि रणजीत है निर्भीत है रेद सिद्ध पावे अतरी लह मेद भेद जो पड़े विपर वैस धन सुख संपदा धन दाम तन अरोग सुंदर पाए सुख कंपता ए बोला हर गोबिंद का सो खालसा वीर फतेह पा मैदान में प्रधान शमशीर ए बोला हर गोबिंद का सो खालसा वीर फतेह पा मैदान में प्रधान शमशीर वाहिगुरू ਵਾਹਿਗੁਰੂ ਜੀ ਕੀ ਫਤਿਹ ਕਿੰਨਾ ਵੱਡਾ ਅਮਰੀਕਾ ਵਿੱਚ ਰਹਿ ਕੇ ਵੀ ਇਹ ਛੋਟਾ ਜਿਹਾ ਬੱਚਾ ਕਿੰਨਾ ਹੌਸਲਾ ਵਧਾਈ ਕਰ ਰਿਹਾ ਹੈ ਅਮਰੀਕਾ ਵਿੱਚ ਰਹਿ ਕੇ ਠੇਠ ਪੰਜਾਬੀ ਵਿੱਚ ਕਹਿ ਰਿਹਾ ਆਪਾਂ ਨੂੰ ਕਿ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਉਹਨਾਂ ਲੋਕਾਂ ਨੂੰ ਤਸਵੀਰਾਂ ਤੋਂ ਵੀ ਡਰ ਲੱਗਦਾ ਜਿਹੜੇ ਲੋਕ ਸਾਡੇ ਖਿਲਾਫ ਬੋਲਦੇ ਨੇ ਜਿਹੜੇ ਲੋਕ ਸਾਡਾ ਭੰਡੀ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਸੰਤਾਂ ਦੀਆਂ ਤਸਵੀਰਾਂ ਤੋਂ ਡਰ ਲੱਗਦਾ ਬਾਰੇ ਜਾਣਾ ਭਾਈ ਤੇਰੇ ਤੂੰ ਵਾਕਈ ਹੀ ਕੁਝ ਨਾ ਕੁਝ ਕਰਕੇ ਵਿਖਾਏਗਾ ਮੈਂ ਇਹਦਾ ਧੰਨਵਾਦ ਕਰਦਾ ਹਾਂ ਇਹ ਕਮੇਟੀ ਦਾ ਧੰਨਵਾਦ ਕਰਦਾ ਜਿਹੜੇ ਇਹੋ ਜਿਹੇ ਬੱਚਿਆਂ ਨੂੰ ਹੌਸਲਾ ਦੇ ਕੇ ਸਟੇਜਾਂ ਤੇ ਲਿਆਉਂਦੇ ਨੇ ਇਹਨਾਂ ਨੂੰ ਪ੍ਰਫੁੱਲਤ ਕਰਦੇ ਨੇ ਦੁਨੀਆ ਵਿੱਚ ਪ੍ਰਚਾਰ ਕਰਨ ਵਾਸਤੇ ਸਾਡੇ ਕੋਲ ਬੜੀਆਂ ਮਹਾਨ ਹਸਤੀਆਂ ਨੇ ਆਓ ਸੋ ਇਸ ਟਾਈਮ ਆਪਾਂ ਨਗਰ ਕੀਰਤਨ ਦੇ ਵਿੱਚ ਆ ਸੈਨ ਫਰਾਂਸਿਸਕੋ ਜਿੱਥੇ ਆਪਣੇ ਨਾਲ ਕੁਝ ਨੌਜਵਾਨ ਘੋੜਿਆਂ ਦੀ ਸਵਾਰੀ ਦੇ ਉੱਤੇ ਪਹੁੰਚੇ ਹੋਏ ਆ ਵੀਰੇ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਸਾਹਿਬ ਸਿੰਘ ਸੋ ਤੁਸੀਂ ਇਹ ਵਿਸ਼ੇਸ਼ ਤੌਰ ਦੇ ਉੱਤੇ ਘੋੜੇ ਘੋੜੀਆਂ ਲੈ ਕੇ ਆਏ ਆ ਹਾਂਜੀ ਹਾਂਜੀ ਲੈ ਕੇ ਆਏ ਸੋ ਕਦੋਂ ਤੋਂ ਇਹਨਾਂ ਦੇ ਨਾਲ ਤੁਸੀਂ ਕਰ ਰਹੇ ਆ ਕਦੋਂ ਤੋਂ ਰੱਖੇ ਹੋਏ ਕਦੋਂ ਦੇ ਕਦੋਂ ਦੇ ਰੱਖੇ ਹੋਏ ਆ ਸਾਲ ਹੋ ਗਏ ਹਾਂਜੀ ਹੋ ਗਿਆ ਸਾਲ ਸ਼ੌਂਕ ਆ ਬਾਕੀ ਹੋਰ ਵੀ ਥਾਂ ਤੇ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਲੈ ਕੇ ਜਾਂਦੇ ਆ ਹਾਂਜੀ ਆਪ ਹਾਂਜੀ ਕੁਛ ਵੀ ਹੈਗਾ ਕੋਈ ਪ੍ਰੋਗਰਾਮ ਲੈ ਕੇ ਜਾਂਦੇ ਆ ਇਹ ਕਿਹੜੀ ਬਰੀਡ ਆ ਇਹ ਹੈਗੀ ਕੁਆਰਟਰ ਹਾਰਸ ਕੁਆਰਟਰ ਇੱਥੋਂ ਦੀ ਲੋਕਲ ਆ ਇਹ ਆ ਡਰਾਫਟ ਹਾਰਸ ਆ ਇਹ ਆ ਕੁਆਰਟਰ ਆ ਅਮਰੀਕਨ ਕੁਆਰਟਰ ਆ ਸੋ ਇਹਨਾਂ ਦੋਨਾਂ ਘੋੜਿਆਂ ਦੇ ਸੈਂਟਰ ਦੇ ਵਿੱਚ ਆ ਵੇਖੋ ਥੱਲੇ ਨਾ ਦੇ ਦੇ ਠੀਕ ਆ ਸੋ ਕੀ ਇਹਨਾਂ ਦੀ ਵਿਸ਼ੇਸ਼ਤਾ ਕੀ ਆ ਤਾਂ ਬਹੁਤ ਤਕੜਾ ਆ ਇਹ ਕਿਦਾਂ ਇਹਦਾ ਕੀ ਕਹਿੰਦੇ ਆ ਇਹਨੂੰ ਬੁੱਕ ਕਰ ਲੈਂਦੇ ਆ ਜਿੱਥੇ ਵੀ ਅਸੀਂ ਪ੍ਰਿੰਸ ਹਾਰਸ ਰੈਂਟਲ ਨਾ ਆ ਤੇ ਇੱਕ ਵਿਆਹ ਸ਼ਾਦੀ ਹੋਵੇ ਕਿਸੇ ਦਾ ਕੋਈ ਫੰਕਸ਼ਨ ਹੋਵੇ ਕੁਝ ਵੀ ਹੋਵੇ
ਇਹਨੂੰ ਬੁੱਕ ਕਰ ਸਕਦੇ ਹੋ ਤੁਸੀਂ ਕਿੱਥੇ ਵੀ ਕੈਲੀਫੋਰਨੀਆ ਦੇ ਵਿੱਚ। ਸੋ ਤੁਸੀਂ ਅੱਜ ਨਗਰ ਕੀਰਤਨ ਦੇ ਉੱਤੇ ਲੈ ਕੇ ਆਏ ਆ, ਹਰ ਹੋਰ ਵੀ ਥਾਵਾਂ ਤੇ ਜਾਂਦੇ ਇਦਾਂ? ਹਾਂਜੀ, ਜਿੱਥੇ ਵੀ ਹੋਵੇ ਸਿੱਖੀ ਦਾ ਕੁਝ ਹੋਵੇ ਅਸੀਂ ਜਾਂਦੇ ਆ ਉੱਥੇ, ਟਰਾਈ ਦਾ ਕਰਦੇ ਪੂਰੀ। ਸੋ ਇਹ ਕਿੰਨੇ ਸਾਲ ਦੇ ਆ? ਆ 15 ਕੀ ਆ ਇਹਦਾ। ਓਕੇ, ਸੋ ਬਹੁਤ ਵਧੀਆ ਤੇ ਥੈਂਕ ਯੂ। ਸੋ ਇਹ ਸਨ ਇਹ ਸਿੰਘਾਂ ਦੇ ਪੁਰਾਣੇ ਜਿਹੜੀਆਂ ਸਵਾਰੀਆਂ ਆ, ਸੋ ਨਾਲ ਲੈ ਕੇ ਆਏ ਨਗਰ ਕੀਰਤਨ ਦੇ ਉੱਤੇ ਵੀ ਆ। ਵਿਆਹ ਸ਼ਾਦੀਆਂ ਦੇ ਮੌਕੇ ਇਹਨਾਂ ਨੂੰ ਵਰਤਦੇ ਆ, ਪਰ ਕਹਿੰਦੇ ਵੀ ਨਗਰ ਕੀਰਤਨਾਂ ਦਾ ਵਿਸ਼ੇਸ਼ ਤੌਰ ਤੇ ਜ਼ਰੂਰ ਲੈ ਕੇ ਜਾਈਦਾ ਹੈ। ਸੈਨ ਫਰਾਂਸਿਸਕੋ ਦੇ ਨਗਰ ਕੀਰਤਨ ਦੇ ਉੱਤੇ ਆ, ਜਿੱਥੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਫਰੀडम ਰੈਲੀ ਨਗਰ ਕੀਰਤਨ ਸੇ ਇਸ ਟਾਈਮ ਆਪਾਂ ਸ਼ਹੀਦ ਸੁਖਦੇਵ ਸਿੰਘ ਚੱਬਾ ਜਿਹਨੂੰ ਚੱਬਾ ਕਰਕੇ ਵੀ ਜਾਣਿਆ ਜਾਂਦਾ ਸੀ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਬੇਟਾ ਬਲਵਿੰਦਰ ਸਿੰਘ ਚੱਬਾ ਆਪਣੇ ਨਾਲ ਜੁੜੇ ਹੋਏ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮੈਂ ਦੇਖ ਰਿਹਾ ਵੀ ਤੁਸੀਂ ਅੱਜ ਬੱਚਿਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਚਾਚਾ ਚੱਬਾ ਸੁਖਦੇਵ ਸਿੰਘ ਚੱਬਾ ਜੀ ਦੀ ਤਸਵੀਰਾਂ ਵਾਲੀਆਂ ਟੀ-ਸ਼ਰਟ ਬਣਵਾ ਕੇ ਲਿਆਂਦੀਆਂ। ਹਾਂਜੀ ਹਾਂਜੀ ਬਿਲਕੁਲ ਜੀ। ਅਸੀਂ ਚਾਹੁੰਦੇ ਹਾਂ ਕਿ ਹੁਣ ਤੋਂ ਇਹਨਾਂ ਨੂੰ ਪਤਾ ਲੱਗੇ ਵੀ ਸਾਡੇ ਜਿਹੜੇ ਦਾਦਾ ਸੀ ਕੌਣ ਸੀ, ਉਹ ਕਾਹਦਾ ਕਰਕੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਜੀ। ਸੋ ਤੁਸੀਂ ਜਦੋਂ ਇਹ ਸਾਰੀਆਂ ਚੀਜ਼ਾਂ ਦੇਖਦੇ ਆ, ਅੱਜ ਆਪਾਂ ਨਗਰ ਕੀਰਤਨ ਦੇ ਉੱਤੇ ਆਏ ਆ, ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਆ ਜੋ ਸੋ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਆ? ਇਹ ਜੀ ਸਿੱਖ ਪੰਥ ਨੇ ਬਹੁਤ ਘਾਲਣਾ ਘਾਲੀ ਆ, ਮਤਲਬ ਬੜੀ ਮੁਸ਼ੱਕਤ ਦੇ ਵਿੱਚੋਂ ਨਿਕਲੇ ਹੋਏ ਨੇ। ਬਹੁਤ ਸ਼ਹੀਦ ਸਿੰਘਾਂ ਨੇ ਜਾਨਾਂ ਗਵਾਈਆਂ ਆਪਣੇ ਪੰਥ ਦੀ ਸ਼ਾਨ ਨੂੰ ਉੱਚਾ ਰੱਖਣ ਵਾਸਤੇ। ਸੋ ਗਾਂ ਵੀ ਮਤਲਬ ਜਿੱਥੇ ਜਿੱਥੇ ਲੋੜ ਪੈਂਦੀ ਆ, ਸਿੰਘ ਮਤਲਬ ਪੂਰੇ ਜਜ਼ਬੇ ਦੇ ਨਾਲ ਆਪਣੀਆਂ ਸ਼ਹੀਦੀਆਂ ਦੇ ਰਹੇ ਆ। ਅਸੀਂ ਵੀ ਆਪਣੇ ਬੱਚਿਆਂ ਨੂੰ ਅੱਗੇ ਪ੍ਰੇਰਿਤ ਕਰ ਰਹੇ ਹਾਂ ਉਸੇ ਹਿਸਾਬ ਦੇ ਨਾਲ ਹੀ ਵੀ ਕੱਲ੍ਹ ਨੂੰ ਜੇ ਸਾਡੇ ਸੇਜ ਦੀ ਲੋੜ ਪੈਂਦੀ ਆ, ਇਹ ਜਿਹੜੀ ਸ਼ਹੀਦੀ ਆ ਇਹ ਬਹੁਤ ਵੱਡੀ ਆ, ਇਹਦੀ ਬਹੁਤ ਵੱਡੀ ਭਗਤੀ ਤੋਂ ਬਾਅਦ ਕਿਤੇ ਜਾ ਕੇ ਸ਼ਹੀਦੀ ਪ੍ਰਾਪਤ ਹੁੰਦੀ ਆ। ਤੇ ਅਸੀਂ ਖੁਸ਼ਨਸੀਬ ਸਮਝਦੇ ਆਪਣੇ ਆਪ ਨੂੰ ਵੀ ਸਾਡੇ ਫਾਦਰ ਸਾਹਿਬ ਸਾਡੇ ਪਰਿਵਾਰ 'ਚ ਸ਼ਹੀਦ ਹੋਏ ਆ। ਬਿਲਕੁਲ, ਚੱਬੇ ਦੀ ਧਰਤੀ ਤੇ ਕਈ ਵਾਰੇ ਪਹਿਲਾਂ ਆਪਾਂ ਦੇਖਿਆ ਸੀ ਸਰਬੱਤ ਖਾਲਸਾ ਵੀ ਉਦੋਂ ਜਿਹੜਾ ਉਹ ਹੋਇਆ ਸੀ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਤੁਸੀਂ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਿਹੜਾ ਉਹ ਜੋੜ ਰਹੇ ਆ, ਜੋ ਇਸ ਟਾਈਮ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਬਾਕੀ ਜਿਹੜੇ ਸਿੰਘਾਂ ਦੇ ਨਾਲ ਜੋ ਚੱਲ ਰਿਹਾ, ਜੋ ਹਕੂਮਤ ਉੱਥੇ ਦੀ ਕਰਦੀ ਆ, ਉਸ ਨੂੰ ਦੇਖ ਕੇ ਕੀ ਤੁਸੀਂ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆ? ਦੇਖੋ ਜੀ, ਜਿਹੜੀ ਹਕੂਮਤ ਆ ਉਹ ਤੁਹਾਨੂੰ ਪਤਾ ਹੀ ਆ ਵੀ ਜਦੋਂ ਵੀ ਕੋਈ ਸਿੱਖ ਨੁਮਾਇੰਦਾ ਆਪਣੇ ਪੰਥ ਦੇ, ਆਪਣੇ ਹੱਕਾਂ ਦੀ, ਆਪਣੇ ਪਾਣੀਆਂ ਦੀ ਕਦੋਂ ਵੀ ਗੱਲ ਕਰਦਾ, ਉਹਨੂੰ ਕਿਸੇ ਤਰੀਕੇ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ। ਭਾਈ ਅੰਮ੍ਰਿਤਪਾਲ ਸਿੰਘ ਜੀ ਅੰਮ੍ਰਿਤ ਦੀ ਦਾਤ ਜਿਹੜੀ ਸੀ ਉਹ ਸੰਗਤਾਂ ਨੂੰ ਮਤਲਬ ਪਾਣ ਕਰਵਾ ਰਹੇ ਸੀ, ਤੇ ਬਸ ਉਹਨਾਂ ਨੂੰ ਇਹੀ ਬਹੁਤ ਵੱਡਾ ਚੁਭਿਆ। ਜਿਹੜੇ ਲੋਕ, ਜਿਹੜੇ ਸਾਡੇ ਨੌਜਵਾਨ ਮੁੰਡੇ ਨਸ਼ਿਆਂ ਤੇ ਲੱਗੇ ਸੀ, ਉਹਨਾਂ ਦੇ ਨਸ਼ੇ ਜਿਹੜੇ ਛਡਵਾ ਰਹੇ ਸੀ। ਮੈਂ ਉੱਥੇ ਖੁਦ ਜਾ ਕੇ ਆਇਆ, ਉਹਨਾਂ ਦੇ ਪਿੰਡ ਮਿਲ ਕੇ ਆਇਆ। ਡੈਡ ਹੋਣਾ ਦੀ ਬਰਸੀ ਤੇ ਵੀ ਭਾਈ ਸਾਹਿਬ ਹੋਣਾ ਨੇ ਹਾਜ਼ਰੀ ਭਰੀ ਸੀ, ਚੇਚੇ ਤੌਰ ਤੇ ਬੇਨਤੀ ਕੀਤੀ ਸੀ ਉਹਨਾਂ ਨੂੰ। ਉੱਥੇ ਜਿਹੜੇ ਨਸ਼ੇ ਕਰਦੇ ਮੁੰਡੇ ਆ, ਉਹ ਇਦਾਂ ਆਪਣੇ ਬੈਗ ਪਾ ਕੇ, ਝੋਲੇ ਪਾ ਕੇ ਪਿੰਡ ਨੂੰ ਜਾਂਦੇ ਦੇਖੇ ਅਸੀਂ ਆਪਣੇ ਹੱਥੀਂ। ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ। ਜਿਹੜੇ ਨਵੇਂ ਆਉਂਦੇ ਸੀ ਉਹਨਾਂ ਨੂੰ ਵੱਖਰੇ ਰੱਖਿਆ ਜਾਂਦਾ ਸੀ, ਜਿਹੜੇ ਥੋੜਾ ਟਾਈਮ ਹੋ ਗਿਆ ਸੀ ਸ਼ਰਤਾਂ ਰੱਖੀਆਂ ਜਾਂਦੀਆਂ ਸੀ ਵੀ ਜੇ ਨਸ਼ਾ ਛੱਡਣਾ ਤੇ ਫਿਰ ਇੱਥੇ ਰਹਿਣਾ, ਜੇ ਕੱਲ ਨੂੰ ਫਿਰ ਜਾ ਕੇ ਸ਼ੁਰੂ ਕਰਨਾ ਆ ਤੇ ਫਿਰ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਹੈਗੀ। ਮਤਲਬ ਉਹ ਬੜੇ ਵਧੀਆ ਦੇ ਪੱਕੇ ਇਰਾਦੇ ਨਾਲ ਉਹਨਾਂ ਦੇ ਜਿਹੜੇ ਮਾਂ ਪਿਓ ਸੀ, ਜਿਹਨੇ ਭੈਣ ਭਰਾ ਸੀ, ਉੱਥੇ ਛੱਡ ਕੇ ਜਾਂਦੇ ਸੀ। ਉਹਨਾਂ ਦਾ ਹਰ ਹਫ਼ਤੇ ਬਾਅਦ ਪਤਾ ਲੈਣ ਆਉਂਦੇ ਆ। ਬੜਾ ਮਤਲਬ ਦੇਖ ਕੇ ਮਨ ਨੂੰ ਸ਼ਾਂਤੀ ਮਿਲੀ ਵੀ ਚਲੋ ਕੋਈ ਤੇ ਸਾਡੇ 'ਚ ਨੌਜਵਾਨ ਉੱਠ ਕੇ ਖੜਾ ਹੋਇਆ ਵੀ ਜਿਹਨੇ ਨੌਜਵਾਨਾਂ ਨੂੰ ਸਿੱਧੇ ਰਾਹੇ ਪਾਇਆ। ਸੋ ਹੁਣ ਜਿੱਦਾਂ ਦੇਖਦੇ ਉਹਨਾਂ ਦੇ NSA, ਉਹਨਾਂ ਦੇ ਸਾਥੀਆਂ ਤੇ NSA ਲਾ ਕੇ ਉਹਨਾਂ ਨੂੰ ਦਿਬੜੂਗੜ੍ਹ ਘਾ ਦਿੱਤਾ ਗਿਆ ਆ, ਤੁਹਾਨੂੰ ਕੀ ਲੱਗਦਾ ਵੀ ਇਹ ਨਸ਼ੇ ਦੇ ਸੌਦਾਗਰਾਂ ਦਾ ਪਿੱਛੇ ਹੱਥ ਸੀ, ਨਾਲ ਦੇ ਨਾਲ ਸਿੱਖਾਂ ਨੂੰ ਦਬਾਉਣ ਦੀ ਵੀ ਸਾਜ਼ਿਸ਼ ਸੀ? ਦੇਖੋ, ਨਸ਼ੇ ਦੇ ਸੌਦਾਗਰਾਂ ਦਾ ਤੇ ਹੱਥ ਹੈ ਹੀ, ਇਹ ਸਰਕਾਰ ਦਾ ਵੀ ਬਹੁਤ ਵੱਡਾ ਹੱਥ ਆ। ਨਸ਼ਾ ਜਿਹੜਾ ਵਾ ਉਹ ਸਰਕਾਰ ਦੇ ਸਪੁਰਦ ਹੀ ਜਿਹੜਾ ਅੱਗੇ ਜਾ ਰਿਹਾ। ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤੇ ਮੈਨੂੰ ਲੱਗਦਾ ਨਹੀਂ ਕਿ ਸਾਡੇ ਲੋਕ ਜਿਹੜੇ ਆ ਨਸ਼ੇ ਕਰਨ। ਪਹਿਲਾਂ ਅਸੀਂ ਮਾਰਨ ਦਾ ਸਿਰਫ ਇੱਕ ਜਿਹੜਾ ਤਰੀਕਾ ਆ ਉਹ ਵੱਖਰਾ ਹੋਇਆ, ਸਿੱਖ ਕੌਮ ਨੂੰ ਖਤਮ ਕਰਨ ਦਾ। ਪਹਿਲਾਂ ਮਤਲਬ ਗੋਲੀਆਂ ਨਾਲ ਮਾਰ ਸ਼ਹੀਦ ਕੀਤਾ ਗਿਆ, ਹੁਣ ਉਹ ਨਸ਼ਿਆਂ ਦੇ ਰਾਹੀਂ ਕਰ ਰਹੇ ਆ ਵੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਬੜਾ ਕਿਸੇ ਨੂੰ ਮਤਲਬ ਇਸ ਚੀਜ਼ ਦਾ ਮਤਲਬ ਜੇ ਕਈ ਲੋਕ ਜਿੱਦਾਂ ਗੱਲਾਂ ਕਰਦੇ ਆ ਵੀ ਨਾ ਜੀ ਨਸ਼ੇ ਨਾਲ ਕੌਣ ਮਰਦਾ ਆ, ਹਨਾ, ਪਰ ਜਿਨ੍ਹਾਂ ਨੇ ਮਰਦੇ ਆ ਉਹਨਾਂ ਨੂੰ ਪਤਾ ਆ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਉਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹਿ ਨ ख्वाब हो सब मिलेंगे बचे शरण जो। वह गुरु नाम जहाज है चढ़े सिर परे। जो शरदा कर सेव दे गुर पार उतार। फंदा जाका हाथ में कल की सो है। सो हमारी रशिया करे गुरु कल की तार जग। सो हमारी रशिया करे गुरु कल की तार जग। बोलो सतगुर नाम दिड़ाया। कोई पाप भय सब पावन। जन नानक सुख घर आया। गगन तमामा बाजियो गगन तमामा बाजियो पर निशाने पाओ खेत जमाने सूरमा खेत जमाने सूरमा अब जो जल को दाओ सूरा सोई सूरा सोई जो दरिया के
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੈਨ ਫਰਾਂਸਿਸਕੋ 2023 ਦੇ ਇਸ ਨਗਰ ਕੀਰਤਨ ਦੇ ਉੱਤੇ ਆਪਾਂ ਪਹੁੰਚੇ ਹੋਏ ਹਾਂ, ਜਿੱਥੇ ਇਸ ਟਾਈਮ ਆਪਾਂ ਸਿੱਖ ਮੋਟਰਸਾਈਕਲ ਕਲੱਬ ਵਾਲਿਆਂ ਦੇ ਨਾਲ ਜੁੜੇ ਹੋਏ ਹਾਂ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਆਪਣੇ ਪੰਜਾਬੀ ਰੇਡੀਓ USA ਦਾ ਧੰਨਵਾਦ ਕਰਦੇ ਹਾਂ ਇਸ ਮਹਾਨ ਨਗਰ ਕੀਰਤਨ ਨੂੰ ਕਵਰ ਕਰਨ ਦੇ ਲਈ ਤੇ ਸਾਨੂੰ ਸੰਗਤਾਂ ਦੇ ਅੱਗੇ ਪੇਸ਼ ਕਰਨ ਦੇ ਲਈ ਧੰਨਵਾਦ। ਸੋ ਆਪਾਂ ਜਦੋਂ ਵੀ ਨਗਰ ਕੀਰਤਨ ਤੇ ਇੱਥੇ ਆਉਂਦੇ ਆ, ਹਰ ਸਾਲ ਇਹ ਆਪਣੇ ਜਿਹੜੇ ਕਲੱਬ ਦੇ ਨਾਲ ਮੋਟਰਸਾਈਕਲਸ ਦੇ ਨਾਲ ਇੱਥੇ ਪਹੁੰਚਦੇ ਆ। ਸੋ ਵੀਰ ਜੀ ਰੀਸੈਂਟਲੀ ਇੱਕ ਅਪਡੇਟ ਹੋਈ ਆ ਮੋਟਰਸਾਈਕਲ ਸਿੱਖਾਂ ਨੂੰ ਜਿਹੜਾ ਉਹ ਲੈ ਕੇ ਸੈਨੇਟ ਦੇ ਵਿੱਚ ਇੱਕ ਜਿਹੜਾ ਬਿੱਲ ਆ ਉਹ ਅੱਗੇ ਵਧਿਆ ਕੈਲੀਫੋਰਨੀਆ 'ਚ, ਜਿੱਥੇ ਦਸਤਾਰਾਂ ਨਾਲ ਜਿਹੜਾ ਮੋਟਰਸਾਈਕਲ ਚਲਾਉਣ ਦੀ ਵੱਲ ਨੂੰ ਆਪਾਂ ਅੱਗੇ ਵੱਧ ਰਹੇ ਹਾਂ। ਜੇ ਉਸ ਦੇ ਬਾਰੇ ਕੋਈ ਸ਼ੇਅਰ ਕਰੋ। ਹਾਂਜੀ, ਇਹ ਆਪਣੇ ਸੰਗਤ ਨੇ ਇਕੱਠੇ ਹੋ ਕੇ ਉਪਰਾਲਾ ਆਰੰਭਿਆ ਵੀ ਜਿਹੜਾ ਸਿੱਖ ਰਾਈਡਰਸ ਆਪਣੇ ਦਸਤਾਰ ਦੇ ਨਾਲ ਮੋਟਰਸਾਈਕਲ ਰਾਈਡ ਕਰ ਸਕਣ। ਗੁਰੂ ਮਹਾਰਾਜ ਕਿਰਪਾ ਕਰਨ ਬਈ ਇਹ ਅੱਗੇ ਸੈਨੇਟ ਦੇ ਵਿੱਚ ਪਾਸ ਹੋਵੇ, ਅਸੈਂਬਲੀ ਦੇ ਸੈਨੇਟ 'ਚ ਸੌਰੀ ਪਾਸ ਹੋ ਗਿਆ, ਅਸੈਂਬਲੀ 'ਚ ਪਾਸ ਹੋਵੇ ਤੇ ਗਵਰਨਰ ਇਹਦੇ ਉੱਤੇ ਮੋਹਰ ਲਾਵੇ ਤਾਂ ਜੋ ਅਸੀਂ ਬਾਏ ਲਾਅ ਕਨਸਟੀਟਿਊਸ਼ਨਲੀ ਦਸਤਾਰ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਰਾਈਡ ਕਰ ਸਕੀਏ, ਜੋ ਕਿ ਸਿੱਖਾਂ ਲਈ ਇੱਕ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਹੋਵੇਗੀ। ਰਾਈਟ ਨਾਓ ਜਿੱਦਾਂ ਹੁਣ ਇਹ ਸਪੈਸ਼ਲ ਓਕੇਜਨ ਹੈ, ਇੱਥੇ ਤੁਹਾਨੂੰ ਇਦਾਂ ਅਲਾਓ ਕੀਤਾ ਜਾਂਦਾ ਹੈ, ਉੱਦਾਂ ਬਾਕੀ ਟਾਈਮ ਤੁਹਾਨੂੰ ਫਿਰ ਹੈਲਮਟ ਪਾ ਕੇ ਚਲਾਉਣਾ ਪੈਂਦਾ ਹੈ? ਹਾਂਜੀ, ਤੁਹਾਨੂੰ ਫਿਰ ਦਸਤਾਰ ਜਿੱਥੇ ਤੁਸੀਂ ਪਹੁੰਚਦੇ ਉੱਥੇ ਜਾ ਕੇ ਦਸਤਾਰ ਬੰਨਣੀ ਪੈਂਦੀ ਹੈ, ਉਹਨਾਂ ਚਿਰ ਤੁਸੀਂ ਹੈਲਮਟ ਪਾ ਕੇ ਚਲਾਉਣਾ ਪੈਂਦਾ। ਹਾਂਜੀ ਠੀਕ ਆ। ਤੁਸੀਂ ਰੀਸੈਂਟਲੀ ਮਿਲਾ ਦਾ ਪਿਛਲੇ ਸਾਲ ਦੇ ਵਿੱਚ ਜਾਂ ਉਦੋਂ ਇੱਕ ਗਏ ਸੀਗੇ ਵਿਸਕੌਨਸਨ ਤੱਕ, ਜਿਹੜਾ ਉਹ ਰਾਈਡ ਕੀਤੀ ਸੀ, ਤੁਸੀਂ ਕਿੱਦਾਂ ਦਾ ਰਿਹਾ ਟੋਟਲ? ਅਸੀਂ ਇਸਥੋਂ ਕੈਲੀਫੋਰਨੀਆ ਤੋਂ ਚੱਲ ਕੇ ਓਕ ਕ੍ਰੀਕ ਗੁਰੂ ਘਰ ਵਿਸਕੌਨਸਨ ਗਏ ਸੀ ਉਹਨਾਂ ਦੀ 10ਵੀਂ ਐਨਵਰਸਰੀ ਤੇ, ਜੋ ਕਿ ਉੱਥੇ ਮੈਸੇਕਰ ਹੋਇਆ ਸੀਗਾ ਇੱਕ ਸਿਰਫਿਰੇ ਗੋਰੇ ਵੱਲੋਂ। ਤੇ ਸਾਡਾ ਰਾਈਡ ਬਹੁਤ ਵਧੀਆ ਰਹੀ। ਅਸੀਂ ਕੈਲੀਫੋਰਨੀਆ ਤੋਂ ਬਾਹਰ ਵਿਸਕੌਨਸਨ ਤੱਕ ਦਸਤਾਰਾਂ ਦੇ ਵਿੱਚ ਹੀ ਗਏ ਆ ਸਾਨੂੰ, ਕਿਉਂਕਿ ਉਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਹੈਲਮਟ ਲਾ ਨਹੀਂ ਹੈਗਾ ਤੇ ਬਹੁਤ ਸੇਫ, ਬਹੁਤ ਵਧੀਆ। ਤੇ ਲੋਕਾਂ ਨੇ ਸਰਾਹਿਆ ਵੀ ਸਾਨੂੰ। ਅਸਲ 'ਚ ਜਦੋਂ ਲੋਕ ਮਿਲਦੇ ਸੀ ਉਹ ਦੇਖਦੇ ਸੀ ਵੀ ਤੁਸੀਂ ਦਸਤਾਰ ਬੰਨੀ ਹੋਈ ਹੈ, ਤੁਹਾਡੀ ਕਿਹੜੀ ਕਮਿਊਨਿਟੀ ਹੈ, ਕੌਣ ਹੋ ਤੁਸੀਂ ਲੋਕ। ਉਹਦੇ ਨਾਲ ਇੱਕ ਸਾਨੂੰ ਸਾਡਾ ਕਹਿ ਲਓ ਵੀ ਪਛਾਣ ਵੀ ਬਾਹਰ ਜਾ ਰਹੀ ਸੀ, ਆਈਡੈਂਟੀਟੀ ਦਾ ਪਤਾ ਲੱਗਦਾ ਸੀ। ਅਸੀਂ ਕੁਝ ਪਿੰਡਾਂ ਦੇ ਵਿੱਚੋਂ ਨਿਕਲੇ ਜਿਨ੍ਹਾਂ ਨੂੰ ਦਸਤਾਰ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਗੈਸ ਸਟੇਸ਼ਨਾਂ 'ਤੇ ਰੁਕਦੇ ਸੀ, ਸਾਨੂੰ ਉੱਥੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਸੀ ਤੇ ਆਪਣੇ ਬਾਰੇ ਜਾਣਕਾਰੀ ਦੇਈਦੀ ਸੀ, ਸਿੱਖਾਂ ਬਾਰੇ ਜਾਣਕਾਰੀ ਦੇਈਦੀ ਸੀ। ਉਹ ਕ੍ਰੀਕ ਦੇ ਵਿੱਚ ਕੀ ਹੋਇਆ, ਅਸੀਂ ਕਿੱਥੋਂ ਆਏ ਆ, ਕਿੱਥੇ ਤੁਰੇ, ਸਾਡਾ ਨਿਸ਼ਾਨਾ ਕੀ ਆ, ਇਹਦੇ ਬਾਰੇ ਅਸੀਂ ਗੱਲ ਕਰਦੇ ਸੀ, ਜੋ ਕਿ ਬਹੁਤ ਹੀ ਪੋਜ਼ਿਟਿਵ ਰਿਹਾ। ਬਹੁਤ ਇੰਜੋਏ ਕੀਤਾ ਉਸ ਚੀਜ਼ ਨੂੰ, ਜਿੰਨੇ ਅਸੀਂ ਭਰੇ ਮਨ ਨਾਲ ਗਏ ਵੀ ਆ, ਪਰ ਉਸ ਚੀਜ਼ ਦੇ ਵਿੱਚੋਂ ਇੱਕ ਪੋਜ਼ਿਟਿਵਿਟੀ ਵੀ ਸਾਹਮਣੇ ਆਈ। ਸੋ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਬਹੁਤ ਸਾਰੀਆਂ ਸਟੇਟ ਅਜਿਹੀਆਂ ਜਿੱਥੇ ਹੈਲਮਟ ਲਾਅ ਨਹੀਂ ਹੈਗੇ, ਕੀ ਕੈਲੀਫੋਰਨੀਆ ਵਾਲੇ ਹੁਣ ਅਸੈਂਬਲੀ ਦੇ ਵਿੱਚ ਕਿੱਦਾਂ ਸਪੋਰਟ ਨੂੰ ਲੈ ਕੇ ਕਿੱਦਾਂ ਆ ਪਰਸਨ ਜਿਹੜੇ ਉਹ ਸੁਣਦੇ ਇਸ ਗੱਲ ਨੂੰ, ਮੰਨਣ ਦੇ ਵੱਲ ਨੂੰ ਹੈ ਹਾਮੀ? ਇਸ ਦੇ ਬਾਰੇ ਤਾਂ ਹਜੇ ਤਾਂ ਕੁਝ ਐਡਾ ਨਹੀਂ ਕਹਿ ਸਕਦੇ, ਪਰ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਬਈ ਉਹਨਾਂ ਨੇ ਉਹ ਆਸਰਾ ਦੇ ਕੇ ਇਹਨੂੰ ਅੱਗੇ ਵਧਾਉਣਾ ਤੇ ਕਿਰਪਾ ਰਹੂਗੀ ਤਾਂ ਜ਼ਰੂਰ ਚੜ੍ਹਦੀ ਕਲਾ ਹੋਊਗੀ ਤੇ ਦਸਤਾਰਾਂ ਦੇ ਵਿੱਚ ਰਾਈਡ ਕਰ ਸਕਾਂਗੇ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸੋ ਇਹ ਸਨ ਸਿੱਖ ਮੋਟਰਸਾਈਕਲ ਕਲੱਬ ਵਾਲੇ ਸਾਡੇ ਵੀਰ, ਜਿਹੜੇ ਕਿ ਪਿਛਲੇ ਕਈ ਵਰ੍ਹਿਆਂ ਤੋਂ ਇਦਾਂ ਹੀ ਰਾਈਡ ਕਰਦੇ ਆ ਰਹੇ ਆ। ਇਹਨਾਂ ਨੇ 10ਵੀਂ ਜਿਹੜੀ ਬਰਸੀ ਦੇ ਮੌਕੇ ਦੇ ਉੱਤੇ ਵਿਸਕੌਨਸਨ ਓਕ ਕ੍ਰੀਕ ਦੇ ਵਿੱਚ ਜੋ ਹੋਇਆ ਸੀ, ਉੱਥੇ ਇੱਕ ਕਾਫੀ ਲੰਬੀ ਰਾਈਡ, ਕਈ ਹਜ਼ਾਰ ਮੀਲ ਦੀ ਜਿਹੜੀ ਰਾਈਡ ਆ ਉਹਨਾਂ ਨੇ ਉਸ ਟਾਈਮ ਦੇ ਉੱਤੇ ਇਹ ਕੀਤੀ ਸੀਗੀ, ਜਿਹਦੇ ਨਾਲ ਪਹਿਚਾਣ ਵੀ ਵਧੀਆ, ਇੰਜੋਏ ਵੀ ਕੀਤਾ ਹੈ। ਤੇ ਬਹੁਤ ਸਾਰੀਆਂ ਅਜਿਹੀਆਂ ਸਟੇਟਸ ਵਿੱਚ ਜਿੱਥੇ ਵਿਦਆਊਟ ਹੈਲਮਟ ਇਹਨਾਂ ਨੂੰ ਅਲਾਓ ਸੀਗਾ, ਦਸਤਾਰਾਂ ਦੇ ਨਾਲ ਇਹਨਾਂ ਨੇ ਕੀਤਾ। ਹੁਣ ਕੈਲੀਫੋਰਨੀਆ ਦੇ ਵਿੱਚ ਸੈਨੇਟ ਦੇ ਵਿੱਚ ਆਲਰੇਡੀ ਇਹ ਬਿੱਲ ਪਾਸ ਹੋ ਚੁੱਕਾ ਆ, ਅਸੈਂਬਲੀ 'ਚ ਜਾਣਾ ਆ। ਤੁਸੀਂ ਵੀ ਆਪਣੇ ਲੋਕਲ ਅਸੈਂਬਲੀ ਪਰਸਨ ਨੂੰ ਇਸ ਬਿੱਲ ਦੀ ਹੱਕ ਦੇ ਲਈ, ਵੋਟ ਦੇ ਵਿੱਚ ਹੱਕ 'ਚ ਪਾਉਣ ਦੇ ਲਈ ਤੁਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ, ਅਪੀਲ ਕਰ ਸਕਦੇ ਆ, ਤਾਂ ਜੋ ਇਹਨਾਂ ਦੇ ਕਰਕੇ ਜਿਹੜੇ ਇਹਨਾਂ ਨੇ ਕੋਸ਼ਿਸ਼ ਕੀਤੀ, ਬਾਕੀ ਵੀ ਜਿਹੜੇ ਸਿੱਖ ਆ ਉਹ ਵੇਲੇ ਕੁ ਜਦੋਂ ਵੀ ਉਹਨਾਂ ਦਾ ਮਨ ਕਰੇ ਉਹ ਬਾਈਕ ਦਸਤਾਰਾਂ ਦੇ ਸਮੇਤ ਜਿਹੜੀ ਉਹ ਚਲਾ ਸਕਣ। ਸੋ ਇੰਨੀਆਂ ਗੱਲਾਂ ਦੇ ਨਾਲ ਇਜਾਜ਼ਤ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਜੋ ਹੈ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਜਿੰਨੀਆਂ ਵੀ ਸਾਧ ਸੰਗਤਾਂ ਨੇ ਗੁਰੂ ਕਾ ਲੰਗਰ ਅਤੇ ਚਾਹ ਪਾਣੀ ਦਾ ਲੰਗਰ ਛਕ ਲਏ ਹਨ, ਉਹਨਾਂ ਨੂੰ ਬੇਨਤੀ ਹੈ
ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ। ਔਰ ਜਿਹੜੀਆਂ ਸੰਗਤਾਂ ਮੱਥਾ ਟੇਕ ਰਹੀਆਂ ਹਨ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਚੁੱਪਚਾਪ ਜੋ ਹੈ ਸਤਿਗੁਰ ਨੂੰ ਨਮਸਕਾਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਜੋ 15 ਮਿੰਟ ਵਾਸਤੇ ਸੰਗਤਾਂ ਦੇ ਨਾਲ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁੱਲ ਆਲਮ ਦੀ ਸੱਚੀ ਸਰਕਾਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਜੁੜ ਬੈਠੀ ਸਾਧ ਸੰਗਤ ਜੀਓ, ਗੱਜ ਕੇ ਫਤਿਹ ਦਾ ਸਾਂਝ ਫਤਿਹ ਵਿੱਚ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਸ਼ਹੀਦ ਸਾਡੇ ਲਈ ਚਾਨਣ ਮੁਨਾਰੇ ਨੇ। ਅੱਜ ਦੇ ਸਮੇਂ ਦੇ ਵਿੱਚ ਜੋ 18ਵੀਂ ਸਦੀ ਤੋਂ ਬਾਅਦ ਸਾਡੇ ਤੇ ਥੋਪਿਆ ਗਿਆ ਨੇਸ਼ਨ ਸਟੇਟ ਦਾ ਜਿਹੜਾ ਢਾਂਚਾ ਆ, ਜਿਹੜਾ ਸਿੱਖ ਆਜ਼ਾਦ ਹਸਤੀ ਨੂੰ ਇੱਕ ਗੁਲਾਮ ਨਾਗਰਿਕ ਦੇ ਰੂਪ ਦੇ ਵਿੱਚ ਦੁਨੀਆ ਨੂੰ ਵਿਚਰਨ ਦੇ ਵਿੱਚ ਮਜਬੂਰ ਕਰ ਰਿਹਾ ਹੈ, ਉਸ ਚੀਜ਼ ਦੇ ਖਿਲਾਫ ਜੂਨ 1984 ਦੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰੀਆਂ ਕਿ ਜਿਹੜਾ ਸਟੇਟ ਦਾ ਸਟਰਕਚਰ ਆ, ਜਿਹੜਾ ਕਹਿੰਦਾ ਆ ਕਿ ਜਿਹੜੀ ਪਾਤਸ਼ਾਹੀ ਆ, ਸੋਵਰਨਟੀ ਆ, ਉਹ ਸਟੇਟ ਦੀ ਆ, ਤਾਂ ਉਹਦੇ ਮੁਕਾਬਲੇ ਦੇ ਵਿੱਚ ਨਾ ਕੋਈ ਹਥਿਆਰ ਚੱਕ ਸਕਦਾ, ਨਾ ਕੋਈ ਉਹਦੇ ਮੁਕਾਬਲੇ ਦੇ ਵਿੱਚ ਆਪਣੀ ਪਾਤਸ਼ਾਹੀ ਦਾ ਦਾਅਵਾ ਕਾਇਮ ਰੱਖ ਸਕਦਾ। ਉਹਨਾਂ ਨੇ ਤੁਹਾਨੂੰ ਇੱਕ ਗੁਲਾਮ ਨਾਗਰਿਕ ਤੱਕ ਹੀ ਕਨਫਾਈਨ ਕਰਨਾ ਆ। ਉਹ ਚਾਹੁੰਦੇ ਆ ਕਿ ਤੁਸੀਂ ਇੱਕ ਪਾਸੇ ਆਪਣੀ ਧਾਰਮਿਕ ਗੱਲ ਕਰੋ, ਦੂਜੇ ਪਾਸੇ ਤੁਸੀਂ ਸੂਬੇਦਾਰੀ ਦੀ ਸਿਆਸਤ ਦੇ ਵਿੱਚ ਲੈ ਕੇ ਚੋਣਾਂ ਦੀ ਖੇਡ ਦੇ ਵਿੱਚ ਪੈ ਕੇ ਆਪਣੀ ਪੋਲੀਟੀਕਲ ਗੱਲ ਕਰੋ। ਤੁਹਾਡੀ ਨਿਆਰਾਪਨ, ਤੁਹਾਡੀ ਆਜ਼ਾਦ ਹੋਂਦ ਹਸਤੀ ਨੂੰ ਉਹਨਾਂ ਨੇ ਇੱਕ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਆ। ਤਾਂ ਜੂਨ 1984 ਦੀ ਸ਼ਹੀਦਾਂ ਦੀ ਸਾਨੂੰ ਸਭ ਤੋਂ ਵੱਡੀ ਦੇਣ ਇਹ ਆ ਕਿ ਉਹਨਾਂ ਨੇ ਇਹ ਦੁਨੀਆ ਦੇ ਬਣਾਏ ਹੋਏ ਢਾਂਚੇ, ਜਿਹੜਾ ਤਕਰੀਬਨ ਲਗਾਤਾਰ ਦਹਾਕੇ ਪਦ ਚੱਲਦਾ ਆਇਆ ਸੀਗਾ, ਤਾਂ ਸਿੱਖ ਜਦੋਂ ਭਾਰਤ ਆਜ਼ਾਦ ਹੋਇਆ ਇਸ ਗਲਤਫਹਿਮੀ ਦੇ ਵਿੱਚ ਸੀ ਕਿ ਹੁਣ ਅਸੀਂ ਵੀ ਆਜ਼ਾਦ ਹਾਂ, ਜਾਂ ਅੱਜ ਦੇ ਸਮੇਂ ਦੇ ਵਿੱਚ ਅਮਰੀਕਾ ਵਰਗੇ ਦੇਸ਼ਾਂ, ਕੈਨੇਡਾ, ਇੰਗਲੈਂਡ ਵਿੱਚ ਅਸੀਂ ਆਪਣੀ ਨਿੱਜ ਦੇ ਪਰਿਵਾਰ ਵੱਲੋਂ ਅਸੀਂ ਸੁੱਖ ਸਹੂਲਤਾਂ ਪ੍ਰਾਪਤ ਕਰ ਲੈਂਦੇ ਹਾਂ, ਤਾਂ ਅਸੀਂ ਫੇਰ ਵੀ ਗਲਤਫਹਿਮੀ ਦੇ ਵਿੱਚ ਰਹਿੰਦੇ ਹਾਂ ਕਿ ਅਸੀਂ ਮਾਇਆ ਇਕੱਠੀ ਕਰ ਲਈ ਆ, ਸ਼ਾਇਦ ਅਸੀਂ ਆਜ਼ਾਦ ਹਾਂ। ਪਰ ਇਹ ਦੇਸ਼ ਜਿੱਦਾਂ ਇੰਡੀਆ ਦਾ ਦੇਸ਼ ਆ, ਉਹੀ ਢਾਂਚੇ ਬਣੇ ਹੋਏ ਆ ਜਿੱਥੇ ਤੁਹਾਨੂੰ ਇੱਕ ਗੁਲਾਮ ਨਾਗਰਿਕ ਬਣ ਕੇ ਤੁਹਾਨੂੰ ਹੱਕ ਤਾਂ ਅਧਿਕਾਰ ਦੀ ਗੱਲ ਕਰਨੀ ਪੈਂਦੀ ਆ, ਜਾਂ ਤੁਹਾਨੂੰ ਤੁਹਾਡੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਰਨੀ ਪੈਂਦੀ ਆ। ਤੁਹਾਨੂੰ ਮੰਗਤੇ ਦੇ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਰੱਖਣੀਆਂ ਪੈਂਦੀਆਂ ਆਪਣੀਆਂ ਮੰਗਾਂ, ਆਪਣੇ ਬੱਚਿਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਕਿ ਇਹਨਾਂ ਲਾਸ਼ਾਂ ਦੇ ਪਿੱਛੇ ਸਾਨੂੰ ਇਨਸਾਫ ਦਿਓ। ਐਦਾਂ ਇਨਸਾਫ ਨਹੀਂ ਮਿਲਦਾ। ਸਾਡੇ ਜੂਨ 1984 ਦੇ ਜਿਹੜੇ ਸ਼ਹੀਦ ਆ, ਉਹਨਾਂ ਨੇ ਫੇਰ ਇੱਕ ਵਾਰੀ ਖਾਲਸੇ ਦਾ ਓਟ, ਖਾਲਸੇ ਦੀ ਸ਼ਕਤੀ ਹਥਿਆਰਾਂ ਦੇ ਵਿੱਚ ਪਾ ਕੇ ਮੀਰੀ ਪੀਰੀ ਦੇ ਸੰਕਲਪ ਨੂੰ ਕਾਇਮ ਰੱਖਦਿਆਂ ਹੋਇਆਂ ਖਾਲਸੇ ਦੀ ਦੁਨੀਆ ਦੇ ਵਿੱਚ ਇੱਕ ਵਾਰੀ ਫੇਰ ਸਿਰ ਤਾਂ ਕਰਕੇ ਜੀਣ ਜੋਗੇ ਸਾਨੂੰ ਕਰਤਾ। ਉਹਨਾਂ ਦੀ ਇਹ ਵੱਡੀ ਦੇਣ ਆ। ਤਾਂ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਉਹ ਜਿਹੜਾ ਉਹ ਰਾਹ ਦਿਖਾ ਕੇ ਗਏ ਆ, ਉਸ ਰਾਹ ਦੇ ਵਿੱਚ ਯਕੀਨ ਕਰਨਾ ਪੈਣਾ। ਐਦਾਂ ਦਾ ਕੋਈ ਰਾਹ ਨਹੀਂ ਹੈਗਾ ਜਿੱਥੇ ਅਸੀਂ ਆਪਣੀ ਮੰਗ ਰੱਖ ਕੇ, ਜਾਂ ਜਿੱਥੇ ਅਸੀਂ ਜਿਹੜੀ ਸਾਡੇ ਤੇ ਜ਼ੁਲਮ ਕਰਦੀ ਹੋਈ ਸਰਕਾਰ ਆ ਉਹਨੂੰ ਅਸੀਂ ਕਨਵਿੰਸ ਕਰ ਸਕੀਏ, ਜਾਂ ਜਮਹੂਰੀਅਤ ਦੀ ਗੱਲ ਕਰ ਸਕੀਏ, ਜਾਂ ਡੈਮੋਕ੍ਰੇਸੀ ਦੀ ਗੱਲ ਕਰ ਸਕੀਏ। ਐਦਾਂ ਦਾ ਕੋਈ ਰਾਹ ਨਹੀਂ ਹੈਗਾ ਦੁਨੀਆ ਦੇ ਵਿੱਚ ਜਿਹੜਾ ਤੁਹਾਨੂੰ ਆਜ਼ਾਦੀ ਦੀ ਮੰਜ਼ਿਲ ਤੱਕ ਲੈ ਕੇ ਜਾਊਗਾ। ਇਹ ਜਿਹੜੇ ਸਟੇਟ ਬਣੇ ਨੇ, ਇਹ ਢਾਂਚੇ ਆ, ਇਹ ਵੀ ਹਥਿਆਰਾਂ ਦੇ ਜ਼ੋਰ ਦੇ ਉੱਤੇ ਕਾਇਮ ਰੱਖੇ ਆ। ਜਿਹੜਾ ਇਹਨਾਂ ਦੀ ਕਾਨੂੰਨ ਦਾ ਦਾਇਰਾ, ਜਦੋਂ ਤੁਸੀਂ ਇਹਨੂੰ ਪਾਰ ਕਰ ਜਾਂਦੇ ਆ ਉਦੋਂ ਫਿਰ ਹਥਿਆਰ ਵਰਤਦੇ ਆ। ਜਦੋਂ ਤੁਸੀਂ ਉਹਨਾਂ ਦੇ ਮੋਹਰੇ ਉਹ ਚੀਜ਼ ਮੰਗਦੇ ਆ ਜਿਹੜੀ ਉਸ ਸਟੇਟ ਨੇ ਕਿਹਾ ਕਿ ਤੁਹਾਨੂੰ ਇਸ ਚੀਜ਼ ਮੰਗਣ ਦਾ ਅਧਿਕਾਰ ਨਹੀਂ ਹੈਗਾ, ਉਸ ਚੀਜ਼ ਦਾ ਨਾਂ ਹੈਗਾ ਤੁਹਾਡੀ ਆਜ਼ਾਦੀ, ਖਾਲਿਸਤਾਨ। ਜਦੋਂ ਤੁਸੀਂ ਉਸ ਚੀਜ਼ ਨੂੰ ਹੱਥ ਪਾਉਣੇ ਆ, ਫਿਰ ਤੁਹਾਡੇ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਕੀਤਾ ਜਾਂਦਾ। ਇਹ ਸਟੇਟ ਦਾ ਇੱਕ ਹਿੱਸਾ ਆ ਜਿੱਥੇ ਕਾਨੂੰਨ ਆ, ਦੂਜੇ ਪਾਸੇ ਤੁਹਾਡੀ ਨਸਲਕੁਸ਼ੀ ਆ। ਇਹ ਕੋਈ ਗੈਰ ਕਾਨੂੰਨੀ ਚੀਜ਼ ਨਹੀਂ ਹੈਗੀ। ਇਹ ਸੰਵਿਧਾਨ ਨੂੰ, ਇਸ ਸਟੇਟ ਦੇ ਢਾਂਚੇ ਨੂੰ ਕਾਇਮ ਰੱਖਣ ਵਾਸਤੇ ਜ਼ੁਲਮ ਆ। ਇਸ ਸਟੇਟ ਦਾ ਜਿਹੜਾ ਨੀਂਹ ਆ, ਇਹ ਹਮੇਸ਼ਾ ਜ਼ੁਲਮ ਹੀ ਰਿਹਾ। ਅਮਰੀਕਾ ਦਾ ਦੇਸ਼ ਵੀ ਇੱਥੇ ਦੇ ਮੂਲ ਨਿਵਾਸੀ ਲੋਕਾਂ ਦਾ ਕਤਲ ਕਰਕੇ, ਉਹਨਾਂ ਨੂੰ ਨਸ਼ਿਆਂ ਦੇ ਆਦੀ ਬਣਾ ਕੇ, ਉਹਨਾਂ ਨੂੰ ਇੱਕ ਖੂੰਜੇ ਡੱਕ ਕੇ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ। ਇਹ ਦੁਨੀਆ ਦੀ ਸਤਾ ਦਾ ਨਿਯਮ ਆ। ਇਹਨਾਂ ਨੇ ਹਮੇਸ਼ਾ ਜ਼ੁਲਮ ਦੇ ਆਧਾਰ ਤੇ ਆਪਣਾ ਰਾਜ ਕਾਇਮ ਕਰਨਾ। ਸਿੱਖਾਂ ਦੇ
ਹਲੇਮੀ ਰਾਜ ਦੀ ਨਿਯਮ ਆ ਕਿ ਅਸੀਂ ਇਦਾਂ ਦਾ ਸਰਬੱਤ ਦੇ ਭਲੇ ਵਾਲਾ ਰਾਜ ਸਿਰਜਣਾ। ਹਮੇਸ਼ਾ ਸਿੱਖਾਂ ਦਾ ਇਹੀ ਮੰਜ਼ਿਲ ਰਿਹਾ ਆ। ਜਦੋਂ ਕਰਤਾਰਪੁਰ ਵਸਾਇਆ, ਜਦੋਂ ਅੰਮ੍ਰਿਤਸਰ ਦਾ ਸ਼ਹਿਰ ਵਸਾਇਆ, ਗੁਰੂ ਸਾਹਿਬ ਨੇ ਸਾਨੂੰ ਇਸ ਦੁਨੀਆ ਦੇ ਵਿੱਚ ਇਸ ਮਿਸ਼ਨ ਲਈ ਤੋਰਿਆ ਆ ਕਿ ਗਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ। ਜਦੋਂ ਸਾਡਾ ਆਪਣਾ ਦੇਸ਼ ਕਾਇਮ ਹੁੰਦਾ ਉਦੋਂ ਖਾਲਸੇ ਦੀ ਮਿਸ਼ਨ ਖਤਮ ਨਹੀਂ ਹੁੰਦੀ, ਉਦੋਂ ਅਸਲੀ ਰੂਪ ਦੇ ਵਿੱਚ ਉਦੋਂ ਸਾਡੀ ਮਿਸ਼ਨ ਸ਼ੁਰੂ ਹੁੰਦੀ ਆ ਕਿ ਅਸੀਂ ਦੁਨੀਆ ਦੇ ਵਿੱਚ ਖਾਲਸਾ ਰਾਜ, ਸਰਬੱਤ ਦੇ ਭਲੇ ਦਾ ਰਾਜ। ਜਿੱਦਾਂ ਅੱਜ ਮੈਂ ਦੇਖਿਆ ਇੱਥੇ ਅਮਰੀਕਾ ਆਪਣੇ ਆਪ ਨੂੰ ਬਹੁਤ ਵੱਡੀ ਦੁਨੀਆ ਦੀ ਰਾਜਧਾਨੀ ਮੰਨਦੀ ਆ। ਇੱਥੇ ਲੋਕੀ ਗਰੀਬ ਹੋਏ ਐਡੇ ਵੱਡੇ ਰਾਜਧਾਨੀ ਦੇ ਦੇਸ਼ ਦੇ ਵਿੱਚ ਸੜਕਾਂ ਉੱਤੇ ਜੀ ਰਹੇ ਆ। ਇੰਗਲੈਂਡ ਵੀ ਇਹੀ ਕੁਛ ਆ, ਉੱਥੇ ਵੀ ਕਹਿੰਦੇ ਆ ਕਿ ਰਾਣੀ ਉਹ ਮਰ ਗਈ ਆ, ਚਲੋ ਉਹਦਾ ਮੁੰਡਾ ਹੁਣ ਰਾਜਾ, ਕਹਿੰਦੇ ਉਹ ਰਾਜੇ ਦਾ ਮੁਲਕ ਆ। ਉਸ ਰਾਜੇ ਦੇ ਮੁਲਕ ਦੇ ਵਿੱਚ ਵੀ ਉੱਦਾਂ ਹੀ ਲੋਕੀ ਭੁੱਖੇ ਨੰਗੇ ਸੜਕਾਂ ਤੇ ਸੌਂਦੇ ਆ। ਖਾਲਸੇ ਦੇ ਰਾਜ ਦੇ ਵਿੱਚ ਆ ਮਜਾਲ ਕਿਹਾ ਕਿ ਕੋਈ ਭੁੱਖਾ ਮਰ ਜਾਵੇ। ਸਾਨੂੰ ਤਾਂ ਪਹਿਲੇ ਹੀ ਤੋੜਿਆ ਹੋਇਆ ਗੁਰੂ ਸਾਹਿਬ ਨੇ ਆਖਰੀ ਜਿੱਤ ਸਾਡੀ ਝੋਲੀ ਪਾ ਕੇ ਕਿ ਤੁਸੀਂ ਦੁਨੀਆ ਦੀ ਰੱਖਿਆ ਕਰਨੀ ਆ, ਤੁਸੀਂ ਲੰਗਰ ਲਾਉਣੇ ਆ, ਤੁਸੀਂ ਗਰੀਬਾਂ ਦਾ ਨੰਗ ਗੱਜਣਾ, ਇਹ ਤੁਹਾਡਾ ਦੁਨੀਆ ਦੇ ਵਿੱਚ ਰੋਲ ਆ। ਸੋ ਜਿੱਥੇ ਵੀ ਖਾਲਸਾ ਜਾਂਦਾ ਉੱਥੇ ਸਾਡੇ ਨਿਸ਼ਾਨ ਸਾਹਿਬ ਜਾਂਦੇ, ਉੱਥੇ ਲੰਗਰ ਲੱਗਦੇ। ਸਾਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਲੋਕੀ ਭੁੱਖੇ ਮਰਨ, ਕਿ ਲੋਕੀ ਗਰੀਬ ਹੋ ਕੇ ਉਹ ਰੋਲਣ। ਸੋ ਸਾਡੇ ਦੁਨੀਆ ਦੇ ਵਿੱਚ ਅੱਜ ਵੀ, ਜਦੋਂ ਉਦੋਂ ਸੀਗਾ, ਅੱਜ ਦੇ ਸਮੇਂ ਵਿੱਚ ਵੀ ਖਾਲਿਸਤਾਨ ਦੀ ਦੁਨੀਆ ਨੂੰ ਲੋੜ ਆ। ਸਿੱਖਾਂ ਨੂੰ ਤਾਂ ਬਿਲਕੁਲ ਹੀ ਲੋੜ ਆ। ਤੁਹਾਡੇ ਖਾਲਿਸਤਾਨ ਤੋਂ ਬਿਨਾਂ ਇੱਥੇ ਕੋਈ ਗੁਜ਼ਾਰਾ ਨਹੀਂ ਹੋਣਾ। ਆਉਣ ਵਾਲੀਆਂ ਪੀੜ੍ਹੀਆਂ, ਬੱਚੇ ਤੁਹਾਡੇ ਸਾਡੀ ਬੋਲੀ ਤੋਂ ਵੀ ਵਾਂਝੇ ਜਾਓਗੇ। ਬੱਚੇ ਹੁਣ ਵੀ ਇੰਗਲੈਂਡ ਦੇ ਦੇਸ਼ ਵਿੱਚ, ਅਮਰੀਕਾ ਦੇ ਦੇਸ਼ਾਂ ਦੇ ਵਿੱਚ ਰਹਿ ਕੇ ਡੋਮੈਸਟੀਕੇਟ ਹੋਈ ਜਾਂਦੇ ਆ। ਦੁਸ਼ਮਣ ਤੁਹਾਡੇ ਬੱਚਿਆਂ ਨੂੰ ਭਰਾ ਰਿਹਾ। ਇੱਥੇ ਬੱਚੇ ਅਮਰੀਕਾ ਦਾ ਨਿਸ਼ਾਨ ਸਾਹਿਬ ਚੱਕ ਕੇ ਤੁਰੇ ਫਿਰਦੇ ਆ ਨਗਰ ਕੀਰਤਨਾਂ ਦੇ ਵਿੱਚ। ਕੈਨੇਡਾ ਦੇ ਵਿੱਚ ਵੀ ਇਹੀ ਹਾਲ ਆ। ਇੰਗਲੈਂਡ ਦੇ ਵਿੱਚ ਵੀ ਅਸੀਂ ਰੋਕਿਆ ਕਿ ਤੁਸੀਂ ਨਾ ਉਸ ਰਾਜਧਾਨੀ ਦਾ ਜਿੱਥੇ ਗੁਰੂ ਸਾਹਿਬ ਦਾ ਨਿਸ਼ਾਨ ਆ, ਜਿੱਥੇ ਅਸੀਂ ਕਹਿੰਦੇ ਕੁੱਲ ਉਹ ਇਹ ਦੁਨੀਆ ਦਾ ਸੱਚੀ ਤਖਤ ਆ, ਇਹ ਕੁੱਲ ਆਲਮ ਦਾ ਸੱਚੀ ਸਰਕਾਰ ਆ, ਇਹ ਸੱਚੇ ਪਾਤਸ਼ਾਹ ਆ। ਐਡਾ ਵੱਡਾ ਦਰਜਾ ਸਿੰਘਾਂ ਨੇ, ਸਿੰਘਣੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਗੁਰੂ ਸਾਹਿਬ ਨੂੰ ਦੱਸਿਆ ਕਿ ਸਿਰਫ ਤਾਂ ਸਿਰਫ ਗੁਰੂ ਸਾਹਿਬ ਹੀ ਲਾਇਕ ਆ ਤਖਤ ਤੇ ਬੈਠਣ ਵਾਸਤੇ। ਸਿਰਫ ਤਾਂ ਸਿਰਫ ਗੁਰੂ ਸਾਹਿਬ ਦਾ ਰਾਜ ਇਸ ਦੁਨੀਆ ਦੇ ਵਿੱਚ ਚੱਲ ਸਕਦਾ। ਉਹ ਸੱਚਾ ਰਾਜ ਆ, ਉਹ ਸਰਬੱਤ ਦੇ ਭਲੇ ਦਾ ਰਾਜ ਆ। ਇੱਥੇ ਦੁਨੀਆ ਦੇ ਵਿੱਚ ਕੋਈ ਰਾਜ ਨਹੀਂ ਜਿਹੜਾ ਬਰਾਬਰਤਾ ਕਰ ਸਕਦਾ ਗੁਰੂ ਸਾਹਿਬ ਦੀ। ਸੋ ਜਿੱਥੇ ਨਿਸ਼ਾਨ ਸਾਹਿਬ ਝੁਲਦੇ ਆ, ਜਿੱਥੇ ਪੰਜ ਪਿਆਰੇ ਹਾਜ਼ਰ ਨੇ, ਉੱਥੇ ਕਿੱਦਾਂ ਕਿਸੇ ਹੋਰ ਦੇਸ਼ ਦਾ ਝੰਡਾ ਝੁਲ ਸਕਦਾ। ਇਹਨਾਂ ਗੱਲਾਂ ਸਮਝਾਉਣ ਵਾਸਤੇ ਸਾਨੂੰ ਸਾਡੀ ਸਟੇਟ ਦੇ ਨਾਲ ਸਾਡਾ ਨਾਤਾ ਕੀ ਆ। ਇਹ ਗੋਰੇ ਸ਼ਾਹੀ ਦੀ ਦੁਨੀਆ ਦੇ ਵਿੱਚ, ਜਿਹਨੂੰ ਕੋਲੋਨਾਈਜ਼ਡ ਵਰਲਡ ਆਰਡਰ ਕਹਿੰਦੇ ਆ, ਇਸ ਦੁਨੀਆ ਦੇ ਵਿੱਚ ਖਾਲਸੇ ਦਾ ਉਹਦੀ ਪਾਤਸ਼ਾਹੀ ਦੇ ਨਾਲ ਕੀ ਨਾਤਾ ਆ, ਖਾਲਸੇ ਦਾ ਸਟੇਟ ਦੇ ਢਾਂਚੇ ਦੇ ਨਾਲ ਕੀ ਨਾਤਾ ਆ। ਸਾਨੂੰ ਕਿੱਦਾਂ ਜਾਗਰੂਕ ਕੀਤਾ ਉਹਨਾਂ ਨੇ, ਸ਼ਹੀਦਾਂ ਨੇ ਆਪਣੀਆਂ ਕੀਮਤੀਆਂ ਜਾਨਾਂ ਵਾਰ ਕੇ। ਹਰੇਕ ਇਨਸਾਨ ਆਪਣੀ ਨਿੱਜੀ ਜੀਵਨ ਦੇ ਵਿੱਚ ਬਹੁਤ ਕੁਝ ਸੈਕਰੀਫਾਈਸ ਕਰਦਾ। ਬੱਚਿਆਂ ਵਾਸਤੇ ਮਾਪੇ ਆਪਣੇ ਜਿਹੜੇ ਡ੍ਰੀਮ ਆ, ਜਿਹੜੀਆਂ ਇੱਛਾਵਾਂ ਹੁੰਦੀਆਂ, ਉਹ ਇੱਕ ਪਾਸੇ ਰੱਖ ਦਿੰਦੇ, ਤਿਆਗ ਦਿੰਦੇ ਆ। ਕੰਮ ਦੇ ਵਿੱਚ ਨੌਕਰੀਆਂ, ਮਜਬੂਰੀਆਂ ਕਰਕੇ ਬਹੁਤ ਕੁਝ ਤੁਸੀਂ ਤਿਆਗਦੇ ਆ। ਜਿਹੜੇ ਸਾਡੇ ਸ਼ਹੀਦ ਆ, ਉਹਨਾਂ ਨੇ ਆਪਣੀਆਂ ਸਭ ਤੋਂ ਜੋ ਕੀਮਤੀ ਚੀਜ਼ਾਂ ਸੀਗੀਆਂ, ਆਪਣੀ ਜਵਾਨੀ, ਆਪਣੇ ਬਿਰਧਪੁਣ ਦੇ ਵਿੱਚ ਬੱਚਿਆਂ ਦੇ ਕੋਲ ਬਹਿ ਕੇ ਐਸ਼ ਕਰਨੀ, ਆਪਣਾ ਸਭ ਕੁਝ ਉਹਨਾਂ ਨੇ ਕੌਮ ਲਈ ਤਿਆਗਿਆ। ਐਡੀ ਵੱਡੀ ਕੁਰਬਾਨੀ ਕਿ ਜਿਹੜੀ ਸਿੱਖੀ ਦੀ ਇਮਾਰਤ ਆ, ਜਿਹੜੇ ਸਾਡਾ ਪਾਤਸ਼ਾਹੀ ਦਾਵਾ ਆ, ਉਹ ਉੱਦਾਂ ਹੀ ਕਾਇਮ ਰਹਿ ਜਾਵੇ। ਜਦੋਂ ਮਰਜ਼ੀ ਤੁਸੀਂ ਆਓ, ਜਿੱਥੇ ਭਾਵੇਂ ਤੁਸੀਂ ਅੰਮ੍ਰਿਤ ਛਕਿਆ ਆ ਜਾਂ ਨਹੀਂ ਛਕਿਆ, ਜਦੋਂ ਤੁਸੀਂ ਪੰਥ ਦੇ ਕੋਲ ਆਓ, ਉਹ ਸਿੱਖੀ ਦੀ ਇਮਾਰਤ ਉੱਦਾਂ ਹੀ ਤੁਹਾਡੇ ਵਾਸਤੇ ਪਈ ਰਵੇ। ਐਡੀ ਵੱਡੀ ਲੰਬੀ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਸੀ। ਇੰਨੇ ਦ੍ਰਿੜਤਾ ਦੇ ਨਾਲ, ਹੌਂਸਲੇ ਦੇ ਨਾਲ, ਇੰਨਾ ਜਜ਼ਬੇ ਦੇ ਨਾਲ ਉਹਨਾਂ ਨੇ ਦੁਸ਼ਮਣ ਦੇ ਲੋਹੇ ਦੇ ਨਾਲ ਲੋਹਾ ਲੈ ਕੇ ਸਾਨੂੰ ਜਿਉਣ ਜੋਗਾ ਕੀਤਾ। ਉਹਨਾਂ ਦੀ ਕੁਰਬਾਨੀ ਤੋਂ ਅਸੀਂ ਸੇਧ ਲਈਏ, ਅਸੀਂ ਸਿੱਖੀਏ ਕਿ ਦੁਨੀਆ ਦੇ ਵਿੱਚ ਸਾਡਾ ਪੋਜੀਸ਼ਨ ਕੀ ਆ। ਸਾਡੇ ਅਸਲ ਦੇ ਵਿੱਚ ਜਿਹੜੀ ਸਾਡੇ ਖਾਲਸੇ ਪੰਥ ਦੀ ਮੀਰੀ ਪੀਰੀ ਦੀ ਸਿਆਸਤ, ਤਾਂ ਦੁਨਿਆਵੀ ਤੌਰ ਦੇ ਉੱਤੇ ਸਾਨੂੰ ਜਿਹੜੀ ਭੰਬਲ ਭੂਸੇ ਦੇ ਵਿੱਚ ਰੱਖਣ ਵਾਲੀ ਗੁਲਾਮ ਸੂਬੇਦਾਰੀ ਦੀ ਸਿਆਸਤ ਦਾ ਕੀ ਰੋਲ ਆ, ਤਾਂ ਸਾਡੀ ਜਿਹੜਾ ਅਸਲੀ ਰਾਜ ਦੀ ਖੇਡ ਆ, ਜਿਹਨੂੰ ਸਾਨੂੰ ਗੁਰੂ ਸਾਹਿਬ ਪ੍ਰੇਰਦੇ ਰਹੇ ਹਮੇਸ਼ਾ ਕਿ ਤੁਸੀਂ ਆਪਣੇ ਵਾਸਤੇ ਨਹੀਂ ਜੀਣਾ, ਤੁਸੀਂ ਪੰਥ ਵਾਸਤੇ ਜੀਣਾ। ਪੰਥ ਦਾ ਰੋਲ ਆ ਗਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ। ਉਸ ਚੀਜ਼ ਵਾਸਤੇ ਤੁਸੀਂ ਜਿਉਣਾ ਆ। ਤੁਸੀਂ ਆਪਣੇ ਸ਼ਸਤਰਾਂ ਦੇ ਵਿੱਚ ਓਟ ਆਸਰਾ ਰੱਖੋ, ਤੁਸੀਂ ਆਪਣੇ ਕਮਰ ਕਸੇ ਕਰੋ, ਤੁਸੀਂ ਤੁਰੋ। ਹੁਣ ਦੁਨੀਆ ਦੇ ਵਿੱਚ ਜਿੱਦਾਂ ਪਹਿਲਾਂ ਕਿਹਾ ਸੀ, ਕੋਈ ਰਾਹ ਨਹੀਂ ਹੈਗਾ। ਜਿਹੜਾ ਉਹਨਾਂ ਨੇ ਸ਼ਹੀਦਾਂ ਨੇ ਰਾਹ ਦਿਖਾਇਆ, ਉਹੀ ਰਾਹ ਆ। ਆਉਣ ਵਾਲੇ ਸਾਲ 40 ਸਾਲ ਹੋ ਜਾਣੇ ਆ। 40 ਸਾਲ ਦੇ ਵਿੱਚ ਕੋਈ ਵੀ ਦੇਸ਼ ਨੇ ਤੁਹਾਡੀ ਦਰਦ ਦੀ ਕਹਾਣੀ ਕੋਈ ਦੇਸ਼ ਨੇ ਸੁਣੀ ਨਹੀਂ। ਕਿਸੇ ਦੇਸ਼ ਨੇ ਤਾਂ ਸਾਡੇ
ਰਾਜ ਦੇ ਵਿੱਚ ਕੋਈ ਫੌਜ ਨਹੀਂ ਭੇਜੀ, ਕੋਈ ਅਸਲਾ ਨਹੀਂ ਦਿੱਤਾ, ਕੋਈ ਸਾਨੂੰ ਬਸ ਉਹ ਤੋਂ ਬਜਾਏ ਇੰਡੀਆ ਦੀ ਸਰਕਾਰ ਦੇ ਕਹਿਣ ਦੇ ਉੱਤੇ ਉਹਨਾਂ ਦੇ ਪਾਬੰਦੀਆਂ ਲਾਈਆਂ ਕਿ ਤੁਸੀਂ ਜਹਾਜ਼ਾਂ ਤੇ ਨਹੀਂ ਚੜ ਸਕਦੇ, ਪਾਬੰਦੀਆਂ ਲਾਈਆਂ ਤੁਸੀਂ ਫੰਡ ਨਹੀਂ ਇਕੱਠੇ ਕਰ ਸਕਦੇ, ਪਾਬੰਦੀਆਂ ਲਾਈਆਂ ਕਿ ਤੁਹਾਡੇ ਬੈਂਕ ਅਕਾਊਂਟ ਬੰਦ ਕੀਤੇ ਜਾਵੇ। ਉੱਥੇ ਇੰਗਲੈਂਡ ਦੇ ਵਿੱਚ 3 ਸਾਡੇ ਭਰਾਵਾਂ ਨੂੰ ਝੂਠੇ ਕੇਸ ਦੇ ਵਿੱਚ ਭਾਰਤ ਦੇ ਹਵਾਲੇ ਕਰਨ ਦਾ ਕੇਸ ਉੱਥੇ ਇੰਗਲੈਂਡ ਚੱਲਿਆ। ਜੱਗੀ ਵਰਗੇ ਵੀਰ ਜੇਲ੍ਹਾਂ ਦੇ ਵਿੱਚ ਬੈਠੇ ਆ। ਇੱਥੋਂ ਦੀ ਇੰਗਲੈਂਡ ਦੀ ਸਰਕਾਰ ਨੇ ਉਹਨਾਂ ਨੂੰ ਸੂਹ ਦਿੱਤੀ ਤਾਂ ਜੱਗੀ ਜੇਲ੍ਹ ਦੇ ਵਿੱਚ ਗਿਆ। ਪੈਰ ਪੈਰ ਤੇ ਇਹ ਸਰਕਾਰਾਂ ਹਮੇਸ਼ਾ ਇੰਡੀਅਨ ਸਟੇਟ ਕਰਕੇ ਉਹ ਮੰਡੀ ਆ ਉਹਦੇ ਨਾਲ ਭੁਗਤਦੀਆਂ ਆ। ਇਹਨਾਂ ਨੇ ਤੁਹਾਡੀ ਕੋਈ ਅਪੀਲ ਦਲੀਲ ਨਹੀਂ ਸੁਣਨੀ। 40 ਸਾਲ ਹੋ ਜਾਣੇ ਅਗਲੇ ਸਾਲ ਦੇ ਵਿੱਚ। ਅਸੀਂ ਉਹ ਸ਼ਹੀਦਾਂ ਦੇ ਜੀਵਨ ਵੱਲ ਦੇਖੀਏ, ਅਸੀਂ ਉਹ ਸ਼ਹੀਦਾਂ ਦਾ ਜਿਹੜਾ ਉਹਨਾਂ ਨੇ ਬਿਲਕੁਲ ਓਟ ਆਸਰਾ ਗੁਰੂ ਸਾਹਿਬ ਦੇ ਵਿੱਚ ਰੱਖਿਆ, ਉਸ ਚੀਜ਼ ਵੱਲ ਦੇਖੀਏ, ਉਸ ਚੀਜ਼ ਨੂੰ ਅਸੀਂ ਸੇਧ ਲਈਏ ਤਾਂ ਉਸ ਚੀਜ਼ ਸਾਨੂੰ ਜ਼ਿੰਦਗੀ ਦਿੰਦੀ ਆ, ਨਾਲੇ ਰਾਹ ਦਿੰਦੀ ਆ। ਇਹੀ ਅਸਲੀ ਰਾਹ ਆ ਜਿਹਦੇ ਉੱਤੇ ਅਸੀਂ ਸਾਰਿਆਂ ਨੇ ਤੁਰਨਾ। ਜੇ ਨਹੀਂ ਤੁਰ ਸਕਦੇ, ਇੱਕ ਦੂਜੇ ਦੀ ਸਹਾਇਤਾ ਕਰੋ। ਜਿਹੜੇ ਜੂਝਣਾ ਚਾਹੁੰਦੇ ਆ, ਇੱਦਾਂ ਦਾ ਕੌਮ ਦੇ ਵਿੱਚ ਇੱਕ ਵਾਰੀ ਫੇਰ ਜਜ਼ਬਾ ਪੈਦਾ ਹੋਵੇ ਜਿਹੜਾ ਗੁਰੂ ਸਾਹਿਬ ਨੇ ਕਿਹਾ ਕਿ ਸ਼ਸਤਰ ਕੇ ਅਧੀਨ ਹੈ ਰਾਜ। ਅਸੀਂ ਆਪਣਾ ਵਿਸ਼ਵਾਸ ਉਹਨਾਂ ਚੀਜ਼ਾਂ ਵੱਲ ਇੱਕ ਵਾਰੀ ਫੇਰ ਦਈਏ ਜਿਹੜੀ ਜੂਨ ਦੇ ਸ਼ਹੀਦਾਂ ਦੀ ਅਸਲੀ ਦੇਣ ਆ ਸਾਨੂੰ, ਕਿ ਇਸ ਰਾਹ ਦੇ ਉੱਤੇ ਕਿੱਦਾਂ ਤੁਰਨਾ ਆ। ਇਹ ਸਭ ਤੋਂ ਕਠਿਨ ਖੇਡ ਆ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਪ੍ਰੇਮ ਦੀ ਖੇਡ ਆ, ਜਿਹਦੇ ਵਿੱਚ ਤੁਹਾਨੂੰ ਖੇਡਣ ਵਾਸਤੇ ਆਪਣਾ ਸੀਸ ਤਲੀ ਤੇ ਧਰਨਾ ਪੈਂਦਾ। ਉਸ ਖੇਡ ਖੇਡਣ ਦਾ ਕਿੱਦਾਂ ਤੁਹਾਡੇ ਵਿੱਚ ਚਾਹ ਪੈਦਾ ਕਰਨਾ। ਉਹਨਾਂ ਸ਼ਹੀਦਾਂ ਦੇ ਜੀਵਨ ਵੱਲ ਦੇਖੋ, ਉਹਨਾਂ ਸ਼ਹੀਦਾਂ ਦੇ ਜੀਵਨ ਦੀਆਂ ਕਹਾਣੀਆਂ, ਉਹਨਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਗਾਂ ਬੱਚਿਆਂ ਨੂੰ ਦਸੀਏ ਸੇ ਸਾਡੇ ਬੱਚਿਆਂ ਦੀ ਮਨ ਦੀ ਤਸਵੀਰ ਕਰਨ ਦੀ ਸ਼ਕਤੀ, ਉਹਨਾਂ ਦੀ ਇਮੈਜੀਨੇਸ਼ਨ ਦੇ ਵਿੱਚ ਉਹਨਾਂ ਦੇ ਰਾਜ ਦੇ ਸੁਪਨੇ ਭਰੇ ਹੋਣ। ਨਾ ਕਿ ਇੱਥੇ ਦੇ ਕੋਈ ਝੂਠੇ ਐਜੂਕੇਸ਼ਨ ਦੇਵੇ, ਨਾ ਕੋਈ ਇੱਥੇ ਦੇ ਕੋਈ ਮੰਗ ਤੇ ਬਣਾਉਣ ਦਾ ਜੋ ਇੱਥੇ ਸਾਨੂੰ ਸਾਰਾ ਸੰਕਲਪ ਸਿਖਾਉਂਦੇ ਆ, ਨਾ ਉਹ ਭਰਿਆ ਹੋਵੇ। ਬਸ ਸਾਡੇ ਆਉਣ ਵਾਲੀ ਪੀੜ੍ਹੀਆਂ ਨੇ ਰਾਜ ਕਾਇਮ ਕਰਨਾ ਬਹੁਤ ਵੱਡਾ ਕੰਮ ਆ ਸਾਡੇ ਅੱਗੇ। ਬਹੁਤ ਇਹ ਲੰਬੀ ਲੜਾਈ ਆ, ਔਖੇ ਪੈਂਡੇ ਲੰਬੇ ਰਾਹੇ ਇਸ਼ਕ ਦੇ ਆ, ਜਿਹਦੇ ਉੱਤੇ ਅਸੀਂ ਰਲ ਮਿਲ ਕੇ ਇੱਕ ਲੰਬਾ ਕਾਫਲਾ ਕੱਟ ਕੇ ਇੱਕ ਦੂਜੇ ਦਾ ਸਹਾਰਾ ਬਣ ਕੇ ਅਸੀਂ ਸੰਗਤ ਦੇ ਰੂਪ ਦੇ ਵਿੱਚ ਇਸ ਕਾਫਲੇ ਨੂੰ ਵਧਾਉਣਾ ਆ। ਤਾਂ ਅਸੀਂ ਨਿਸ਼ਾਨੇ ਵੱਲ ਵਧੀਏ ਤਾਂ ਉਸ ਨਿਸ਼ਾਨਾ ਜਿਹੜੇ ਗੁਰੂ ਸਾਹਿਬ ਦਾ ਸਾਨੂੰ ਇਹ ਵਾਅਦਾ ਆ ਕਿ ਖਾਲਸਾ ਰਾਜ ਕਰੂਗਾ, ਜੋ ਪੰਥ ਪ੍ਰਕਾਸ਼ ਦੇ ਵਿੱਚ ਵੀ ਦਰਜ ਆ ਕਿ ਅਸੀਂ ਨਵਾਬੀ ਕੱਦ ਚਾਹੇ ਲਏ ਥੇ ਹਮਕੋ ਸਤਿਗੁਰ ਬਚਨ ਪਾਤਸ਼ਾਹੀ, ਕਿ ਦੁਨੀਆ ਦਾ ਗੋਲ ਚੱਕਰ ਦੂਜੇ ਪਾਸੇ ਹੋ ਜਾਵੇ, ਧਰੂ ਧਾਰਾ ਅਸਮਾਨ ਦੇ ਵਿੱਚੋਂ ਡਿੱਗ ਸਕਦਾ, ਪਰ ਗੁਰੂ ਸਾਹਿਬ ਦਾ ਬਚਨ ਕਦੀ ਬੇਅਰਥ ਨਹੀਂ ਜਾ ਸਕਦਾ। ਉਸ ਚੀਜ਼ ਵੱਲ ਅਸੀਂ ਝਾਤੀ ਮਾਰੀਏ ਤਾਂ ਇਹ ਰਾਹ ਦੇ ਉੱਤੇ ਅਸੀਂ ਇਕੱਠੇ ਹੋ ਕੇ ਤੁਰੀਏ। ਰਾਜ ਕਰੇਗਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ ਨੂੰ ਅਸੀਂ ਦਿਲ ਦੇ ਵਿੱਚ ਧਰ ਕੇ ਹਮੇਸ਼ਾ ਸ਼ਹੀਦਾਂ ਦੀ ਯਾਦ ਨੂੰ ਰੱਖੀਏ। ਇਕੱਲੇ ਜੂਨ ਦੇ ਮਹੀਨੇ ਦੇ ਵਿੱਚ ਨਹੀਂ, ਪਰ ਪੂਰਾ ਜਿੰਨਾ ਵੀ ਅਸੀਂ ਜ਼ਿੰਦਗੀ ਜੀਦੀ ਆ, ਅਸੀਂ ਉਸ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਮੁੱਖ ਰੱਖੀਏ। ਸਾਡੇ ਜੀਣ ਦਾ ਤਾਂ ਹੀ ਲਾਭ ਆ, ਸਾਡੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਕਰਜ਼ ਆ ਉਹਨਾਂ ਸ਼ਹੀਦਾਂ ਦਾ, ਜਿਹੜੀ ਉਸ ਸਮੇਂ ਉਹਨਾਂ ਨੇ ਸਿੰਘਾਂ ਨੇ ਵਾਰ ਗਾਈ ਸੀ, ਸਿੱਖ ਵੀਰ ਜਵਾਨੋ ਗੱਭਰੂਓ ਸਿੱਖੀ ਤੋਂ ਜਵਾਨੀ ਵਾਰ ਦਿਓ। ਹਮੇਸ਼ਾ ਜੂਨ ਦੇ ਮਹੀਨੇ ਨੂੰ ਉਹ ਵਾਰ ਮੈਨੂੰ ਪਰਸਨਲ ਤੌਰ ਦੇ ਉੱਤੇ ਬਹੁਤ ਟੁੰਬਦੀ ਆ। ਉਸ ਵਾਰ ਦੇ ਵਿੱਚੋਂ ਤੁਸੀਂ ਸਭ ਕੁਝ ਸਿੱਖ ਸਕਦੇ ਆ, ਕਿੱਦਾਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ, ਉਹ ਕਿੱਦਾਂ ਇੱਕ ਦੂਜੇ ਨੂੰ ਪ੍ਰੇਰਿਆ, ਕਿੱਦਾਂ ਸਮਝਿਆ ਕਿ ਸਰਕਾਰ ਕੀ ਆ। ਤਾਂ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਪ੍ਰਬੰਧਕਾਂ ਦਾ ਬਹੁਤ ਜ਼ਿਆਦਾ ਧੰਨਵਾਦ, ਜਿਹੜਾ ਸੰਯੋਗ ਦਿੱਤਾ, ਨੌਜਵਾਨਾਂ ਦੀ ਬਹੁਤ ਧੰਨਵਾਦ ਆ। ਬੋਲਿਆ ਭੁੱਲ ਚੁੱਕ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਕਿ ਅੱਜ ਦੇ ਇਸ ਮਹਾਨਗਰ ਕੀਰਤਨ ਦੇ ਉੱਤੇ ਇੰਗਲੈਂਡ ਤੋਂ ਪਹੁੰਚ ਕੇ ਜੂਨ 1984 ਦੇ ਸ਼ਹੀਦਾਂ ਨੂੰ ਸਜਦਾ ਕਰਦਿਆਂ ਹੋਇਆਂ, ਉਹਨਾਂ ਦੀ ਕੁਰਬਾਨੀ ਨੂੰ ਨਤਮਸਤਕ ਹੁੰਦਿਆਂ ਹੋਇਆਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਆ। ਸੋ ਮੈਂ ਸਮੁੱਚੇ ਪ੍ਰਬੰਧ ਵੱਲੋਂ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਸ ਤੋਂ ਪਹਿਲਾਂ ਕਿ ਸਰਦਾਰ ਕਰਮਜੀਤ ਸਿੰਘ ਜੀ ਸੁਨਾਮ ਉਹ ਆਪ ਜੀ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ, ਅੱਜ ਸਾਡੇ ਪੋਸ ਜਿਨ੍ਹਾਂ ਨੇ ਕਿ ਪਿਛਲੇ ਅਸੈਂਬਲੀ ਮੈਂਬਰ ਕਾਰਲਸ ਪਹੁੰਚੇ ਹਨ, ਉਹਨਾਂ ਨੇ 2 ਮਿੰਟ ਵਾਸਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਆ। ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਹੋਣਾ ਨੂੰ ਕਿ ਉਹ 1 ਮਿੰਟ ਵਾਸਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਆਏ ਹੋਏ ਮਹਿਮਾਨ ਨਾਲ ਜਾਣ ਪਛਾਣ ਕਰਾਉਣ। ਉਪਰੰਤ
ਭਾਈ ਕਰਮਜੀਤ ਸਿੰਘ ਜੀ ਸੁਨਾਮ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜੀ ਨਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜੇ ਵਿਚਾਰ ਇੰਗਲਿਸ਼ ਬੋਲੂੰਗਾ ਕਿਉਂਕਿ ਆਪਣੇ ਜਿਹੜੇ ਗੈਸਟ ਨੇ ਉਹਨਾਂ ਦੇ ਖਾਤਰ ਕਿ ਇੰਟਰੋਡਕਸ਼ਨ ਵੱਲੋਂ। It is once again an honor to be participating in this memorial recognition of the Guru Arjan Sahib's martyrdom and those who sacrificed their lives in 1984 defending Guru Harmandir Sahib and Sri Akal Takht Sahib. It is an honor that we also have our assembly members present here. But before they speak, I want to talk about the fact that one thing has always brought once and always the genocide of the Sikhs. The American Sikh Caucus Committee, as you know, was formed in 2013 along with the American Sikh Congressional Caucus. Right from the beginning, American Sikh Congressional Caucus talked about the genocide of the Sikhs. Not only that, they had held briefings. Matter of fact, this 7th again, they will be holding a briefing on genocide with the presentation of United States UN Undersecretary. So, as we talked about in the Congress, but the state of California also took the lead in concerns about the genocide. As you are well aware of, the first elected Sikh Assemblywoman, Jasmeet Kaur Bance, and along with our Assembly member from the 13th District, Carlos Villapuda, introduced the genocide bill in the historical bill in our Assembly District, from their Assembly District to the Assembly as a whole. As you're aware that the bill passed unanimously, but I won't let Carlos talk about the bill, but along with that, we're also very proud that along with that, Edith Villapuda is also here, who's running for the 5th Senatorial District. So we are welcoming Carlos Villapuda for his efforts in making sure that the genocide bill gets passed and was passed in Assembly. So Carlos Villapuda, Assemblyman Honorable Carlos Villapuda. Thank you so much. Well, it's an honor to be here. This is probably the biggest crowd I've ever spoke to in the state of California, and I'm honored to be here. As was mentioned, a colleague of mine, first women, Punjabi woman that got elected to the state of California. From day one, we recognized that we needed to get her elected, and we worked so hard to overcome so many barriers that this community goes through and shouldn't, right? Sometimes we still fight the folks that don't understand our community. And I say our community because the Punjabi community is my community. Even though I'm Hispanic, you are no different than I. I'm no different than you. I'm so proud of what you guys do, not just from my district. I'm from Stockton, California. First Sikh temple where we recognized it and still continue to support. But let me tell you what that temple does in our community. It feeds everyone, not just the Punjabi community, everyone. It is open to the whole community. And that's why I say that your community is my community. And that's why I fought hard to get the first in history Punjabi lady at the state of California. And that should be recognized. And we're so proud of my sister Jasmeet Bains because she is fighting hard for our community, but I stand with her and I stand with you. And I'm just going to read you what we brought up. And it was I rise in support of AJR2 that calls our community against a Sikh Indian less than 40 years ago. California is home to roughly half of the nation's Sikh population, and the nation's first Sikh temple was established in my hometown, Stockton, California. Despite the decades of their culture being woven into the fabric of our society that still faces high levels of harassment, employment discrimination, and hate crimes. We know that the emotional trauma can be passed from generation to generation, especially trauma from genocides and the mass assaults on our population. While these scars may take years of healing, we need to stand and support our Sikh community. We need to call out the injustice as it occurs and condemn them
to the strongest level ability. That starts with the recognizing the genocide occurred with 30,000 Sikhs that were murdered in a matter of 3 days. This is what was read at the state of California. And we brought this because of recognizing, but today is about supporting and standing with all of you today. I'm very, very honored today to be here with you. If you look at the crowd, look at this crowd. Look how great this crowd is. Thank you for what you do in our community. Thank you for participating. Thank you for being, you as Americans, American Sikhs, and paying back into our society when we have to pay for our streets, for our community, for our police, for our firefighters. It's this community. So I'm so honored for being here. So thank you for having me today. As I mentioned, we would like to have Edith speak up. As I mentioned, she's running for the 5th senatorial district, which encompasses most of Stockton. Edith. Good afternoon, everybody. My name is Edith Villaputua, and I'm a candidate running for State Senate District 5, which encompasses San Joaquin County and part of the Alameda County. And I just want to say thank you for being here and supporting this cause. I, too, am very much like my husband, part of, I too call you brothers and sisters because we have the largest Sikh population in Stockton, and I'm with you 100%. And if I get elected, I will stand alongside with all of you in supporting resolutions just like the one that was just passed by Assemblymember Jasmine Baines, your sister, as well as my husband, Carlos Villaputua. So just thank you for just hearing me for a few minutes. I appreciate it, and thank you. ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਆਏ ਹੋਏ ਮਹਿਮਾਨ ਸੱਜਣਾਂ ਦਾ। ਸੋ ਹੁਣ ਮੈਂ ਆਪ ਜੀ ਦੇ ਸਨਮੁਖ ਉਸ ਸ਼ਖਸੀਅਤ ਨੂੰ ਰੂਬਰੂ ਕਰਨ ਜਾ ਰਿਹਾ ਹਾਂ ਜਿਨ੍ਹਾਂ ਨੇ 2 ਅਕਤੂਬਰ 1986 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜਦੋਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ, ਉਸ ਇਨਸਾਨ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਸੀ ਕਿ ਜਦੋਂ ਬੜਾ ਪੇੜ ਡਿੱਗਦਾ ਹੈ ਤੇ ਧਰਤੀ ਹਿਲਦੀ ਹੈ। ਮੇਰੀ ਭਾਵ ਕਿ ਸਰਦਾਰ ਕਰਮਜੀਤ ਸਿੰਘ ਜੀ ਸੁਨਾਮ, ਉਸ ਸੁਨਾਮ ਦੀ ਧਰਤੀ ਤੋਂ ਜਿਨ੍ਹਾਂ ਨੇ ਪ੍ਰੀ ਇੰਜੀਨੀਅਰਿੰਗ ਦੇ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ ਹੋਵੇ, ਆਪਣੇ ਭਵਿੱਖ ਨੂੰ ਦਾਅ ਤੇ ਲਾ ਕੇ ਕੌਮ ਦੇ ਭਵਿੱਖ ਨੂੰ ਸਵਾਰਨ ਵਾਸਤੇ ਬੜੀ ਵੱਡੀ ਮੁਸ਼ੱਕਤ ਕਰਦਿਆਂ ਹੋਇਆਂ ਬਹੁਤ ਵੱਡੇ ਆਪਣੇ ਸਰੀਰ ਦੇ ਉੱਤੇ ਉਹ ਤਸੀਹੇ ਝੱਲੇ। 5-6 ਦਿਨ ਉਸ ਜਗ੍ਹਾ ਦੇ ਉੱਤੇ ਉਸ ਰਾਜੀਵ ਗਾਂਧੀ ਨੂੰ ਉਸ ਦੇ ਕੀਤੇ ਪਾਪਾਂ ਦੇ ਫਲ ਭੁਗਤਾਉਣ ਵਾਸਤੇ ਪਹੁੰਚੇ। ਔਰ ਇਤਿਹਾਸ ਦੇ ਵਿੱਚ ਇਹ ਵੀ ਹੈ ਕਿ 56 ਦਿਨ ਦਾ ਰਿਮਾਂਡ ਸੀ ਸਰਦਾਰ ਕਰਮਜੀਤ ਸਿੰਘ ਸੁਨਾਮ ਹੋਣਾ ਦਾ। ਕਦੇ ਇੰਨਾ ਲੰਮਾ ਕਿਸੇ ਰਿਮਾਂਡ ਨਹੀਂ ਹੋਇਆ। ਔਰ ਪੌਣੇ 14 ਸਾਲ ਉਹਨਾਂ ਨੇ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਗੁਜ਼ਾਰੇ ਤੇ ਜੇਲ੍ਹ ਦੇ ਨਿਯਮਾਂ ਦੇ ਵਿਰੁੱਧ ਜਾ ਕੇ ਉਹਨਾਂ ਨੂੰ ਇੰਨੇ ਸਹਿਤ ਤਸੀਹੇ ਦਿੱਤੇ ਗਏ। ਉਹ ਅੱਜ ਅਚੇਚੇ ਤੌਰ ਤੇ ਇਸ ਰੈਲੀ ਦੇ ਵਿੱਚ, ਇਸ ਸਮਾਗਮ ਦੇ ਵਿੱਚ ਪੰਜਾਬ ਤੋਂ ਪਹੁੰਚੇ ਆ। ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਉਹਨਾਂ ਨੂੰ ਜੀਵਾਂ ਆਖਦਾ ਨਾਲ ਹੀ ਬੇਨਤੀ ਕਰਾਂਗਾ ਕਿ ਕੁਝ ਸਮੇਂ ਵਾਸਤੇ ਉਹ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਜਿਵੇਂ ਉਹਨਾਂ ਨੇ ਜੋ ਘਲਣਾ ਘਾਲੀ ਹੈ ਅੱਜ ਕੱਲ ਭਾਈ ਸਾਹਿਬ ਵਿਦਿਅਕ ਆਧਾਰ ਤੌਰ ਤੇ ਕੌਮ ਦੇ ਭਵਿੱਖ ਨੂੰ ਸਵਾਰਨ ਵਾਸਤੇ ਵਿਦਿਅਕ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਹਾਂ। ਤੇ ਨਾਲ ਹੀ ਮੈਂ ਇੱਕ ਬੇਨਤੀ ਕਰਾਂ ਉਹਨਾਂ ਸੱਜਣਾਂ ਨੂੰ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਥੇ ਹੋਇਆ ਹੈ, ਕਿਰਪਾ ਕਰਕੇ ਯਤਨ ਕਰਿਓ, ਸਿਰ ਨੂੰ ਢੱਕ ਕੇ ਰੱਖਣ ਦਾ ਯਤਨ ਕਰਿਓ। ਨਾਲ ਹੀ ਜੋ ਪਿੱਛੇ ਸੰਗਤ ਖੜੀ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਥੋੜਾ ਸਮਾਂ ਹੀ ਲਵਾਂਗੇ, ਜ਼ਰੂਰ ਆਪਣੇ ਪੰਡਾਲ ਦੇ ਵਿੱਚ ਆਣ ਕੇ ਸਜਣ ਦਾ ਯਤਨ ਕਰਿਓ। ਆਓ ਹੁਣ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਸੁਨਾਮ ਹੋਣਾ ਪਾਸੋਂ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਦੇ
ਕੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੁੜ ਬੈਠੀ ਗੁਰੂ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਮੇਰੇ ਖਿਆਲ ਬਹੁਤਾ ਇਸ ਗੱਲ ਦਾ ਦੱਸਣ ਦੀ ਕੋਈ ਲੋੜ ਨਹੀਂ ਹੈ ਕਿ ਸਾਡੇ ਨਾਲ ਮੌਕੇ ਦੀ ਸਰਕਾਰ ਨੇ ਕਿੰਨਾ ਕੁ ਜ਼ੁਲਮ ਕੀਤਾ, ਕਿਉਂਕਿ ਬੱਚਾ ਬੱਚਾ ਸਿੱਖ ਕੌਮ ਦੇ ਇਤਿਹਾਸ ਤੋਂ ਜਾਣੂ ਹੈ ਕਿ ਇਹ ਕਤਲੇਆਮ ਤੋਂ ਬਾਅਦ ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇੱਕ ਹੋਰ ਘੱਲੂਘਾਰਾ ਸਿੱਖ ਕੌਮ ਤੇ ਵਾਪਰਿਆ, ਜਿਸ ਨੂੰ ਇਹ ਦੰਗਿਆਂ ਦਾ ਨਾਮ ਦਿੰਦੇ ਹਨ, ਪਰ ਐਕਚੁਅਲ ਦੇ ਵਿੱਚ ਉਹ ਸਿੱਖ ਕਤਲੇਆਮ ਸੀ। ਸੋ ਆਪ ਜੀ ਭਲੀ ਭਾਂਤ ਜਾਣੂ ਹੋ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਦੇ ਲਾਡਲੇ ਪੁੱਤ ਰਾਜੀਵ ਗਾਂਧੀ ਨੇ ਸਿੱਖ ਕੌਮ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਸਿੰਘੋ, ਇਸ ਜ਼ਾਲਮ ਸਰਕਾਰ ਅੱਗੇ ਝੁਕਣਾ ਸਿੱਖ ਜੋ, ਨਹੀਂ ਤੁਹਾਡਾ ਜਿਹੜਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ। ਪਰ ਗੁਰੂ ਦੇ ਸਿੱਖ ਜਿਹੜੇ ਉਹਨਾਂ ਦੇ ਕਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਦੋਂ ਵੀ ਨਹੀਂ ਖਤਮ ਹੋਏ, ਅੱਜ ਕੱਲ ਦੇ ਜ਼ਾਲਮਾਂ ਨੇ ਤਾਂ ਕੀ ਖਤਮ ਕਰਨਾ ਸੀ ਇਹਨਾਂ ਨੂੰ। ਸੋ ਆਪ ਜੀ ਜਾਣਦੇ ਹੋ ਕਿ ਜਿਸ ਵੇਲੇ ਇਸ ਕਤਲੇਆਮ ਦਾ ਬਦਲਾ ਲੈਣ ਲਈ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ, ਤਾਂ ਮੌਕੇ ਦੀ ਸਰਕਾਰ ਜੋ ਉਹਦੇ ਪੁੱਤ ਦੀ ਸਰਕਾਰ ਸੀ, ਰਾਜੀਵ ਗਾਂਧੀ ਦੀ ਸਰਕਾਰ ਨੇ ਕਿਸ ਤਰ੍ਹਾਂ ਸਿੱਖਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ ਕੇ ਕੋਹ ਕੇ ਮਾਰਿਆ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਤਲੇਆਮ ਕਰਨ ਵਾਲੇ ਉਹਨਾਂ ਲੀਡਰਾਂ ਨੂੰ HKL ਭਗਤ ਵਰਗੇ, ਲਲਿਤ ਮਾਖਣ ਵਰਗੇ ਜਿਹੜੇ ਗੁੰਡੇ ਸੀਗੇ ਦਿੱਲੀ ਦੇ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀਆਂ ਵਜ਼ੀਰੀਆਂ ਦੇ ਕੇ ਸਨਮਾਨਿਤ ਕੀਤਾ। ਇੱਥੇ ਹੀ ਨਹੀਂ, ਉਹਨਾਂ ਨੂੰ ਸਜ਼ਾ ਤਾਂ ਕੀ ਦੇਣੀ ਸੀ, ਉਹਨਾਂ ਨੂੰ ਵਜ਼ੀਰੀਆਂ ਦੇ ਕੇ ਸਾਡੇ ਮੂੰਹ ਤੇ ਚਪੇੜ ਮਾਰੀ। ਪੂਰੀ ਦੁਨੀਆ ਨੂੰ ਦੱਸਿਆ ਕਿ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਹਿੰਦੁਸਤਾਨ ਦੀ ਸਰਕਾਰ ਹੈ, ਜੋ ਕਾਂਗਰਸ ਦੀ ਸਰਕਾਰ ਹੈ, ਜੋ ਰਾਜੀਵ ਗਾਂਧੀ ਦੀ ਸਰਕਾਰ ਹੈ, ਉਹ ਵਜ਼ੀਰੀਆਂ ਦੇ ਕੇ ਸਨਮਾਨਣ ਚਾਹੁੰਦੀ ਹੈ। ਤਾਂ ਮੈਨੂੰ ਇੱਥੋਂ ਤੱਕ ਵੀ ਯਾਦ ਹੈ HKL ਭਗਤ ਜਿਸ ਵੇਲੇ ਉਸ ਅਖੌਤੀ ਅਦਾਲਤੀ ਕਾਰਵਾਈ ਵਿੱਚੋਂ ਬਰੀ ਹੋ ਕੇ ਬਾਹਰ ਆ ਰਿਹਾ ਸੀ, ਤਾਂ ਉਹਨੇ ਵਿਕਟਰੀ ਦਾ ਨਿਸ਼ਾਨ ਬਣਾਇਆ ਹੋਇਆ ਸੀ। ਸੋ ਅਜਿਹੀਆਂ ਜਿਹੜੀਆਂ ਕਾਨੂੰਨੀ ਕਾਰਵਾਈਆਂ ਤੋਂ ਦਾਸ ਨੂੰ ਪਹਿਲੇ ਦਿਨ ਹੀ ਪਤਾ ਸੀਗਾ ਕਿ ਜਿਹੜਾ ਸਾਡੇ ਤੇ ਜ਼ੁਲਮ ਢਾਉਣ ਵਾਲਾ ਹੈ ਉਹ ਹਿੰਦੁਸਤਾਨ ਦਾ ਰਾਜਾ ਰਾਜੀਵ ਗਾਂਧੀ ਹੈ ਤੇ ਉਹਦੇ ਗੁੰਡੇ ਹਨ। ਮੈਂ ਸਮਝਦਾ ਸੀ ਕਿ ਮੱਛਰਾਂ ਨਾਲ ਲੜਨ ਦਾ ਕੋਈ ਫਾਇਦਾ ਨਹੀਂ, ਇਹਨਾਂ ਦੇ ਸਰਗਨਾਂ ਨੂੰ ਹੱਥ ਪਾਇਆ ਜਾਵੇ। ਤਾਂ ਉਹਨਾਂ ਦਾ ਸਰਗਨਾ ਕੌਣ ਸੀ? ਇੰਦਰਾ ਗਾਂਧੀ ਦਾ ਲਾਡਲਾ ਪੁੱਤਰ ਰਾਜੀਵ ਗਾਂਧੀ, ਜਿਸ ਨੇ ਇਹ ਕਤਲੇਆਮ ਨੂੰ ਸ਼ਹਿ ਦਿੱਤੀ। ਸਗੋਂ ਇਹਦੀ ਪੁਸ਼ਟੀ ਵੀ ਇਹ ਕਰਕੇ ਕੀਤੀ ਕਿ ਉਹ ਕਤਲੇਆਮ ਉਹਦੀ ਨਿਗਾਹ ਥੱਲੇ ਹੋਇਆ। ਤਾਂ ਜਦੋਂ ਪੱਤਰਕਾਰਾਂ ਨੇ ਉਸ ਨੂੰ ਪੁੱਛਿਆ ਕਿ ਏਡਾ ਵੱਡਾ ਕਤਲੇਆਮ ਹੋਇਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ, ਤਾਂ ਰਾਜੀਵ ਗਾਂਧੀ ਨੇ ਬੜਾ ਸਹਿਜ ਸੁਭਾਅ ਕਹਿ ਦਿੱਤਾ ਕਿ ਇਹ ਕਿ ਜਬ ਬੜਾ ਪੇੜ ਗਿਰਦਾ ਤਾਂ ਧਰਤੀ ਹਿਲਤੀ ਹੈ। ਮੈਨੂੰ ਯਾਦ ਹੈ ਮੇਰੀ ਗ੍ਰਿਫਤਾਰੀ ਤੋਂ ਬਾਅਦ ਜਿਸ ਵੇਲੇ ਉਹ ਰਾਜੀਵ ਗਾਂਧੀ ਮੈਨੂੰ ਮਿਲਣ ਆਇਆ, ਤਾਂ ਬੜਾ ਉਹ ਆਪਣੇ ਆਪ ਨੂੰ ਨਾ ਸ਼ਰੀਫ ਜਿਹਾ ਬਣ ਕੇ ਦਿਖਾ ਰਿਹਾ ਸੀ, ਇਹ ਦਿਖਾਉਣ ਵਾਸਤੇ ਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਕੌਮ ਦਾ ਪਰਛਾਵਾਂ ਜਿਹੜਾ ਨਾ ਮੈਨੂੰ ਪਰਛਾਵਾਂ ਬਣ ਕੇ ਮੇਰਾ ਪਿੱਛਾ ਕਰ ਰਹੀ ਹੈ, ਇਹ ਸਮੁੰਦਰ ਦੀ ਤਹਿ ਤੇ ਜਾ ਕੇ ਵੀ ਮੈਨੂੰ ਮਿਲ ਲੈਗੀ। ਸੋ ਉਹ ਬਾਰ-ਬਾਰ ਜਿਹੜਾ ਨਾ ਮੇਰੇ ਸਾਹਮਣੇ ਪੇਸ਼ ਹੋ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਤਾਂ ਇੱਕ ਬਹੁਤ ਗਰੀਬ ਜਿਹਾ, ਬਹੁਤ ਇੱਕ ਨਿਮਰਤਾ ਵਾਲਾ ਜਿਹੜਾ ਲੀਡਰ ਨਾ, ਇਹ ਕਤਲੇਆਮ मैंने नहीं करवाया। तो मैंने बोलता है, कहना ये कतलेआम हमने नहीं करवाया, आपको गलतफहमी है। तो मैंने उन्हें कहा कि ये कतलेआम नहीं करवाए, फिर आपने ये कैसे बोल दिया कि जब बड़ा पेड़ गिरता तो धरती हिलती है। तो मैंने कहा मैं सिर्फ यही आपको दिखाना चाहता था कि सिख कौम का जब एक पत्ता भी हिलता है ना तो धरती हिलती है। सो वो इन्ना कह के दास नूं ਜਿਹੜਾ ਨਾ ਉਹ ਇੱਥੋਂ ਤੱਕ ਵੀ ਪਰਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਕਹਿੰਦਾ सॉरी बोल दो, आपको छोड़ दिया जाएगा, आपको दूसरे देश भेज दिया जाएगा, आपका नाम बदल दिया जाएगा। क्योंकि ਉਹ ਬੜਾ ਚਲਾਕ ਤੇ ਸ਼ਾਤਰ ਇੱਕ ਗਾਂਧੀਵਾਦੀ ਨੇਤਾ ਸੀ ਜਿਹੜਾ ਚਾਹੁੰਦਾ ਸੀ ਸਿੱਖ ਕੌਮ ਦੇ ਮੂੰਹ ਤੇ ਚਪੇੜਾ ਮਾਰਨੀਆਂ, ਉਹਦਾ ਕਤਲੇਆਮ ਵੀ ਕਰਨਾ। ਕਿਉਂਕਿ ਉਹ ਮੇਰਾ ਸਿਦਕ ਪਰਖਣਾ ਚਾਹੁੰਦਾ ਸੀ। ਉਹਨੂੰ ਉਮੀਦ ਸੀ ਕਿ ਮੈਂ ਸੌਰੀ ਬੋਲ ਕੇ ਜਿਸ ਵੇਲੇ ਬਾਹਰ ਆਵਾਂਗਾ ਸਾਰੀ ਦੁਨੀਆ ਮੂਹਰੇ ਰਾਜੀਵ ਗਾਂਧੀ ਦੀ ਕੀ ਤਸਵੀਰ ਜਾਏਗੀ ਕਿ ਜਿਹੜੇ ਸਿੱਖ ਨੇ ਰਾਜੀਵ ਗਾਂਧੀ ਦੇ ਉੱਤੇ ਹਮਲਾ ਕੀਤਾ, ਰਾਜੀਵ ਗਾਂਧੀ ਨੇ ਉਸ ਨੂੰ ਵੀ ਮਾਫ ਕਰਕੇ ਭੇਜ ਦਿੱਤਾ ਬਾਹਰ, ਤੇ ਇਸ ਕਰਮਜੀਤ ਦਾ ਕਤਲ ਸਿੱਖ ਕੌਮ ਕਰ ਦੇਗੀ ਗਦਾਰ ਸਮਝ ਕੇ। ਸੋ ਮੈਂ ਸਮਝਦਾ ਕਿ ਸਾਨੂੰ ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣ ਵਾਸਤੇ ਗੁਰੂ ਤੋਂ ਸੇਧ ਲੈਣੀ ਚਾਹੀਦੀ ਹੈ। ਤੇ ਮੈਂ ਗੁਰੂ ਸਾਹਿਬ ਦਾ ਕੋਟ-ਕੋਟਾਂ ਧੰਨਵਾਦੀ ਹਾਂ। ਪਹਿਲਾਂ ਤਾਂ ਇਸ ਲਈ ਧੰਨਵਾਦੀ ਹਾਂ ਕਿ ਉਸ ਨੇ ਏਡੀ ਵੱਡੀ ਸੇਵਾ ਲਈ ਮੈਨੂੰ ਥਾਪੜਾ ਦਿੱਤਾ
मैं ਇਹਦਾ कुछ नहीं किया, ये मेरे गुरु की सेवा ही, मेरे गुरु का थापड़ा सी, करमजीत तक ना बराबर ये रोल अदा कर सकिया। सो मेरे गुरु ने थापड़ा दे के मैनू इस कार्य लिए निवाजिया, इस काम लिए प्रेरिया। मैं गुरु का कोट को धन्नवादी हाँ। उस तो भी बड़ा गुरु साहब का यह धन्नवादी हाँ कि उन्हें मौके की जालम सरकार दे के दास नूं झुकन तो बचाया। मैनू इन्ने घटिया तो घटिया हालतों के विचों गुजरना पिया, पर फिर भी गुरु ने मेरी परीक्षा लेके मैनू सलामत रखिया। ते उस तो भी बड़ा धन्नवाद गुरु साहब का कि आप सबना दे अज मैं दर्शन कर रहे हैं गुरु साहब की कृपा सदका। उन्होंने सारे वीरों का मैं धन्नवाद करता हाँ जिन्हों के नाम गुरु साहब आप जानते हैं, जिन्हों की उद्यम सदका मैं आप सबना दे दर्शन कर रहे हाँ, तो उन्होंने सबना का धन्नवाद करता हाँ। तो जाते जाते मैं एक दो गल्लां आप जी नाल ये साझियां करना चाहना हाँ कि इस साका नीला तारा ने जिथे साडे कोलों इतिहासक साडियां गुरमत बिल्डिंगां ਜਿਹੜੀਆਂ ਸੀਗੀਆਂ ਕੱਲ ਤੱਕ ਵਰਗੀਆਂ ਉਹ ਖੋਲੀਆਂ, ਉੱਥੇ ਸਤ ਜਰਨੈਲ ਸਿੰਘ ਭਿੰਡਰਾਂ ਵਰਗੇ ਮਹਾਨ ਨੇਤਾ ਨੂੰ ਸਾਡੇ ਕੋਲੋਂ ਖੋਲਿਆ, ਜਿਹਦਾ ਅੱਜ ਤੱਕ ਵੀ ਜਿਹੜਾ ਖੱਪਾ ਪੂਰਾ ਨਹੀਂ ਹੋ ਸਕਿਆ। ਇਹ ਸਭ ਤੋਂ ਵੱਡਾ ਸਾਡਾ ਘਾਟਾ ਸੀ, ਸਾਡੀ ਵਿਰਾਸਤ ਦਾ ਘਾਟਾ, ਸਾਡੇ ਧਰਮ ਦਾ ਘਾਟਾ ਤੇ ਸਾਨੂੰ ਇੱਕ ਰਾਜਨੀਤਿਕ ਘਾਟਾ, ਸਾਨੂੰ ਇੱਕ ਅਗਵਾਈ ਦਾ ਘਾਟਾ। ਸੋ ਉਸ ਘਾਟੇ ਨੂੰ ਮੈਂ ਸਮਝਦਾ ਕਿ ਅੱਜ ਤੱਕ ਪੂਰਿਆ ਨਹੀਂ ਜਾ ਸਕਿਆ। ਤੇ ਮੈਂ ਸਮਝਦਾ ਕਿ ਸਾਡੀ ਜਿਹੜੀ ਅਗਵਾਈ ਦੇਣ ਵਾਲੀ ਜੋ ਕੌਮ ਹੈ, ਜੋ ਸਾਡੇ ਆਗੂ ਹਨ, ਉਹਨਾਂ ਨੂੰ ਕੁਝ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਉਹ ਕੀ ਧਿਆਨ ਦੇਣ ਗੱਲਾਂ ਮੰਗਦੀਆਂ ਹਨ? ਉਹ ਹੈਗੀ ਆ ਊੜਾ ਜੂੜਾ ਤੇ ਗੁਰਮਤ ਵਿਦਿਆ। ਅਸੀਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਛੜ ਚੁੱਕੇ ਹਾਂ। ਮੈਂ ਇੱਥੇ ਆ ਕੇ ਦੇਖ ਰਿਹਾ ਕਿ ਛੋਟੇ ਛੋਟੇ ਬੱਚਿਆਂ ਦੇ ਸਿਰ ਤੇ ਕੇਸ ਰੱਖੇ ਹੋਏ ਹਨ। ਕਿਵੇਂ ਜਿਹੜੀ ਗੁਰਮਤ ਨਾਲ ਆਪਣੇ ਵਿਰਸੇ ਨਾਲ ਜਿਹੜੀ ਸੰਗਤ ਜੁੜੀ ਹੈ, ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਇੱਥੇ ਆ ਕੇ। पर पंजाब दे विच इस तो बहुत उल्ट तस्वीर देखने को मिलती है। तुसीं देखोगे कि बहुत सारे गुरसिख परिवारों के बच्चे अज उन्हां दे सिर ते जूड़ा नहीं लभदा। सो सानू इस गल वल विशेष ध्यान की लोड़ है, ते उस तो भी ज़्यादा ध्यान देने की लोड़ है कि असी गुरमत विद्या जिहड़ी गुरु ग्रंथ साहिब की बाणी है, जिहड़ा गुरमत का इतिहास है, उस तो बहुत ज़्यादा पछड़ रहे हैं। ਤਾਂ ਉਹ ਅਸੀਂ ਤਾਂ ਪੜ੍ਹ ਸਕਾਂਗੇ ਜੇ ਅਸੀਂ ਪੰਜਾਬੀ ਨਾਲ ਜੁੜੇ ਰਹਾਂਗੇ, ਜੇ ਅਸੀਂ ਗੁਰਮਤ ਨਾਲ, ਜੇ ਗੁਰਮੁਖੀ ਨਾਲ ਜੁੜੇ ਰਹਾਂਗੇ। ਉਦੋਂ ਵੀ ਸਾਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਹਿੰਦੀ ਮੀਡੀਅਮ ਸਕੂਲਾਂ ਨਾਲ, CBSE ਸਕੂਲਾਂ ਦੇ ਨਾਲ ਜੋੜਿਆ ਜਾ ਰਿਹਾ ਹੈ। ਸੋ ਇਹਨਾਂ ਗੱਲਾਂ ਦਾ ਮੈਂ ਸਮਝਦਾ ਕਿ ਸਾਨੂੰ ਜ਼ਰੂਰ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਜਿਹੜਾ ਡੇਰਾਵਾਦ ਹੈ ਤੇ ਕ੍ਰਿਸਚੀਅਨਿਟੀ ਹੈ, ਇਹਨੇ ਬੜੀ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਪਿੰਡਾਂ ਦੇ ਜਿਹੜੇ ਗਰੀਬ ਤਬਕਾ ਹੈ, ਗਰੀਬ ਸਿੱਖਾਂ ਵੱਲ ਬੜਾ ਜ਼ੋਰਦਾਰ ਹਮਲਾ ਕੀਤਾ ਹੋਇਆ ਹੈ। ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਬਿਰਲਾ ਘਰ ਹੀ ਰਹਿ ਜਾਏਗਾ ਜਿਹੜਾ ਗੁਰਸਿੱਖੀ ਨਾਲ ਜੁੜਿਆ ਹੋਏਗਾ, ਔਰ ਉਹ ਆਪਣੇ ਆਪ ਨੂੰ ਇੰਨਾ ਡਰ ਕੇ ਮਹਿਸੂਸ ਕਰਿਆ ਕਰਨਗੇ ਕਿ ਸ਼ਾਮ ਨੂੰ ਕੁੰਡੇ ਬੰਦ ਕਰਕੇ ਨਾ ਘਰਾਂ ਵਿੱਚ ਸੋਇਆ ਕਰਨਗੇ, ਜਿਹੋ ਜਿਹੀ ਹਾਲਤ ਹੁਣ ਚੱਲ ਰਹੇ ਨੇ। ਸੋ ਮੈਂ ਸਮਝਦਾ ਕਿ ਸਾਨੂੰ ਚੁਕੰਨੇ ਹੋਣ ਦੀ ਲੋੜ ਹੈ। ਸਾਨੂੰ ਵਿਦਿਆ ਵੱਲ, ਸਾਨੂੰ ਆਪਣੇ ਪ੍ਰਚਾਰ ਵੱਲ, ਸਾਨੂੰ ਆਪਣੀ ਜਿਹੜੀ ਗੁਰਸਿੱਖੀ ਦੀ ਜਿਹੜਾ ਊੜਾ ਜੂੜਾ ਤੇ ਗੁਰਮਤ ਵਿਦਿਆ ਵੱਲ ਧਿਆਨ ਦੇਣ ਦੀ ਲੋੜ ਹੈ। ਤਾਂ ਜਿਹੜੀ SGPC ਹੈ, ਮੈਂ ਸਮਝਦਾ ਕਿ ਇਹਦੀ ਸਾਨੂੰ ਸੁਧਾਰ ਕਰਨ ਦੀ ਲੋੜ ਹੈ। ਠੀਕ ਹੈ ਕਿ ਬਾਦਲ ਵਰਗੇ ਜਿਹੜੇ ਨੇ ਇਹ ਤੇ ਇਹਨੂੰ ਕਟਪਤਲੀ ਬਣਾ ਕੇ ਜਿਹੜਾ ਆਪਣੀ ਜਿਹੜੀ ਹੱਥਾਂ ਦੀਆਂ ਉਂਗਲੀਆਂ ਤੇ ਨਚਾਉਂਦੇ ਹਨ। ਮੈਂ ਸਮਝਦਾ ਕਿ ਸਾਨੂੰ ਉਹਦੇ ਜਿਹੜੇ ਚੁਗਲ ਵਿੱਚੋਂ ਬਾਹਰ ਕੱਢ ਕੇ SGPC ਨੂੰ ਇੱਕ ਇੰਡੀਪੈਂਡੈਂਟ ਸੰਸਥਾ ਦੇ ਤੌਰ ਤੇ ਬਚਾ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਜਿਸ ਦਿਨ SGPC ਸਿੱਖਾਂ ਦੇ ਹੱਥੋਂ ਨਿਕਲ ਗਈ, ਫਿਰ ਇਹ ਉਹੀ ਦੌਰ ਚੱਲ ਪਏਗਾ ਜਿਹੜਾ ਨਰੈਣੂ ਮਹੰਤ ਵਾਲਾ ਸੀਗਾ। ਹਰੇਕ ਗੁਰਦੁਆਰੇ ਦੇ ਉੱਤੇ ਲੋਕਲ ਜਿਹੜੇ ਲੀਡਰ ਨੇ, ਲੋਕਲ ਗੁੰਡਿਆਂ ਦਾ ਕਬਜ਼ਾ ਹੋਏਗਾ। ਫਿਰ ਸਿੱਖੀ ਨੂੰ ਭੁੱਲ ਜਾਓ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕਾਂਗੇ। ਸੋ ਮੈਂ ਸਮਝਦਾ ਕਿ ਸਾਨੂੰ ਜਿਹੜੀ SGPC ਦੇ ਅਜਿਹੇ ਮੈਂਬਰ ਚੁਣ ਕੇ ਭੇਜਣੇ ਚਾਹੀਦੇ ਹਨ ਜਿਹੜੇ ਸਿੱਖੀ ਨੂੰ, ਗੁਰਮਤ ਨੂੰ ਸਮਰਪਿਤ ਹੋਣ, ਸਾਡੇ ਇਤਿਹਾਸਕ ਵਿਰਸੇ ਨੂੰ, ਸਾਡੇ ਜਿਹੜੇ ਬਹੁਤ ਲੰਬੇ ਚੌੜੇ ਸਿੱਖੀ ਵਿਰਸੇ ਦੇ ਜਾਣਕਾਰ ਹੋਣ। ਸੋ ਇਹਨਾਂ ਕੁਝ ਕਹਿੰਦਾ ਹੈ ਮੈਂ ਆਪ ਜੀ ਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੱਸਣਾ ਚਾਹੁੰਦਾ ਹਾਂ, ਕਿਉਂਕਿ ਸੰਗਤ ਦੀ ਵਾਰ-ਵਾਰ ਮੰਗ ਆਈ ਹੈ ਕਿ ਤੁਹਾਡੇ ਜੋ ਵਾਕਾ ਹੋਇਆ ਸੀ ਉਹ ਸੰਗਤਾਂ ਨਾਲ ਕੁਝ ਸ਼ਬਦਾਂ ਦੇ ਵਿੱਚ ਸਾਂਝਾ ਕੀਤਾ ਜਾਵੇ। ਵੈਸੇ ਤਾਂ ਬਹੁਤ ਸਾਰੀ ਸੰਗਤ ਜਾਣਦੀ ਹੈ, ਪਰ ਫਿਰ ਵੀ ਥੋੜੇ ਸ਼ਬਦਾਂ ਦੇ ਵਿੱਚ ਮੈਂ ਉਹ ਆਪ ਜੀ ਨੂੰ ਜਿਹੜਾ ਸਾਂਝੇ ਕਰਨਾ ਚਾਹੁੰਦਾ ਹਾਂ ਕਿ ਦਾਸ ਜਿਸ ਵੇਲੇ ਉੱਪਰ ਬੈਠਿਆ ਹੋਇਆ ਸੀ,
ਰਾਜਘਾਟ ਦੇ ਵਿੱਚ, ਤਾਂ ਉਹ 11ਵਾਂ ਦਿਨ ਸੀਗਾ 2 ਅਕਤੂਬਰ। 22 ਸਤੰਬਰ ਤੋਂ ਲੈ ਕੇ 2 ਅਕਤੂਬਰ ਨੂੰ 11ਵਾਂ ਦਿਨ ਬੈਠਦਾ ਹੈ। ਤੇ 4 ਦਿਨ ਪਹਿਲਾਂ ਮੈਨੇ ਪੇਟ ਖਾਲੀ ਕੀਤਾ ਹੋਇਆ ਸੀਗਾ, ਕਿਉਂਕਿ ਮੈਨੂੰ ਪਤਾ ਸੀ ਜਿੱਥੇ ਮੈਂ ਜਾ ਕੇ ਬੈਠਾਂਗਾ ਉੱਥੇ ਟਾਇਲਟ ਦਾ ਜਾਂ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈ। ਸੋ ਉਸ ਵਿੱਚ ਸਭ ਤੋਂ ਵੱਡੀ ਮੈਨੂੰ ਜਿਹੜੀ ਮੁਸ਼ਕਲ ਆਈ ਉਹ ਇਹ ਆਈ ਕਿ 6 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ। ਉਹਦੇ ਵਿੱਚੋਂ ਤਾਂ ਜਿਹੜਾ ਸਰੀਰ ਸੀਗਾ ਬਹੁਤ ਬੁਰੀ ਤਰ੍ਹਾਂ ਗਲ ਸੜ ਗਿਆ ਸੀ। ਫਿਰ ਵੀ ਮਹਾਰਾਜ ਨੇ ਸਮੱਤ ਬਖਸ਼ੀ, ਮੈਨੂੰ ਤਾਕਤ ਬਖਸ਼ੀ ਕਿ ਉਹਦੇ ਵਿੱਚੋਂ ਮੈਂ ਦਵਾਈ ਲੈਣ ਲਈ 12 ਘੰਟੇ ਵਿੱਚ ਉਤਰਿਆ। ਤਾਂ ਜਿਹੜੀ ਦੁਸ਼ਮਣ ਦੀ ਜਿਹੜੀ ਇੰਟੈਲੀਜੈਂਸ ਸੀ ਉਹਨੂੰ ਇਸ ਦਾ ਕੋਈ ਜਿਹੜਾ ਉਗ ਸੁਗ ਨਾ ਲੱਗੀ। ਸੋ ਮੇਰੇ ਜਿਹੜੇ ਇਸ ਕਾਂਡ ਜਿਹੜਾ ਗੁਰੂ ਸਾਹਿਬ ਨੇ ਮੇਰੇ ਕੋਲ ਕਰਵਾਇਆ, ਉਹਦੇ ਵਿੱਚ ਸਭ ਤੋਂ ਖੂਬਸੂਰਤੀ ਇਸੇ ਗੱਲ ਵਿੱਚ ਛੁਪੀ ਹੋਈ ਹੈ ਕਿ 1 ਹਫ਼ਤਾ ਪਹਿਲਾਂ ਉਹਨਾਂ ਦੀ ਗੁਪਤਚਰ ਏਜੰਸੀ ਨੂੰ ਇਹਦੀ ਸੂਚਨਾ ਮਿਲਦੀ ਹੈ ਕਿ ਮਾਲੀ ਦੇ ਭੇਸ ਵਿੱਚ ਕੋਈ ਦਿੱਲੀ ਦਾ ਦੰਗਾ ਪੀੜਿਤ ਕਲੀਨ ਸ਼ੇਵਡ ਨੌਜਵਾਨ ਹਰੇ ਕੱਪੜੇ ਪਾ ਕੇ ਜਿਹੜਾ ਪ੍ਰਧਾਨ ਮੰਤਰੀ ਤੇ ਹਮਲਾ ਕਰੇਗਾ। ਸੋ ਉਹਨਾਂ ਨੇ ਪੂਰੀ ਤਲਾਸ਼ੀ ਕੀਤੀ। 1 ਹਫ਼ਤਾ ਉਹ ਤਲਾਸ਼ੀ ਕਰਦੇ ਰਹੇ। ਉਹਨਾਂ ਨੂੰ ਜਿਹੜਾ ਗੁਰੂ ਦਾ ਸੇਵਕ ਕਿਤੇ ਨਹੀਂ ਲੱਭਿਆ, ਕਿਉਂਕਿ ਉਹ ਇਹ ਅੰਦਾਜ਼ਾ ਲਾਈ ਬੈਠੇ ਹੋਏ ਸੀ ਕਿ 6 ਦਿਨ ਤੋਂ ਮੀਂਹ ਪੈ ਰਿਹਾ ਹੈ, ਇੱਥੇ ਕੌਣ ਛੁਪ ਕੇ ਬੈਠ ਸਕਦਾ ਹੈ। ਸੋ ਉਸ ਤੋਂ ਬਾਅਦ ਜਿਸ ਵੇਲੇ 6:55 ਤੇ ਰਾਜੀਵ ਗਾਂਧੀ ਅੰਦਰ ਆ ਰਿਹਾ ਸੀ, ਤਾਂ ਉਹਦੇ ਨਾਲ ਸੋਨੀਆ ਗਾਂਧੀ ਸੀ ਤੇ ਇੱਕ ਨਾਲ ਹੋਰ ਉੱਥੇ ਦਾ ਰਾਜਘਾਟ ਜਿਹੜਾ ਉੱਥੇ ਦਾ ਹਾਰਟੀਕਲਚਰ ਦਾ ਜਿਹੜਾ ਪ੍ਰਬੰਧਕ ਸੀ ਉਹ ਆ ਰਿਹਾ ਸੀ। ਜਿਸ ਵੇਲੇ ਉਹਦੇ ਸਿਰ ਦਾ ਨਿਸ਼ਾਨਾ ਬਣਾ ਕੇ ਮੈਂ ਪਹਿਲੀ ਗੋਲੀ ਚਲਾਈ, ਉਹਨੇ ਰੱਬ ਵੱਲ ਨੂੰ ਹੱਥ ਜੋੜ ਕੇ ਉਹਦਾ ਧੰਨਵਾਦ ਕੀਤਾ ਤੇ ਆਪ ਅੰਦਰ ਚਲਾ ਗਿਆ। ਆਪ ਜੀ ਸੁਣ ਕੇ ਹੈਰਾਨ ਹੋ ਗਏ ਕਿ ਇਹ ਗੁਰੂ ਦੀ ਇੱਕ ਬਹੁਤ ਵੱਡਾ ਕਰਿਸ਼ਮਾ ਹੀ ਸੀ ਕਿ ਉਹ ਗੋਲੀ ਚਲਾਉਣ ਤੋਂ 1 ਘੰਟਾ 10 ਮਿੰਟ ਤੱਕ ਦਾਸ ਨੂੰ ਲੱਭਦੇ ਰਹੇ। ਉਹਨਾਂ ਨੂੰ ਕਿਤੇ ਨਹੀਂ ਪਤਾ ਲੱਗਿਆ ਕਿ ਗੋਲੀ ਕਿੱਥੋਂ ਆਈ ਹੈ। ਹੈਲੀਕਾਪਟਰਾਂ ਨਾਲ ਉਹ ਲੱਭਦੇ ਰਹੇ। ਜਿੰਨੇ ਵੀ ਆਲੇ ਦੁਆਲੇ ਦਰਖਤ ਸੀਗੇ ਉਹਨਾਂ ਤੇ ਸਾਰੇ ਕਮਾਂਡੋ ਖੜੇ ਹੋਏ, ਇਹ ਲੱਭ ਰਹੇ ਸੀ ਕਿ ਗੋਲੀ ਕਿੱਥੋਂ ਆਈ ਹੈ। ਫਿਰ ਅੰਤ ਨੂੰ 1 ਘੰਟਾ 10 ਮਿੰਟ ਬਾਅਦ ਜਿਸ ਵੇਲੇ ਉਹ ਵਾਪਸ ਆਉਣ ਲੱਗੇ ਆ, ਤਾਂ 1 ਘੰਟਾ 10 ਮਿੰਟ ਬਾਅਦ ਜਿਹੜੀ ਗੋਲੀ ਸੀਗੀ ਉਹ ਸਨੀਫਰ ਡੌਗ ਜਿਹੜੇ ਖੋਜੀ ਕੁੱਤੇ ਨੇ ਉਹਨਾਂ ਨੇ ਕੱਢ ਕੇ ਜਿਹੜੇ ਬਲੈਕ ਕਮਾਂਡੋ ਦੇ ਹੱਥ ਤੇ ਫੜਾ ਦਿੱਤੀ ਸੀ। ਤਾਂ ਉਹਦੇ ਹੱਥ ਵਿੱਚ ਜਿਹੜੀ ਗੋਲੀ ਸੀ ਰਾਜੀਵ ਗਾਂਧੀ ਦੇ, ਉਹ ਗੋਲੀ ਨੂੰ ਹੱਥ ਵਿੱਚ ਫੜ ਕੇ ਕੁਝ ਅੰਦਾਜ਼ਾ ਲਾ ਰਿਹਾ ਸੀ। ਜਿਸ ਵੇਲੇ ਮੈਂ ਸਾਹਮਣੇ ਦੇਖਿਆ ਕਿ ਉਹ ਮੇਰੇ ਵੱਲ ਸ਼ਾਇਦ ਉਹ ਮੈਨੂੰ ਅੰਦਾਜ਼ਾ ਲਾ ਰਿਹਾ ਕਿ ਇੱਥੋਂ ਗੋਲੀ ਚੱਲੀ ਹੈ, ਤਾਂ ਮੈਂ ਦੂਸਰੀ ਗੋਲੀ ਚਲਾਈ ਉਹਦੇ ਸਿਰ ਦਾ ਨਿਸ਼ਾਨਾ ਬਣਾ ਕੇ। ਫਟਾਫਟ ਮੈਂ ਤੀਜੀ ਗੋਲੀ ਆਪਣੇ ਆਪ ਨੂੰ ਭਰੀ ਕਿ ਮੈਂ ਆਪਣੇ ਆਪ ਨੂੰ ਮਾਰ ਲਿਆ। ਪਰ ਮੈਂ ਇਹਨਾਂ ਨੂੰ ਦੇਖਿਆ ਕਿ ਜਿਹੜਾ ਮੇਰਾ ਦੁਸ਼ਮਣ ਫੇਰ ਦੌੜਿਆ ਜਾ ਰਿਹਾ ਹੈ, ਤਾਂ ਮੈਂ ਸੋਚਿਆ ਕਿ ਆਪਣੀ ਗੋਲੀ ਮੈਂ ਬਾਅਦ ਚ ਮਾਰਾਂਗਾ, ਪਹਿਲਾਂ ਦੁਸ਼ਮਣ ਨੂੰ ਦੇਖਣਾ ਚਾਹੀਦਾ। ਤਾਂ ਤੀਸਰੀ ਗੋਲੀ ਵੀ ਮੈਂ ਅੰਤ ਨੂੰ ਤੀਜੀ ਉਹਦੇ ਵੱਲ ਸਿਰ ਦਾ ਨਿਸ਼ਾਨਾ ਬਣਾ ਕੇ ਫਿਰ ਜਦੋਂ ਕੱਢੀ, ਪਰ ਇਹਨੇ ਨੂੰ ਉਹਦੇ ਜਿਹੜੇ ਬਲੈਕ ਕਮਾਂਡੋ ਸੀਗੇ ਉਹਨਾਂ ਨੇ ਉਹਨੂੰ ਹਿਊਮਨ ਬਾਲ ਬਣਾ ਕੇ, ਉਹਦਾ ਰਿੰਗ ਬਾਲ ਬਣਾ ਕੇ ਉਹਨੂੰ ਨੀਚੇ ਕਰ ਲਿਆ, ਡੱਡੂ ਜਿਹਾ ਬਣਾ ਲਿਆ ਤੇ ਉਹਨੂੰ ਲੈ ਕੇ ਦੌੜਨਾ ਸ਼ੁਰੂ ਕਰ ਦਿੱਤਾ। ਤੇ ਉਹ ਜਿਹੜੇ 6 ਜਿਹੜੇ ਕਮਾਂਡੋ ਸੀ ਉਹ ਇੰਜੋਰ ਹੋਏ ਉਸ ਤੀਸਰੀ ਗੋਲੀ ਦੇ ਨਾਲ। ਸੋ ਤੀਜੀ ਜਿਹੜੀ ਗੋਲੀ ਸੀਗੀ ਉਹਨਾਂ ਨੂੰ ਪਤਾ ਹੀ ਇਸ ਕਰਕੇ ਲੱਗ ਸਕਿਆ ਕਿਉਂਕਿ ਦੂਜੀ ਤੇ ਤੀਸਰੀ ਗੋਲੀ ਜਿਹੜੀ ਚੱਲੀ ਸੀ ਉਹਦਾ ਟਾਈਮ ਗੈਪ ਜਿਹੜਾ ਕੁਝ ਸੈਕਿੰਡ ਦਾ ਸੀ। ਉਹ ਜਿਹੜੀ ਬੇਲ ਦੇ ਵਿੱਚੋਂ ਜੋ ਧੂਆਂ ਬਾਹਰ ਨਿਕਲਿਆ ਉੱਪਰ, ਤਾਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਧੂਆਂ ਇੱਥੋਂ ਨਿਕਲਿਆ। ਫਿਰ ਉਹਨਾਂ ਨੇ ਗੋਲੀਆਂ ਚਲਾਈਆਂ ਦਾਸ ਦੇ ਉੱਤੇ। ਤਾਂ ਮੈਨੂੰ ਯਾਦ ਹੈ ਕਿ ਇਹ ਬਹੁਤ ਵੱਡਾ ਕਰਿਸ਼ਮਾ ਸੀ, ਤਾਂ ਜਿਸ ਨੂੰ ਦੇਖ ਕੇ ਉਹ ਦੁਸ਼ਮਣ ਅੱਜ ਤੱਕ ਵੀ ਹੈਰਾਨ ਸੀ ਕਿ ਇੰਨੀਆਂ ਗੋਲੀਆਂ ਇਸ ਬੰਦੇ ਤੇ ਚਲਾਈਆਂ ਤਾਂ ਇੱਕ ਵੀ ਗੋਲੀ ਨਹੀਂ ਛੂ ਸਕੀ। ਉਹ ਕਿਉਂ ਨਹੀਂ ਮੈਨੂੰ ਛੂ ਸਕੀ, ਇਹ ਮੇਰੇ ਬਾਜਾਂ ਵਾਲੇ ਜਾਣਦੇ ਨੇ। ਇਹਨਾਂ ਦੀ ਤਾਕਤ ਹੈ ਮੇਰੇ ਗੁਰੂ ਦੀ, क्योंकि मैंने बार बार सिविल आखते सी कि इतनी गोली चलाई है तो बच कैसे गया। जो कमांडो सी मेरे बार बार कपड़े आके इस तरह देखते कि ये इसके गोली क्यों नहीं लगी है, गोली हमारी ब्रस्ट कहाँ चला गया। तो मैं उन्होंने हद आखदा कि साडे बाबे नानक ने गड्डियां रोकियां ने, तुहाडियां गोलियां बहुत छोटियां ने, हम कहते इस थ्योरी को नहीं मानते। सो इन्ना कहते हुए मेरा जिहड़ा 56 दिन का पुलिस रिमांड चलिया, पौने 14 साल मैनू जिहड़ी है जेल दे विच रहना पिया ਤੇ ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਰਹਿਣਾ ਪਿਆ। ਮੇਰੇ ਖਿਆਲ ਜਿਹੜਾ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਗੁਰੂ ਦੀ ਬਹੁਤ ਵੱਡੀ ਪ੍ਰੀਖਿਆ ਸੀ ਮੇਰੀ, ਕਿਉਂਕਿ ਜ਼ਾਲਮ ਸਰਕਾਰ ਨਾਲ ਇਹਦੇ ਤਸ਼ੱਦਦ ਤੇ ਚੱਲਣਾ ਇੱਕ ਵੱਖਰਾ ਚੈਪਟਰ ਹੈ, ਪਰ ਅਜਿਹੇ ਸੇਵਕ ਦੇ ਤੌਰ ਤੇ ਅਜਿਹੀ ਜੇਲ੍ਹ ਕੱਟਣਾ ਜਿਹਦੇ ਉੱਤੇ ਇਹ ਲੇਬਲ ਲੱਗਿਆ ਹੋਵੇ ਕਿ ਕੌਮ ਦਾ ਸਿਰ ਕੱਟ ਇਹ ਜੁਝਾਰੂ ਹੈ, ਉਦੋਂ ਬਹੁਤ ਔਖੀ ਗੇਮ ਹੋ ਜਾਂਦੀ ਹੈ। ਕਿਉਂਕਿ ਮੇਰੇ ਨਾਲ ਮੈਨੂੰ ਯਾਦ ਹੈ ਕਿ ਜਿਸ ਵੇਲੇ ਚਾਰਲਸ ਸੋਹਰਾ ਦੇ ਜਿਹੜਾ ਡਸਟਬਿਨ ਚੋਂ ਮੈਂ ਬੁਰਸ਼ ਚੱਕਦਾ ਸੀ ਨਾ ਪੁਰਾਣੇ ਜਿਹੜੇ ਉਹਦੇ ਕੀਤੇ ਹੋਏ, ਤਾਂ ਮੈਂ ਇਸ ਗੱਲ ਦਾ ਧਿਆਨ ਰੱਖਦਾ ਸੀ ਕਿ ਮੈਨੂੰ ਦੇਖ ਨਾ ਲੈ ਕਿਤੇ ਹੋ, ਕਿਉਂਕਿ ਮੈਨੂੰ ਪਤਾ ਉਹ ਕਿਤਾਬਾਂ ਲਿਖਣ ਵਾਲਾ ਇੱਕ ਰਾਈਟਰ ਵੀ ਹੈ, ਦੁਨੀਆ ਦਾ ਮੰਨਿਆ ਹੋਇਆ ਅਪਰਾਧੀ ਨਾਲ, ਕਿਉਂਕਿ ਉਹ ਜ਼ਰੂਰ ਲਿਖ ਦੇਗਾ ਕਿਸੇ ਕਿਤਾਬ ਦੇ ਵਿੱਚ ਕਿ ਕਰਮਜੀਤ ਮੇਰੇ ਜਿਹੜੇ ਡਸਟਬਿਨ ਸੁੱਟੇ ਹੋਏ ਬੁਰਸ਼ ਯੂਜ਼ ਕਰਦਾ ਰਿਹਾ, ਕਿ ਸਿੱਖ ਕੌਮ ਆਪਣੇ ਸੇਵਕਾਂ ਨੂੰ ਇਸ ਤਰ੍ਹਾਂ ਸਾਂਭਦੀ ਹੈ। ਸੋ ਉਦੋਂ
ਮੇਰੇ ਵਰਗੇ ਲਈ ਹੋਰ ਵੀ ਕਠਿਨ ਹੋ ਜਾਂਦਾ ਸੀ ਕੌਮ ਦੀ ਕਦੇ ਵਕਾਰ ਨੂੰ ਧੱਬਾ ਨਾ ਲੱਗ ਜਾਏ। ਪਰ ਮੈਂ ਗੁਰੂ ਦਾ ਧੰਨਵਾਦੀ ਹਾਂ ਕਿ ਮੈਨੂੰ ਕਦੇ ਇਸ ਜੰਗ ਦੇ ਵਿੱਚ ਕਦੇ ਡੋਲਣ ਨਹੀਂ ਦਿੱਤਾ, ਤੇ ਇਸ ਜੰਗ ਦੇ ਵਿੱਚ ਮੈਨੂੰ ਬਾਖੂਬੀ ਗੁਰੂ ਨੇ ਬਾਹਰ ਕੱਢ ਕੇ ਆਪ ਸਭਨਾਂ ਦੇ ਅੱਜ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਮੈਨੂੰ ਇੱਕ ਇੱਜ਼ਤ ਦੀ ਰੋਟੀ ਦਿੱਤੀ। ਇਹ ਮੇਰੇ ਗੁਰੂ ਦਾ ਕਰਿਸ਼ਮਾ ਹੈ। ਮੈਂ ਸਮਝਦਾ ਕਿ ਮੇਰੇ ਗੁਰੂ ਜਿਹੜਾ ਕਰਿਸ਼ਮਾ ਕਰਦਾ ਨਾ, ਉਹ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ। ਸੋ ਇਹ ਲਾਸਾਨੀ ਜਿਹੜੀ ਕਰਿਸ਼ਮਾ ਹੈ, ਜਿਹੜਾ ਜਿਹਨੂੰ ਦੁਸ਼ਮਣ ਨੂੰ ਇਹ ਪਤਾ ਲੱਗਿਆ ਕਿ ਸਿੱਖ ਕੌਮ ਆਪਣੇ ਦੁਸ਼ਮਣ ਦਾ ਜਿਹੜਾ ਪਿੱਛਾ ਨਾ ਸਮੁੰਦਰ ਦੀਆਂ ਤਹਿਾਂ ਤੱਕ ਵੀ ਨਹੀਂ ਛੱਡਦੀ। ਮੈਨੂੰ ਯਾਦ ਹੈ ਜਿਸ ਵੇਲੇ ਭਜਨ ਲਾਲ ਨੇ ਸੰਤ ਭਿੰਡਰਾਂ ਵਾਲਿਆਂ ਦੇ ਜਿਹੜੇ ਹਰਿਆਣਾ ਦੇ ਵਿੱਚ ਜਿਹੜੀ ਬੈਨ ਨੂੰ ਅਗਨੀ ਭੇਟ ਕਰ ਦਿੱਤਾ ਸੀ, ਤਾਂ ਸੰਤਾਂ ਨੇ ਮੈਨੇ ਅਖਬਾਰ ਦੇ ਵਿੱਚ ਬਿਆਨ ਪੜ੍ਹਿਆ ਕਿ ਭਜਨ ਲਾਲ ਤੂੰ ਸਮੁੰਦਰ ਦੀ ਤਹਿ ਤੇ ਵੀ ਜਾ ਕੇ ਸੋ ਜਾ, ਤੈਨੂੰ ਉੱਥੋਂ ਵੀ ਲੱਭ ਲਿਆਂਗੇ। ਸੋ ਮੈਂ ਸਮਝਦਾ ਕਿ ਗੁਰੂ ਦੀ ਸਿੱਖ ਆਪਣੇ ਦੁਸ਼ਮਣ ਨੂੰ, ਜਿਨ੍ਹਾਂ ਨੇ ਭਾਜੀ ਪਾਈ ਹੋਵੇ ਨਾ, ਉਹ ਲੰਡਨ ਦੇ ਵਿੱਚ ਜਨਰਲ ਡੋਵੈਰ ਨੂੰ ਵੀ ਲੱਭਣ ਜਾਣਦੇ ਨੇ, ਉਹ ਰਾਜੀਵ ਗਾਂਧੀ ਨੂੰ ਲੱਭਣ ਵੀ ਜਾਣਦੇ ਨੇ, ਦੁਨੀਆ ਦੇ ਕਿਸੇ ਕੋਨੇ ਵਿੱਚ ਜਨਰਲ ਰਬੀਰੋ ਵਰਗਿਆਂ ਨੂੰ ਵੀ, ਭਾਈ ਭਗਤ ਸਿੰਘ ਰਬੀਰੋ ਕਾਂਡ ਵਰਗਿਆਂ ਨੂੰ ਉਹਨਾਂ ਵਾਂਗੂ ਲੱਭਣ ਜਾਣਦੇ ਨੇ। ਸੋ ਮੈਂ ਸਮਝਦਾ ਕਿ ਅਸੀਂ ਜ਼ੁਲਮ ਕਰਦੇ ਨਹੀਂ, ਸਿੱਖ ਕਦੇ ਵੀ ਜ਼ੁਲਮ ਨਹੀਂ ਕਰਦਾ, ਪਰ ਜਿਹੜਾ ਜ਼ੁਲਮ ਕਰਕੇ ਉਸ ਤੋਂ ਭੱਜਣਾ ਚਾਹੇ ਉਹਦਾ ਪਰਛਾਵਾਂ ਬਣ ਕੇ ਉਹਨੂੰ ਪਿੱਛਾ ਵੀ ਕਰਨ ਜਾਣਦਾ ਹੈ। ਸੋ ਇਹ ਨਿਆਰੀ ਜਿਹੜੀ ਹੈ, ਮੈਂ ਸਮਝਦਾ ਗੁਰੂ ਸਾਹਿਬ ਨੇ ਸਾਨੂੰ ਸਮੱਤ ਬਖਸ਼ੀ ਹੈ ਤੇ ਸਾਡੀ ਇਹ ਵੱਖਰੀ ਪਹਿਚਾਣ ਹੈ ਕਿ ਅਸੀਂ ਲੱਭ ਲੱਭ ਕੇ ਪਹਿਲਾਂ ਦੁਸ਼ਮਣ ਨੂੰ ਮਾਫ ਵੀ ਕਰਨ ਜਾਣਦੇ ਹਾਂ ਜੇ ਉਹ ਨਿਮਾਣਾ ਹੋ ਕੇ ਢਹਿ ਪਏ, ਪਰ ਜੇ ਉਹ ਨਿਮਾਣਾ ਹੋ ਕੇ ਢਹਿ ਨਾ ਉਲਟਾ ਆਕੜ ਵੀ ਦਿਖਾਏ ਤਾਂ ਉਹਦੀ ਆਕੜ ਦੀ ਉਹਦੀ ਧੌਣ ਬਣਨਾ ਗੁਰੂ ਦੇ ਖਾਲਸੇ ਨੂੰ ਆਉਂਦਾ ਹੈ। ਸੋ ਇਹਨਾਂ ਕਹਿੰਦਾ ਹੈ ਮੈਂ ਆਪ ਸਭਨਾਂ ਦਾ ਧੰਨਵਾਦੀ ਹਾਂ, ਪ੍ਰਬੰਧਕਾਂ ਦਾ ਧੰਨਵਾਦੀ ਹਾਂ। ਧੰਨ ਧੰਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟਾਂ ਧੰਨਵਾਦ ਹੈ ਕਿ ਆਪ ਸਭਨਾਂ ਦੇ ਦਰਸ਼ਨ ਕਰਾਏ। ਮੇਰੇ ਵੱਲੋਂ ਆਪ ਜੀ ਨੂੰ ਇਹ ਸੰਬੋਧਨ ਕਰਦੇ ਹੋਏ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਉਹਦੇ ਲਈ ਕੋਟ ਕੋਟਾਂ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਸਨ ਭਾਈ ਕਰਮਜੀਤ ਸਿੰਘ ਜੀ ਸਨਾਮ, ਜਿਨ੍ਹਾਂ ਦੇ ਹੱਥੋਂ ਉਹ ਇੰਦਰਾ ਪਟਰਾਣੀ ਦਾ ਪੁੱਤਰ ਰਾਜੀਵ ਗਾਂਧੀ ਜੋ ਬਚ ਗਿਆ। ਜਿਵੇਂ ਆਪ ਜੀ ਨੂੰ ਪਤਾ, ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਜਦੋਂ ਇੰਦਰਾ ਦਾ ਭੋਗ ਪਾਇਆ ਸੀ ਤੇ ਕਵੀਸ਼ਰਾਂ ਨੇ ਕਵਿਤਾ ਗਾਈਆਂ ਸੀ ਕਿ ਇੰਦਰਾ ਸੀ ਮਿਹਨਤਾਂ ਕਰਦੀ, ਬਾਹਾਂ ਸੀ ਖੜੀਆਂ ਕਰਦੀ, ਕਦਮਾਂ ਤੇ ਸਿਰ ਸੀ ਧਰਤੀ ਕਹਿਣ ਨਾ ਗੁਜ਼ਾਰੀ ਵੇ, ਭੁੱਲ ਗਈ ਮੈਂ ਕੁੜਤੀ ਪਾਉਣੀ ਗੋਲੀ ਨਾ ਮਾਰੀ ਵੇ। ਪਰ ਇਸ ਸਾਡੇ ਵੀਰ ਦੀ ਜੋ ਕੁਰਬਾਨੀ ਹੈ ਉਹਨੂੰ ਸਜਦਾ ਹੈ। ਇੰਨੇ ਘੰਟੇ ਜਿਹੜਾ ਹੈ ਇਹ ਸਾਡਾ ਵੀਰ ਉੱਥੇ ਕਿਵੇਂ ਦਰਖਤ ਤੇ ਬੈਠਾ ਰਿਹਾ, ਲੂ ਖੰਡੇ ਕੜੇ ਖੜ ਕਰਨ ਵਾਲੀ ਇਹਨਾਂ ਦੀ ਦਾਸਤਾਨ ਹੈ। ਇਹਨਾਂ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਹੈ। ਸਮੁੱਚੇ ਪੰਥ ਵੱਲੋਂ ਭਾਈ ਕਰਮਜੀਤ ਸਿੰਘ ਜੀ ਸਨਾਮ ਦਾ ਬਹੁਤ ਬਹੁਤ ਧੰਨਵਾਦ ਹੈ। ਸਮੁੱਚੀਆਂ ਕੈਲੀਫੋਰਨੀਆ ਦੀਆਂ ਸੰਗਤਾਂ ਵੱਲੋਂ ਧੰਨਵਾਦ ਹੈ ਜੋ ਇਹ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆ ਕੇ ਇਹਨਾਂ ਨੇ ਜੋ ਆਪਣੀ ਦਸਤਾਰ ਬਿਆਨ ਜੋ ਕੀਤੀ ਹੈ ਉਹ ਬਹੁਤ ਹੀ ਤਰਤੀਬ ਦੇ ਨਾਲ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਵਿਦਿਆਰਥੀ, ਗੁਰੂ ਘਰ ਦੇ ਵਜ਼ੀਰ ਹਨ, ਉਹ ਭਾਈ ਕਰਮਜੀਤ ਸਿੰਘ ਸਨਾਮ ਨੂੰ ਜੋ ਸਿਰੋਪਾਓ ਦੀ ਦਾਤ ਹੈ ਉਹ ਭੇਟ ਕਰਨਗੇ। ਬੋਲੇ ਸੋ ਨਿਹਾਲ। ਇੱਕ ਵਾਰ ਫਿਰ ਤੋਂ ਇਸ ਯੋਧੇ ਦੇ ਲਈ ਜੋ ਸਿਰ ਝੁਕਦਾ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ, ਮਹਾਨ ਕੁਰਬਾਨੀ ਹੈ ਇਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਪੂਤ ਦੀ। ਗੁਰੂ ਪਿਆਰਿਓ, ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਜੋ ਪਹਿਲੇ ਬੋਲ ਕੇ ਗਏ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਿਰੋਪਾਓ ਜੋ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪ੍ਰਾਪਤ ਕਰਨ। ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ। ਔਰ ਦੂਸਰਾ ਜੋ ਸ਼ਹੀਦ ਪਰਿਵਾਰ, ਕੁਝ ਨਾਂ ਸਾਡੇ ਕੋਲ ਉਹਨਾਂ ਦੇ ਆਏ ਹਨ। ਜੇ ਕੋਈ ਵੀ ਸ਼ਹੀਦ ਪਰਿਵਾਰ ਸੰਗਤ ਦੇ ਵਿੱਚ ਜਾਂ ਲਾਗੇ ਛਾਗੇ ਕੋਈ ਆਵਾਜ਼ ਸੁਣ ਰਿਹਾ ਹੈ, ਉਹਨਾਂ ਨੂੰ ਬੇਨਤੀ ਹੈ ਜ਼ਰੂਰ ਸਟੇਜ ਦੇ ਪਿੱਛੇ ਆ ਕੇ ਜੋ ਆਪਣੇ ਨਾਂ ਦੇਣ ਦੀ ਕਿਰਪਾਲਤਾ ਕਰਨ। ਹੁਣ ਮੈਂ ਬੇਨਤੀ ਕਰਾਂਗਾ ਅਗਲੇ ਜੋ ਹੈ ਭਾਈ ਗੁਰਸੇਵਕ ਸਿੰਘ ਮਾਨਾ ਜੋ ਹੈ ਉਹਨਾਂ ਨੂੰ ਬੇਨਤੀ ਕਰਾਂਗਾ, ਉਹ ਜੇ ਇੱਥੇ ਲਾਗੇ ਹਨ ਤੇ ਉਹ ਸੰਗਤਾਂ ਨੂੰ ਸੰਬੋਧਨ ਕਰਨਗੇ।
ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਤਾ ਨਹੀਂ ਸੀ ਕਿ ਭਾਜੀ ਕਰਮਜੀਤ ਸਿੰਘ ਸੁਨਾਮ ਵਾਲਿਆਂ ਦੇ ਬਾਅਦ 'ਚ ਮੇਰੀ ਬੋਲਣ ਦੀ ਵਾਰੀ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਇਸ ਤਰ੍ਹਾਂ ਦੇ ਯੋਧੇ ਦੀ ਕਿਸੇ ਕੋਲੋਂ ਗੱਲ ਸੁਣਦੇ ਹੋ ਤਾਂ ਵੀ ਤੁਹਾਨੂੰ ਸਮਝਣੀ, ਡਾਈਜੈਸਟ ਕਰਨੀ, ਉਹਨੂੰ ਜਿਹੜਾ ਆ ਪਚਾਉਣਾ ਔਖਾ ਹੋ ਜਾਂਦਾ ਹੈ। ਪਰ ਜਦੋਂ ਉਹ ਯੋਧਾ ਜਿਹੜਾ ਤੁਹਾਡੇ ਸਾਹਮਣੇ ਖੜਾ ਹੋਵੇ, ਤੁਹਾਨੂੰ ਆਪਣੀ ਦਾਸਤਾਨ ਦੱਸੇ, ਤੇ ਫਿਰ ਉਹ ਕੱਲੀ ਕੱਲੀ ਗੱਲ ਦੇ ਵਿੱਚ ਉਹ ਸ਼ੁਕਰਗੁਜ਼ਾਰ ਹੋਵੇ ਗੁਰੂ ਸਾਹਿਬ ਦਾ ਕਿ ਉਹਨੂੰ ਇਮਤਿਹਾਨਾਂ ਚੋਂ ਪਾਸ ਹੋ ਗਿਆ, ਉਹ ਕਿੱਦਾਂ ਉਹਨੇ ਔਖੇ ਹੋ ਕੇ ਆਪਣੀ ਜ਼ਿੰਦਗੀ ਨੂੰ, ਆਪਣੀ ਪਰਿਵਾਰ ਨੂੰ, ਆਪਣੀ ਜਿਹੜੀ ਹੈਸੀਅਤ ਆ ਉਹਨੂੰ ਮਿਟਾ ਕੇ ਉਹਨੇ ਸਿੱਖ ਕੌਮ ਦੀ ਜਿਹੜੀ ਪੱਗ ਆ, ਸਿੱਖ ਕੌਮ ਦੀ ਜਿਹੜੀ ਗੁਰੂ ਦੀ ਇੱਜ਼ਤ ਆ, ਉਹਨੂੰ ਸਾਂਭਣ ਦਾ ਯਤਨ ਕੀਤਾ ਹੈ। ਬਹੁਤ ਔਖਾ ਆ ਉਸ ਤੋਂ ਬਾਅਦ ਬੋਲਣਾ, ਪਰ ਯਤਨ ਕਰਦੇ ਆ ਕਿ ਆਪਾਂ ਅੱਜ ਮੌਕਾ ਮਿਲਿਆ ਆ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜਿਹੜੀ ਸ਼ਹੀਦੀ ਆ, ਤੇ ਉਸ ਤੋਂ ਬਾਅਦ ਜੂਨ 84 ਦੇ ਵਿੱਚ ਪਹਿਲਾ ਸ਼ਹੀਦ, ਤੇ ਉਸ ਤੋਂ ਬਾਅਦ ਇੱਕ ਜਿਹੜੀ ਸਭ ਤੋਂ ਛੋਟੀ ਬੱਚੀ ਆ 6 ਸਾਲ ਦੀ ਬੀਬੀ ਵਾਹਿਗੁਰੂ ਕੌਰ, ਭਾਈ ਮਹਿੰਗਾ ਸਿੰਘ ਹੋਣੀ ਜਿਹੜੇ ਨੇ ਉਹ ਪਹਿਲੀ ਗੋਲੀ ਨਾਲ ਸ਼ਹੀਦ ਹੁੰਦੇ ਨੇ, ਤੇ ਲੜ ਕੇ ਸ਼ਹੀਦ ਹੋਣੇ ਵਾਲੇ ਸਭ ਤੋਂ ਛੋਟੀ ਜਿਹੜੀ ਬੱਚੀ ਉਹ ਬੀਬੀ ਵਾਹਿਗੁਰੂ ਕੌਰ ਆ। ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ, ਜਿੱਥੇ ਅਸੀਂ ਇਸ ਗੱਲ ਦੇ ਉੱਤੇ ਆਪਣੀ ਸਮਝ ਬਣਾਉਣੀ ਹੈ ਕਿ ਜਿਹੜੀ ਇੰਡੀਅਨ ਸਟੇਟ ਆ, ਜਿਹਨੂੰ ਅਸੀਂ ਉਸ ਦੇਸ਼ ਨੂੰ ਆਪਣੇ ਖੂਨ ਨਾਲ, ਆਪਣੇ ਜਾਨਾਂ ਵਾਰ ਕੇ, ਆਪਣੇ ਪਰਿਵਾਰ ਛੱਡ ਕੇ ਜਿਹਨੂੰ ਅਸੀਂ ਆਜ਼ਾਦ ਕਰਾਇਆ ਸੀ, ਉਹ ਜਿਹੜੀ ਸਟੇਟ ਆ ਉਹ ਸਾਰੀਆਂ ਆਪਣੀਆਂ ਆਰਮਡ ਫੋਰਸਿਸ ਲੈ ਕੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਲਈ ਕਿਉਂ ਆ ਗਈ? ਕਿਉਂ ਉਹਨੇ ਸਾਡਾ ਅਕਾਲ ਤਖ਼ਤ ਸਾਹਿਬ ਢਾ ਦਿੱਤਾ? ਅੱਜ ਮੈਂ ਇੱਕ ਬੀਬੀ ਦੀ ਦਾਸਤਾਨ ਵੀਡੀਓ ਤੇ ਸੁਣ ਰਿਹਾ ਸੀ, ਜਿਹੜੀ ਬੀਬੀ ਦੱਸ ਰਹੀ ਸੀ ਕਿ ਸਾਨੂੰ ਉਹਨਾਂ ਨੇ ਜਿਹੜੀ ਉੱਥੇ ਮਿੱਝ ਸੀ, ਖੂਨ ਦਾ ਗਾਰਾ ਬਣਿਆ ਹੋਇਆ ਸੀਗਾ ਪਾਣੀ ਵਾਲੀ ਟੈਂਕੀ ਤੋੜ ਕੇ, ਉਸ ਮਿੱਝ ਨੂੰ ਸਾਨੂੰ ਉਹਨਾਂ ਨੇ ਪਿਆਇਆ ਆ, ਅਸੀਂ ਇੰਨੇ ਧਿਆਏ ਸੀਗੇ ਕਿ ਸਾਨੂੰ ਉਹ ਪੀਣੀ ਪਈ। ਪਰ ਜਿੱਥੇ ਅਸੀਂ ਇਸ ਦੁੱਖ ਨੂੰ, ਇਸ ਦੁਖਾਂਤ ਨੂੰ, ਇਸ ਵਿਸ਼ਵਾਸਘਾਤ ਨੂੰ ਅੰਡਰਸਟੈਂਡ ਕਰਨਾ ਆ, ਉੱਥੇ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਜ਼ਰੂਰ ਕਰਨਾ ਆ ਕਿ ਜਿਸ ਕੌਮ ਨੇ, ਜਿਸ ਸਿਸਟਮ ਨੇ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ ਲੈ ਕੇ ਜਨੇਊ ਨਾ ਪਹਿਨਣ ਦੀ ਕਹਾਣੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਦੇ ਆਨੰਦ ਕਾਰਜਾਂ ਤੇ ਉਸ ਬਟਾਲੇ ਦੀ ਕੰਧ ਨੂੰ ਗੁਰੂ ਤੇ ਸਿੱਟ ਕੇ ਉਸ ਸਿਧਾਂਤ ਨੂੰ, ਉਸ ਫਲਸਫੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਅਸੀਂ ਉਸ ਸਿਧਾਂਤ ਨੂੰ, ਉਸ ਫਲਸਫੇ ਦੇ ਆਧਾਰ ਤੇ ਜਿਹੜੀ ਬਣੀ ਸਰਕਾਰ ਆ, ਉਸ ਸਰਕਾਰ ਤੋਂ ਅਸੀਂ ਕੋਈ ਕਿਸ ਕਿਸਮ ਦੀ ਆਸ ਰੱਖ ਸਕਦੇ ਹਾਂ? ਕਿਸ ਕਿਸਮ ਦਾ ਉਹਦੇ ਨਾਲ ਅਸੀਂ ਸਮਝੌਤਾ ਕਰ ਸਕਦੇ ਹਾਂ? ਕਿਸ ਕਿਸਮ ਦਾ ਅਸੀਂ ਉਹ ਤੋਂ ਟ੍ਰੀਟਮੈਂਟ ਦੀ ਆਸ ਰੱਖ ਸਕਦੇ ਹਾਂ? ਇਹ ਸਾਨੂੰ ਜ਼ਰੂਰ ਡੂੰਘਾਈ ਦੇ ਲੈਵਲ ਤੇ ਬਹਿ ਕੇ ਸਮਝਣ ਦੀ ਲੋੜ ਹੈ। ਜਿੱਥੇ ਅਸੀਂ ਇਸ ਦੁੱਖ ਦੀ ਕਹਾਣੀ ਨੂੰ ਕਿ ਸਾਡਾ ਅਕਾਲ ਤਖ਼ਤ ਸਾਹਿਬ ਢਾਇਆ, ਸਾਡਾ ਦਰਬਾਰ ਸਾਹਿਬ ਢਾਇਆ, ਸਾਡੇ ਜਿਹੜੇ ਸੀ ਉੱਥੇ ਬੇਕਸੂਰ ਲੋਕਾਂ ਨੂੰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ, ਉੱਥੇ ਅਸੀਂ ਉਹਨਾਂ ਯੋਧਿਆਂ ਨੂੰ ਯਾਦ ਕਰਨਾ ਆ ਜਿਨ੍ਹਾਂ ਯੋਧਿਆਂ ਨੇ ਉਸ ਦਰਬਾਰ ਸਾਹਿਬ ਦੀ, ਉਸ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਹੱਤਤਾ ਆ, ਉਸ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਹਾਨਤਾ ਆ, ਉਹਨੂੰ ਡਿਫੈਂਡ ਕਰਨ ਦੇ ਲਈ ਆਪਣੀਆਂ ਜਾਨਾਂ ਦਿੱਤੀਆਂ। ਤੇ ਉਹ ਹਿੰਦੁਸਤਾਨ ਦੀ ਸਰਕਾਰ, ਉਹ ਆਰਮੀ ਜਿਹੜੀ ਇਹ ਸੋਚ ਕੇ ਆਈ ਸੀਗੀ ਕਿ ਵਿਦਨ ਆਵਰਸ ਬਾਬਾ ਜਰਨੈਲ ਸਿੰਘ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਹੋਰੀ ਸਰੈਂਡਰ ਕਰ ਦੇਣਗੇ। ਜਿਹੜੇ ਹਿਸਾਬ ਨਾਲ ਲੋਹੇ ਦੇ ਚਣੇ ਚਬਾਏ ਨੇ ਉਹਨਾਂ ਸਿੰਘਾਂ ਨੇ, ਉਸ ਤੇ ਸਾਨੂੰ ਮਾਣ ਵੀ ਹੈ ਤੇ ਉਹਨੇ ਸਾਨੂੰ ਇੱਕ ਨਵਾਂ ਜੀਵਨ ਵੀ ਦਿੱਤਾ ਹੈ। ਤੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਕਹਿੰਦੇ ਨੇ ਕਿ ਜਿਹੜੀ ਉੱਥੋਂ ਮਿੱਝ ਇਕੱਠੀ ਕੀਤੀ ਸੀਗੀ ਖੂਨ ਦੀ, ਗਾਰੇ ਦੀ, ਜਿਹੜਾ ਪਸੀਨੇ ਦੀ, ਸਿੰਘਾਂ ਦੀ,
ਉਹਨੂੰ ਟਰੱਕਾਂ ਦੇ ਵਿੱਚ ਪਾ ਕੇ ਉਹਨਾਂ ਨੇ ਕਿਸੇ ਬਾਹਰਲੇ ਸੂਬੇ 'ਚ ਜਾ ਕੇ ਦੱਬਤਾ ਸੀਗਾ। ਇਹ ਉਸ ਗੱਲ ਦੀ ਗਵਾਹ ਆ ਕਿ ਅੱਜ ਵੱਖ-ਵੱਖ ਸਟੇਟਾਂ ਦੇ ਵਿੱਚੋਂ, ਵੱਖ-ਵੱਖ ਪਿੰਡਾਂ ਦੇ ਵਿੱਚੋਂ ਅੱਜ ਸੂਰਮੇ ਪੈਦਾ ਹੋ ਰਹੇ ਨੇ। ਉਹ ਉਹਨਾਂ ਸ਼ਹੀਦਾਂ ਦੀ ਬਦੌਲਤ ਹੈ ਜਿਨ੍ਹਾਂ ਸ਼ਹੀਦਾਂ ਨੇ ਲੜ ਕੇ ਉਸ ਦਰਬਾਰ ਸਾਹਿਬ ਦੀ ਜਿਹੜੀ ਕੱਲੀ ਇਮਾਰਤ ਨਹੀਂ, ਜਿਹੜਾ ਉਹ ਸਿਧਾਂਤ ਆ, ਉਸ ਲਈ ਆਪਣੀਆਂ ਜਾਨਾਂ ਵਾਰੀਆਂ ਸੀ। ਮੈਂ ਬਹੁਤ ਜ਼ਿਆਦਾ ਭਾਵਕ ਕਰਤਾ ਭਾਜੀ ਕਰਮਜੀਤ ਸਿੰਘ ਨੇ ਆਪਣੀ ਗੱਲ ਦੱਸ ਕੇ। ਅਸੀਂ ਇਸ ਗੱਲ ਨੂੰ ਜ਼ਰੂਰ ਸਮਝਣ ਦਾ ਯਤਨ ਕਰੀਏ ਕਿ ਇਸ ਵੇਲੇ ਕੌਮੀ ਤੌਰ ਦੇ ਉੱਤੇ ਜਿਹੜਾ ਸਾਡੇ ਸਾਹਮਣੇ ਨਿਸ਼ਾਨਾ ਆ, ਉਹ ਸਾਡਾ ਆਜ਼ਾਦ ਸਿੱਖ ਰਾਜ ਦਾ ਹੈ ਕਿ ਅਸੀਂ ਜਿਹੜੀ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਨ ਤੇ ਬਹਿ ਕੇ ਅੱਜ ਅਸੀਂ ਉਸ ਘਰ ਨੂੰ, ਉਸ ਦੇਸ਼ ਨੂੰ, ਅਸੀਂ ਉਹਨੂੰ ਕਿਸ ਤਰ੍ਹਾਂ ਹਾਸਲ ਕਰਨਾ ਆ, ਸਾਨੂੰ ਉਹਦੇ ਲਈ ਕੀ ਕਰਨ ਦੀ ਲੋੜ ਹੈ। ਮੈਂ ਬੇਨਤੀ ਦੇ ਰੂਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਅਸੀਂ ਇੱਕ ਸਹਿਜ ਵਿੱਚ ਆ ਕੇ ਜਿਹੜੀ ਸਾਡਾ ਗੁੱਸਾ ਆ ਇੰਡੀਅਨ ਸਟੇਟ ਤੇ, ਜਿਹੜੇ ਸਾਡੇ ਜ਼ੁਲਮ ਹੋਏ ਨੇ, ਉਹਨਾਂ ਨੂੰ ਅਸੀਂ ਸਮਝ ਕੇ ਉਸ ਜ਼ਖਮ ਨੂੰ ਅਸੀਂ ਸੂਰਜ ਬਣਾਈਏ। ਉਹਦੀ ਰੌਸ਼ਨੀ ਦੇ ਵਿੱਚ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਜਿਹੜੇ ਸਿਸਟਮ ਤੋਂ ਅਸੀਂ ਬਾਰ-ਬਾਰ ਇਨਸਾਫ ਦੀ, ਕਦੀ ਬਾਦਲ ਦੇ ਰਾਹੀਂ, ਕਦੀ ਅਮਰਿੰਦਰ ਰਾਹੀਂ, ਹੁਣ ਆਮ ਆਦਮੀ ਪਾਰਟੀ ਦੇ ਰਾਹੀਂ, ਉਹਨਾਂ ਤੋਂ ਅਸੀਂ ਇਨਸਾਫ ਦੀ ਆਸ ਰੱਖ ਸਕਦੇ ਹਾਂ। ਇਹਨੂੰ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ ਕਿ ਜਿਹੜਾ ਵੈਰੀ ਪ੍ਰਿੰਸੀਪਲ, ਦ ਫਾਰਮੇਸ਼ਨ ਆਫ ਦ ਇੰਡੀਅਨ ਸਟੇਟ, ਉਹ ਬ੍ਰਾਹਮਣਿਕਲ ਸਿਸਟਮ ਜਿਹੜਾ ਕਿ ਮਨੁੱਖ ਨੂੰ ਜਾਤ ਬਰਾਦਰੀ ਵਿੱਚ ਵੰਡ ਕੇ ਮਨੁੱਖ ਦੀ ਊਚ ਨੀਚਤਾ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਖਤਮ ਕੀਤੀ ਸੀ, ਉਸ ਨੂੰ ਉਹ ਪ੍ਰਫੁੱਲਤ ਕਰਨਾ ਚਾਹੁੰਦਾ ਆ, ਉਸ ਨੂੰ ਉਹ ਵੱਡਾ ਕਰਨਾ ਚਾਹੁੰਦਾ ਆ। ਸਾਡੇ ਤੇ ਇੱਕ ਜ਼ਿੰਮੇਵਾਰੀ ਆ ਕਿ ਅਸੀਂ ਪਹਿਲਾਂ ਆਪ ਉਸ ਜਿਹੜਾ ਬ੍ਰਾਹਮਣਿਕਲ ਸਿਸਟਮ ਆ, ਸਾਨੂੰ ਕਿਸੇ ਬ੍ਰਾਹਮਣ ਨਾਂ ਦੇ ਬੰਦੇ ਨਾਲ ਕੋਈ ਦੁਸ਼ਮਣੀ ਨਹੀਂ ਰੱਖਣੀ, ਪਰ ਜਿਹੜਾ ਬ੍ਰਾਹਮਣਿਕਲ ਥਾਟ ਪ੍ਰੋਸੈਸ ਆ, ਜਿਹਦੇ ਵਿੱਚ ਜਿਹੜਾ ਸਾਡਾ ਕਲਚਰ ਆ ਕਿ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ, ਸਿੱਖ ਦੀ ਜਿਹੜੀ ਜ਼ਿੰਮੇਵਾਰੀ ਆ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ, ਅਸੀਂ ਆਪਣੇ ਸਿਧਾਂਤਾਂ ਵੱਲ ਮੁੜੀਏ। ਅਸੀਂ ਉਸ ਸਿਸਟਮ ਤੋਂ ਕੋਈ ਆਸ ਨਾ ਰੱਖੀਏ ਕਿ ਕਦੇ ਸਾਡੇ ਤੇ ਉਹ ਭਲਾ ਗੁਜ਼ਾਰੇਗਾ। ਸਾਨੂੰ ਕੀ ਕਰਨ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਬੈਸਟ ਐਲਾਈਜ਼ ਨੇ, ਜਿਨ੍ਹਾਂ ਨੂੰ ਅਸੀਂ, ਜੋ ਕਿ ਅਸੀਂ ਆਪ ਦਲਿਤ ਆ ਬ੍ਰਾਹਮਣ ਦੀ ਸਿਸਟਮ ਸ਼੍ਰੇਣੀ ਮੁਤਾਬਕ, ਅਸੀਂ ਆਪ ਉਹਨਾਂ ਨੂੰ ਗਾਂ ਹੋਰ ਦਲਿਤ ਜਿਹੜੇ ਬਣਾਏ ਹੋਏ ਨੇ, ਉਹਨਾਂ ਦੀ ਗਿਣਤੀ 17% ਦੇ ਕਰੀਬ ਆ। 34% ਟੋਟਲ ਪਾਪੂਲੇਸ਼ਨ ਆ ਪੰਜਾਬ ਦੀ, ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਨਾਵਾਂ ਦੇ ਨਾਲ ਪੰਜਾਬ ਦੇ ਵਿੱਚ ਬੁਲਾਉਂਦੇ ਆ। ਸਾਨੂੰ ਗੁਰੂ ਦਾ ਸੁਨੇਹਾ ਲੈ ਕੇ ਉਹਨਾਂ ਕੋਲ ਜਾਣ ਦੀ ਲੋੜ ਆ। ਸਾਡੇ ਗੁਰੂ ਨੇ ਕਿਹਾ ਸੀ ਕਿ ਇਨ ਗਰੀਬ ਸਿੱਖੋਂ ਕੋ ਦੂੰ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਅਸੀਂ ਉਹਨਾਂ ਨੂੰ ਜਾ ਕੇ ਉਹਨਾਂ ਤੋਂ ਮਾਫੀਆਂ ਮੰਗ ਕੇ ਕਿ ਸਾਡੇ ਤੋਂ ਗਲਤੀ ਹੋਈ ਆ, ਅਸੀਂ ਗੁਰੂ ਦੇ ਸਿਧਾਂਤ ਤੋਂ ਪਾਸੇ ਹੋਏ ਆ, ਅਸੀਂ ਉਹਨਾਂ ਨੂੰ ਆਪਣੇ ਨਾਲ ਤੋਰੀਏ। ਕੱਲੀ ਉਹਨਾਂ ਦੀ ਪੰਜਾਬ ਦੇ ਵਿੱਚ ਗਿਣਤੀ ਨਹੀਂ, ਜਿਹੜਾ ਟੋਟਲ ਇੰਡੀਅਨ ਸਬ ਕੰਟੀਨੈਂਟ ਆ, ਜਿਹੜੀ ਇੰਡੀਆ ਦੀ ਇਸ ਵੇਲੇ ਜਿਹੜੀ ਬਾਉਂਡਰੀਜ਼ ਨੇ, ਉਹਦੇ ਵਿੱਚ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਆ, ਉਹਦੇ ਵਿੱਚ ਦਲਿਤ, OBC, ਲੰਗਾਇਤ, ਹੋਰ ਵੱਖ-ਵੱਖ ਧਰਮਾਂ ਦੀ ਬਹੁਤ ਜ਼ਿਆਦਾ ਗਿਣਤੀ ਆ। ਉਹ ਸਾਡੇ ਸਾਰੇ ਐਲਾਈਜ਼ ਨੇ। ਸਾਡੇ ਤੇ ਜ਼ੁਲਮ ਕਰਨ ਵਾਲਾ, ਸਾਨੂੰ ਜਿਹੜਾ ਗੁਰੂ ਦੇ ਸਿਧਾਂਤ ਤੋਂ ਤੋੜਨ ਵਾਲਾ, ਸਾਨੂੰ ਉੱਥੋਂ ਮੋੜ ਕੇ ਸਾਨੂੰ ਕੁਰਾਹੇ ਪਾਉਣ ਵਾਲਾ ਜਿਹੜਾ ਬ੍ਰਾਹਮਣ ਆ, ਜਿਹਦੀ ਕਿ ਮਨੂ ਸਿਮਰਤੀ ਜਿਹੜੀ ਉਹਦੀ ਉਹ ਸਿਧਾਂਤ ਆ, ਸਾਨੂੰ ਉਹਦੇ ਨਾਲ ਜਿਹੜੀ ਆ ਲੜਾਈ ਵਿੱਢਣੀ ਚਾਹੀਦੀ ਆ। ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਆ ਕਿ ਅਸੀਂ ਉਹਨਾਂ ਲੋਕਾਂ ਨੂੰ, ਜਿਹੜੇ ਲੋਕ ਉਸ ਬ੍ਰਾਹਮਣ ਦੇ ਸਤਾਏ ਹੋਏ ਨੇ, ਉਹਨਾਂ ਨਾਲ ਅਸੀਂ ਆਪਣੇ ਸੰਬੰਧ ਬਣਾਈਏ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀਆਂ ਜਨਰੇਸ਼ਨਸ ਨੇ, ਉਹ ਇੱਕ ਆਜ਼ਾਦ ਮੁਲਕ ਜਿਹੜਾ ਜਿਹਦਾ ਅਸੀਂ ਨਾਂ ਖਾਲਿਸਤਾਨ ਰੱਖਿਆ ਆ, ਸਾਡੀ ਇਕੱਲੀ, ਅਸੀਂ ਉਸ ਧਰਤੀ ਦੇ ਮਾਲਕ ਆ। ਸਾਡੇ ਗੁਰੂ ਸਾਹਿਬ ਨੇ ਉੱਥੇ ਆਪਣੇ ਪਰਿਵਾਰ, ਆਪਣੀਆਂ ਜ਼ਿੰਦਗੀਆਂ ਜੀਆਂ ਨੇ, ਸਾਡੇ ਗੁਰੂ ਨਾਨਕ ਨੇ ਉੱਥੇ ਮੱਝਾਂ ਚਾਰੀਆਂ ਨੇ। ਅਸੀਂ ਉਸ ਧਰਤੀ ਦੇ ਮਾਲਕ ਆ, ਅਸੀਂ ਉੱਥੇ ਆਪਣਾ ਸਿੱਖ ਰਾਜ ਕਾਇਮ ਕਰਨਾ। ਦੂਸਰੀ ਗੱਲ,
ਸਾਡੇ ਵਿੱਚ ਇਸ ਕਿਸਮ ਦਾ ਸਾਨੂੰ ਕੋਈ ਸਿਸਟਮ ਬਿਲਡ ਕਰਨ ਦੀ ਲੋੜ ਆ, ਜਿਸ ਸਿਸਟਮ ਦੇ ਰਾਹੀਂ ਮੈਂ ਕਿਸੇ ਇੰਡੀਵਿਜੂਅਲ ਤੋਂ ਬਹੁਤ ਜ਼ਿਆਦਾ ਨਾਂ ਲੈ ਕੇ ਮੈਨੂੰ ਨਹੀਂ ਚੰਗਾ ਲੱਗਦਾ, ਪਰ ਇੱਕ ਉਦਾਹਰਨ ਦੇ ਤੌਰ ਤੇ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦਾ ਕਿ ਜੇ ਕਦੀ ਦੁਬਾਰਾ ਸਮਾਂ ਬਣੇ, ਅੰਮ੍ਰਿਤਪਾਲ ਸਿੰਘ ਵਰਗਾ ਕੋਈ ਹੋਰ ਨੌਜਵਾਨ ਆਵੇ, ਕਿਉਂਕਿ ਇਹ ਗੱਲ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਜਿਹੜੇ ਨੌਜਵਾਨ ਨੇ, ਕੁੜੀਆਂ ਨੇ, ਮੁੰਡੇ ਨੇ, ਉਹਨਾਂ 'ਚ ਅਥਾਹ ਸ਼ਕਤੀ ਹੈ, ਸਾਡੇ ਉਹ ਪੰਥ ਦਾ ਸਰਮਾਇਆ ਨੇ। ਜਦੋਂ ਉਹਨਾਂ ਨੇ ਕਿਸੇ ਨੌਜਵਾਨ ਦੇ ਮਗਰ ਉਹਨਾਂ ਨੇ ਤੁਰਨਾ ਆ, ਜਦੋਂ ਦੁਬਾਰਾ ਕਿਤੇ ਕੋਈ ਨੌਜਵਾਨ ਮੁੰਡਾ ਜਾਂ ਕੁੜੀ ਸਾਡੇ ਸੰਘਰਸ਼ ਦੀ, ਸਾਡੇ ਬਾਬੇ ਜਰਨੈਲ ਸਿੰਘ ਦੀ, ਸਾਡੇ ਜਨਰਲ ਸ਼ਬੇਗ ਸਿੰਘ ਦੀ, ਸਾਡੇ ਭਾਈ ਅਮਰੀਕ ਸਿੰਘ ਦੀ, ਸਾਡੀ ਆਜ਼ਾਦੀ ਦੀ ਗੱਲ ਕਰਨ ਲਈ ਦੁਬਾਰਾ ਆਵੇ, ਸਾਡੇ ਕੋਲ ਕੋਈ ਸਿਸਟਮ ਇਨ ਪਲੇਸ ਚਾਹੀਦਾ ਹੈ। ਸਾਡੇ ਕੋਲ ਕੋਈ ਅਦਾਰੇ ਚਾਹੀਦੇ ਨੇ ਜਿਹਦੇ ਰਾਹੀਂ ਅਸੀਂ ਦੋ ਥਾਟ ਪ੍ਰੋਸੈਸ, ਇੱਕ ਇਹ ਆ ਕਿ ਜਿਹੜਾ ਵੀ ਕਿਸੇ ਨੇ ਸਿੱਖਾਂ ਦੀ ਲੀਡਰਸ਼ਿਪ ਦੇ ਲਈ ਉਭਾਰ ਹੋਣਾ ਆ, ਉਹ ਆਰਗੈਨਿਕ ਆ, ਉਹ ਕੁਦਰਤੀ ਉਹਨੇ ਲੀਡਰ ਬਣਨਾ ਆ, ਪਰ ਸਾਨੂੰ ਇੱਕ ਸਿਸਟਮ ਜ਼ਰੂਰ ਬਣਾਉਣਾ ਚਾਹੀਦਾ ਆ, ਜਿਸ ਸਿਸਟਮ ਰਾਹੀਂ ਉਸ ਨੌਜਵਾਨ ਨੂੰ ਅਸੀਂ ਪ੍ਰੋਪਰਲੀ ਵੈਟ ਕਰ ਸਕੀਏ, ਉਹਨੂੰ ਅਸੀਂ ਚੰਗੇ ਮਾੜੇ ਬਾਰੇ ਦੱਸ ਸਕੀਏ, ਉਹਦੇ ਨਾਲ ਅਸੀਂ ਜਿਹੜੀਆਂ ਉਹਦੀਆਂ ਗਲਤੀਆਂ ਨੇ ਉਹ ਉਹਨੂੰ ਦੱਸ ਸਕੀਏ, ਤਾਂ ਕਿ ਜਿਹੜੀ ਖੜਕੂ ਲਹਿਰ ਦੇ ਨੁਮਾਇੰਦੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਜੇਲ੍ਹਾਂ 'ਚ ਬਿਤਾਇਆ ਆ, ਕੌਮ ਦੇ ਲਈ ਸੰਘਰਸ਼ ਲੜਿਆ ਆ, ਲਲਿਤ ਮਾਕਣ ਵਰਗੇ, ਅਰਜਨ ਦਾਸ ਵਰਗੇ ਜਿਹੜੇ ਕਾਇਰ ਸੀ, ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਕੀਤਾ ਸੀ, ਜਿਨ੍ਹਾਂ ਨੇ ਉਹਨਾਂ ਦੀ ਹਸਤੀ ਨੂੰ ਚੈਲੰਜ ਕਰਕੇ ਉਹਨਾਂ ਨੂੰ ਇਸ ਦੁਨੀਆ ਤੋਂ ਤੁਰਦੇ ਕੀਤਾ ਆ, ਭਾਈ ਦਲਜੀਤ ਸਿੰਘ ਵਰਗੇ ਬੰਦੇ, ਭਾਈ ਰਣਜੀਤ ਸਿੰਘ ਵਰਗੇ ਬੰਦੇ, ਭਾਈ ਭੂਸ਼ਣ ਵਰਗੇ ਬੰਦੇ, ਜਿਨ੍ਹਾਂ ਨੂੰ ਹਲੇ ਵੀ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਨੇ, ਭਾਈ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਬੰਦੇ, ਭਾਈ ਹਵਾਰੇ ਵਰਗੇ ਬੰਦੇ ਜਿਹੜੇ ਨੇ। ਸਾਡੇ ਕੋਲ ਇੱਕ ਸਿਸਟਮ ਹੋਵੇ ਜਿਹਦੇ ਰਾਹੀਂ ਇਹਨਾਂ ਜਿਹੜੇ ਪੈਦਾ ਹੋ ਰਹੇ ਨੌਜਵਾਨ ਨੇ, ਇੱਕ ਖਾਲਿਸਤਾਨ ਦੇ ਲਈ ਜਿਹੜੇ ਲੋਕ ਤੁਰਨ ਵਾਲੇ ਨੇ, ਅਸੀਂ ਉਹਨਾਂ ਲੋਕਾਂ ਨੂੰ ਪ੍ਰੋਪਰ ਤੌਰ ਤੇ ਗਾਈਡ ਕਰ ਸਕੀਏ, ਤਾਂ ਕਿ ਸਾਡੇ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਪੈਦਾ ਹੁੰਦੀਆਂ ਨੇ, ਇੱਕ ਧਿਰੋ ਬਣ ਜਾਂਦੀ ਹੈ ਕਿ ਜੀ ਹੁਣ ਜਿਹੜੇ ਜੁਝਾਰੂ ਨੇ, ਜਿਹੜੇ ਕਿ ਹੁਣ ਜਿਹਨਾਂ ਨੂੰ ਕੋਈ ਪੁੱਛਦਾ ਨਹੀਂਗਾ, ਉਹ ਹੁਣ ਕੁਛ ਕਰਨ ਜੋਗੇ ਨਹੀਂ ਰਹੇ, ਇਹ ਨੌਜਵਾਨ ਦੇ ਲੋਕ ਮਗਰ ਤੁਰੇ ਸੀਗੇ, ਹੁਣ ਉਹ ਜੈਲਸੀ ਫੀਲ ਕਰਦੇ ਨੇ। ਇੱਕ ਧਿਰੋ ਆ ਜਿਹੜੀ ਇਹ ਕਹਿੰਦੀ ਆ ਕਿ ਇਹ ਕੌਣ ਆ ਗਿਆ, ਇਹ 28 ਸਾਲਾਂ ਦਾ ਮੁੰਡਾ, ਇਹਨੂੰ ਕੁਝ ਪਤਾ ਹੈ ਨਹੀਂਗਾ, ਇਹ ਕਿੱਥੋਂ ਆ ਕੇ ਸਾਡਾ ਲੀਡਰ ਬਣ ਗਿਆ। ਸਾਨੂੰ ਇਸ ਗੱਲ ਦੇ ਪ੍ਰਤੀ ਦੇਖੋ, ਮੈਂ ਨਹੀਂ ਕਹਿੰਦਾ ਕਿ ਕਿਸੇ ਕਿਸਮ ਦਾ ਸਿਸਟਮ ਜਿਹੜਾ ਆ ਬਣਾਉਣਾ ਸੌਖਾ ਆ, ਪਰ ਸਾਨੂੰ ਇਹ ਤੇ ਮਿਹਨਤ ਕਰਨ ਦੀ ਲੋੜ ਆ। ਸਾਡੇ ਕੋਲ ਵਿਦੇਸ਼ਾਂ 'ਚ ਜਥੇਬੰਦੀਆਂ ਨੇ, ਸਾਡੇ ਕੋਲ ਵਿਦੇਸ਼ਾਂ 'ਚ ਇੰਸਟੀਟਿਊਸ਼ਨਸ ਨੇ, ਅਸੀਂ ਉਹਨਾਂ ਇੰਸਟੀਟਿਊਸ਼ਨਸ ਨੂੰ ਰਿਫਾਈਨ ਕਰੀਏ, ਰੀਬਿਲਡ ਕਰੀਏ। ਜਿੱਥੇ ਅਸੀਂ ਗਰਮਾ ਗਰਮ ਨਾਅਰੇ ਲਾਉਂਦੇ ਆ, ਉੱਥੇ ਅਸੀਂ ਆਪਣੀ ਕੌਮ ਨੂੰ ਉਸਾਰਨ ਦੇ ਲਈ ਤਸੱਲੀ ਦੇ ਨਾਲ ਬੈਠ ਕੇ, ਸਹਿਜ ਵਿੱਚ ਆ ਕੇ, ਗੁਰੂ ਤੇ ਭਰੋਸਾ ਰੱਖ ਕੇ, ਪੁਰਾਣੇ ਸ਼ਹੀਦਾਂ ਤੋਂ ਸਿੱਖ ਕੇ ਆਪਣੇ ਜਿਹੜੇ ਇੰਸਟੀਟਿਊਸ਼ਨ ਨੂੰ ਬਿਲਡ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲੋਂ ਗੁਲਾਮੀ ਰਹਿ ਸਕੇ। ਜਿਹੜੀਆਂ ਸਾਡੀਆਂ ਛੋਟੀਆਂ ਬੱਚੀਆਂ ਨੇ, ਬੀਬੀ ਵਾਹਿਗੁਰੂ ਕੌਰ ਵਰਗੀਆਂ, ਦੁਬਾਰਾ ਕਿਸੇ 6 ਸਾਲ ਦੀ ਬੱਚੀ ਨੂੰ ਆਪਣੇ ਨਾਲ ਬੰਬ ਬੰਨ੍ਹ ਕੇ ਹਿੰਦੁਸਤਾਨ ਦੀ ਫੌਜ ਦੇ ਟੈਂਕ ਦੇ ਵਿੱਚ ਨਾ ਛਾਲ ਮਾਰਨੀ ਪਵੇ, ਇਸ ਗੱਲ ਨੂੰ ਅਸੀਂ ਯਕੀਨੀ ਬਣਾਈਏ। ਮੈਂ ਜਿੱਥੇ ਇਸ ਸ਼ਹੀਦੀ ਸਮਾਗਮ ਤੇ, ਗੁਰੂ ਸਾਹਿਬ ਦੇ ਸ਼ਹੀਦੀ ਸਮਾਗਮ ਤੇ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਆ, ਜੂਨ 84 ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ, ਉੱਥੇ ਮੈਂ ਸਾਡਾ ਵੀਰ, ਸਾਡਾ ਜੁਝਾਰੂ ਜਰਨੈਲ, ਕੁਝ ਦਿਨ ਪਹਿਲਾਂ ਮੈਂ ਭਾਈ ਪਰਮਜੀਤ ਸਿੰਘ ਪੰਜਵੜ, ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਨੂੰ ਸੰਗਤ ਦੇ ਰੂਪ ਵਿੱਚ ਇੱਕ ਸ਼ਰਧਾਂਜਲੀ ਭੇਂਟ ਕਰਨੀ ਚਾਹੁੰਦਾ ਹਾਂ। ਪਰਮਜੀਤ ਸਿੰਘ ਪੰਜਵੜ ਉਹ ਯੋਧਾ ਸੀ ਜਿਸ ਪੰਜਵੜ ਨੇ ਜਦੋਂ ਉਹਦੀ 72 ਸਾਲਾਂ ਦੀ ਮਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਲੈ ਗਏ, ਪਰਮਜੀਤ ਸਿੰਘ ਪੰਜਵੜ ਕੋਲ ਇੱਕ ਚੋਇਸ ਦਿੱਤੀ ਗਈ ਕਿ ਈਦਰ ਯੂ ਸਰੈਂਡਰ ਔਰ ਵੀ ਵਿਲ ਟੌਰਚਰ ਐਂਡ ਕਿਲ ਯੂਰ ਮਦਰ। ਉਹਨੇ ਆਪਣੀ 72 ਸਾਲਾਂ ਦੀ ਮਾਂ ਦੇ ਦੁੱਧ ਦੀ ਸਹੁੰ ਖਾ ਕੇ ਘਰੋਂ ਤੁਰਿਆ ਸੀ ਕਿ ਮਾਂ ਮੈਂ ਪੰਥ ਦੀ ਪਿੱਠ ਨਹੀਂ ਲੱਗਣ ਦਿਆਂਗਾ। ਉਸ ਮਾਂ ਨੂੰ ਜਿਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਜਿਸ ਤਰੀਕੇ ਨਾਲ ਭੂਆ ਕੈਲਾਸ਼ ਕੌਰ ਨੂੰ, ਜਿਸ ਤਰੀਕੇ ਨਾਲ ਉਹਨਾਂ ਦੇ ਭਰਾ ਰਾਜਵਿੰਦਰ ਰਾਜੂ ਨੂੰ ਸ਼ਹੀਦ ਕੀਤਾ ਗਿਆ, ਪਰਮਜੀਤ ਸਿੰਘ ਪੰਜਵੜ ਜਿਹੜਾ ਆ ਉਹ
ਆਪਣੀ ਜਵਾਨੀ ਜਿਹੜੀ ਆ ਉਸ ਦੇਸ਼ ਕੌਮ ਦੇ ਲੇਖੇ ਲਾਈ। ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਸਿੰਘਣੀ ਆ, ਉਹਦਾ ਸੰਘਰਸ਼ ਦੇ ਦੌਰਾਨ ਪੰਜਵੜ ਦੀ ਸਿੰਘਣੀ ਦਾ ਉਹਨਾਂ ਦਾ ਵਿਆਹ ਹੁੰਦਾ ਹੈ। ਜਦੋਂ ਭੈਣ ਜੀ ਪਾਲ ਕੌਰ ਪ੍ਰੈਗਨੈਂਟ ਨੇ, ਉਹਨਾਂ ਦੇ ਮਗਰ ਪੁਲਿਸ ਲੱਗਦੀ ਆ। ਉਹਨਾਂ ਦਾ ਇੱਕ ਛੋਟਾ ਜਿਹਾ 3 ਮਹੀਨੇ ਦਾ ਬੱਚਾ ਆ, ਉਹ 3 ਮਹੀਨੇ ਦਾ ਬੱਚਾ ਲੈ ਕੇ ਜੇਲ੍ਹ ਦੇ ਵਿੱਚ ਸਾਡੇ ਵਾਸਤੇ, ਸਾਡੀ ਆਜ਼ਾਦੀ ਵਾਸਤੇ ਉਹ ਜੇਲ੍ਹ ਦੇ ਵਿੱਚ ਉਸ ਬੱਚੇ ਨਾਲ ਰਹੀ ਆ। ਪਿੱਛੇ ਥੋੜ੍ਹੀ ਦੇਰ ਪਹਿਲਾਂ ਉਹਨਾਂ ਦੀ ਕੈਂਸਰ ਨਾਲ ਮੌਤ ਹੋ ਗਈ। ਜਿਹੜੀ ਸਿੰਘਣੀ ਤੇ ਬੱਚੇ ਆ ਉਹ ਜਰਮਨ ਦੇ ਵਿੱਚ। ਭਾਊ ਜੀ ਹੋਣੀ ਕਿਤੇ, ਮਾਂ ਜਿਹੜੀ ਆ ਉਹਦੀ ਲਾਸ਼ ਭਾਈ ਖਾਲੜਾ ਜੀ ਨੇ ਲੱਭੀ, ਭਰਾ ਨਹੀਂ ਲੱਭਿਆ। ਉਹਦੇ 5 ਭਰਾ ਨੇ ਜਿਹੜੇ ਤੁਰ ਨਹੀਂ ਸਕਦੇ, ਇੰਨਾ ਟੌਰਚਰ ਕੀਤਾ ਆ। ਆਪਾਂ ਇਹਨਾਂ ਜੁਝਾਰੂ ਸਿੰਘਾਂ ਦੀ ਇੱਜ਼ਤ ਕਰਨੀ ਸਿੱਖੀਏ। ਇਹਨਾਂ ਜੁਝਾਰੂ ਸਿੰਘਾਂ ਨੂੰ ਮੈਂ ਲੋਕ ਸੁਣੇ ਨੇ ਜਿਹੜੇ ਕਹਿੰਦੇ ਕਿ 5 ਕਰੋੜ ਦਾ ਡਾਕਾ ਮਾਰਿਆ ਸੀਗਾ, ਇਹ ਲੋਕ ਖਾ ਗਏ। ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਿਆਂ ਅਸੀਂ ਥੋੜਾ ਜਿਹਾ ਪਰਮਾਤਮਾ ਤੋਂ, ਵਾਹਿਗੁਰੂ ਤੋਂ ਡਰੀਏ। ਕਿਹੜਾ ਬੰਦਾ ਜਿਹੜੀ ਆਪਣੀ ਮਾਂ ਨੂੰ, ਆਪਣੇ ਭਰਾ ਨੂੰ, ਆਪਣੀ ਵਾਈਫ ਨੂੰ, ਆਪਣੇ ਬੱਚਿਆਂ ਨੂੰ ਕਿਸੇ ਦਮੜੀ ਪਿੱਛੇ ਜਿਹੜਾ ਆ ਉਹ ਛੱਡ ਕੇ ਪੈਸਿਆਂ ਨੂੰ ਇੰਜੋਏ ਕਰੇਗਾ। ਜਿਸ ਤਰੀਕੇ ਨਾਲ ਭਾਊ ਪਰਮਜੀਤ ਸਿੰਘ ਪੰਜਵੜ ਨੇ ਕੌਮ ਦੀ ਜਿਹੜੀ ਲੜਾਈ ਲੜੀ ਆ, ਅਸੀਂ ਉਹਨੂੰ ਸਜਦਾ ਕਰਦੇ ਹਾਂ। ਅਸੀਂ ਉਹਦੀ ਜਿਹੜੀ ਸ਼ਹਾਦਤ ਆ ਉਹਨੂੰ ਨਿਮਣ ਕਰਦੇ ਹਾਂ। ਮੈਂ ਸਮੂਹ ਸੰਗਤ ਦੇ ਚਰਨਾਂ ਵਿੱਚ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਚਾਹੁੰਦਾ ਹਾਂ। ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਜੁਝਾਰੂ ਸਿੰਘਾਂ ਨੇ ਅਸੀਂ ਇਹ ਕਹਾਣੀਆਂ ਸੁਣਾਉਂਦੇ ਹਾਂ, ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਆ ਕਿ ਜੇ ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ ਤੇ ਘੱਟੋ ਘੱਟ ਉਹਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਅਰਦਾਸ ਜ਼ਰੂਰ ਕਰਿਆ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੋ ਸਾਡੀ ਕੌਮ ਤੇ, ਸਾਡੇ ਇਸ ਦੇਸ਼ ਤੇ। ਸਾਡੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਉਹਨੂੰ ਅਸੀਂ ਦੁਨੀਆ ਦੇ ਵਿੱਚ ਲੈ ਕੇ ਜਾਣਾ ਆ। ਉਸ ਲਈ ਸਾਨੂੰ ਖਾਲਿਸਤਾਨ ਚਾਹੀਦਾ ਆ। ਜੇ ਸਾਡਾ ਆਜ਼ਾਦ ਦੇਸ਼ ਹੋਊਗਾ ਜਿੱਥੇ ਅਸੀਂ ਆਜ਼ਾਦੀ ਨਾਲ ਬਹਿ ਕੇ ਗੁਰੂ ਦੇ ਸ਼ਬਦ ਦਾ ਪਸਾਰ ਜਿਹੜਾ ਦੁਨੀਆ 'ਚ ਕਰ ਸਕਾਂਗੇ, ਦੁਨੀਆ ਨੂੰ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਹਾਰਾ ਜੀ ਉਹ ਸੁਨੇਹਾ ਦੇ ਸਕਾਂਗੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਸਮੂਹ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पहला मरण कबूल जीवन की छड़ आस, हो सबना की रेणका तो आओ हमारे पास। सतगुरु श्री गुरु अर्जन देव जी महाराज जी की शहादत ਨੂੰ ਸਮਰਪਿਤ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਅੰਦਰ ਗੁਰੂ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਜਿੱਥੇ ਆਪਾਂ ਇਹਨਾਂ ਬੁਲਾਰਿਆਂ ਨੂੰ ਸੁਣਿਆ, ਇਹਨਾਂ ਪੰਥ ਦਰਦੀਆਂ ਨੂੰ ਸੁਣਿਆ, ਆਓ ਉਹਨਾਂ ਸ਼ਹੀਦਾਂ ਦਾ ਵਾਸਤਾ ਤੁਹਾਨੂੰ ਜਿਨ੍ਹਾਂ ਨੇ ਸਾਡੀ ਖਾਤਰ ਆਪਣੀਆਂ ਜਾਨਾਂ ਵਾਰੀਆਂ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਪਿਤਾ ਦੇ ਨਾਲ ਤੇ ਸਾਰੀ ਸੰਗਤ ਦੇ ਨਾਲ ਰਲ ਮਿਲ ਕੇ ਆਪਾਂ ਗੁਰੂ ਫਤਿਹ ਸਾਂਝੀ ਕਰੀਏ। ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਭਾਈ ਗੁਰਿੰਦਰਜੀਤ ਸਿੰਘ ਜੀ ਮਾਨਾ ਨਿਊ ਜਰਸੀ ਵਾਲਿਆਂ ਦਾ, ਜਿਨ੍ਹਾਂ ਨੇ ਬੜਾ ਲੰਮਾ ਸਮਾਂ ਸੰਘਰਸ਼ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਿਆ ਹੈ ਤੇ ਅੱਜ ਵੀ ਉਹਨਾਂ ਦੇ ਜੋ ਸੀਨੇ ਦੇ ਵਿੱਚ ਦਰਦ ਹੈ ਤੁਸੀਂ ਉਸ ਨੂੰ ਮਹਿਸੂਸ ਕਰ ਸਕਦੇ ਹੋ। ਮੈਨੂੰ ਵੀਰਾਂ ਵੱਲੋਂ ਬੇਨਤੀ ਹੋਈ ਸੀ ਕਿ ਇਹਨਾਂ ਨੂੰ ਸਨਮਾਨਿਤ ਕਰਨਾ ਹੈ, ਪਰ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿਰੋਂ ਪਾਉ ਨਹੀਂ, ਆਪ ਜੀਆਂ ਦਾ ਪਿਆਰ ਚਾਹੀਦਾ। ਜੇ ਤੁਸੀਂ ਸਾਰੇ ਜਾਣੇ ਰਲ ਮਿਲ ਕੇ ਅੱਜ ਜਿੰਨੇ ਵੀ ਇੱਥੇ ਬੈਠੇ ਹੋ, ਤੁਹਾਨੂੰ ਵਾਸਤਾ ਹੈ ਡੁੱਲੇ ਹੋਏ ਉਸ ਖੂਨ ਦਾ, ਜੇ ਦਰਦ ਆਪਣੇ ਹਿਰਦੇ ਵਿੱਚ ਵਸਾ ਕੇ ਤੇ ਆਪਣੇ ਇਹ ਦਰਦ ਆਪਣੇ ਬੱਚਿਆਂ ਤੱਕ ਡਿਲੀਵਰ ਨਾ ਕਰ ਸਕੇ ਤੇ ਸਾਡਾ ਜੀਣਾ ਵੀ ਕੀ ਹੋਇਆ। ਆਓ ਇਹਨਾਂ ਵੀਰਾਂ ਨੇ ਜੋ ਸਿੱਖ ਯੂਥ ਦੇ ਪ੍ਰਧਾਨ ਵੀ ਹਨ ਅਮਰੀਕਾ ਦੇ ਵਿੱਚ ਤੇ ਸਾਰੀ ਜ਼ਿੰਦਗੀ ਆਪਣੀ ਇਸ ਸਮੇਂ ਦੇ ਵਿੱਚ ਲਾ ਦਿੱਤੀ ਹੈ। ਮੈਂ ਇਹਨਾਂ ਤੋਂ ਪਹਿਲਾਂ ਜੋ ਬੁਲਾਰੇ ਬੋਲ ਕੇ ਗਏ ਸਨ, ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਇੰਗਲੈਂਡ ਤੋਂ ਜੋ ਜੰਗ ਯੂਥ ਦੇ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਿਰੋਂ ਪਾਉ ਦੀ ਦਾਤ ਜੋ ਹੈ ਭਾਈ ਸਾਹਿਬ ਉਹਨਾਂ ਨੂੰ ਦੇਣਗੇ। ਉਹ ਸਟੇਜ ਉੱਤੇ ਆ ਕੇ ਸਿਰੋਂ ਪਾਉ ਦੀ ਦਾਤ ਪ੍ਰਾਪਤ ਕਰਨ ਜੀ। ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਇੰਗਲੈਂਡ ਤੋਂ। ਬੋਲੇ ਸੋ ਨਿਹਾਲ। ਫਿਰ ਇੱਕ ਵਾਰੀ ਅੱਜ ਲੋੜ ਹੈ ਸਮੇਂ ਦੀ। ਅਸੀਂ ਨਾ ਪਿਛਲੇ ਸਮੇਂ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤ ਦੇ ਪਰਥਾਏ ਜੋ ਆਪਣਾ ਇਤਿਹਾਸ ਲਿਖਿਆ ਹੈ ਉਸ ਦੀ ਕਥਾ ਸਰਵਣ ਕਰਦੇ ਗੁਰੂ ਘਰ ਸਟਾਕਟਨ ਦੇ ਵਿੱਚ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਜਿਨ੍ਹਾਂ ਨੇ ਕਥਾ ਆਰੰਭੀ ਸੀ, ਅਸੀਂ ਸੁਣ ਕੇ ਹੈਰਾਨ ਰਹਿ ਗਏ। ਕਈ ਵਾਰੀ ਅਸੀਂ ਆਪਣਾ ਇਤਿਹਾਸ ਬਾਚਦੇ ਨਹੀਂ ਕਿ ਅੱਜ ਜੋ ਸਿੱਖੀ ਦਾ ਦੁਸ਼ਮਣ ਹੈ ਉਸ ਵੇਲੇ ਵੀ ਉਹਦੇ ਪੈਂਤੜੇ ਉਹੀ ਸੀ ਕਿ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਆਰਥਿਕ ਤੌਰ ਤੇ
ਕਮਜ਼ੋਰ ਕੀਤਾ ਜਾਵੇ ਤੇ ਇਹਨਾਂ ਦੇ ਦਿਲਾਂ ਦੇ ਵਿੱਚੋਂ ਦਰਦ ਮਿਟਾ ਦਿੱਤਾ ਜਾਵੇ। ਤੇ ਅੱਜ ਵੀ ਸਾਡਾ ਦੁਸ਼ਮਣ ਸਾਡੇ ਨਾਲ ਉਹੀ ਕਰ ਰਿਹਾ ਹੈ, ਪਰ ਲੋੜ ਹੈ ਆਪਣੇ ਅੰਦਰ ਜਜ਼ਬਾ ਕਾਇਮ ਕਰਨ ਦੀ ਤੇ ਦ੍ਰਿੜ ਵਿਸ਼ਵਾਸ ਕਾਇਮ ਕਰਨ ਦੀ। ਸਾਡੇ ਵਿੱਚ ਅੱਜ ਇੱਕ ਪੰਥਕ ਸ਼ਖਸੀਅਤ ਖਾਲਿਸਤਾਨ ਅਫੇਅਰ ਸੈਂਟਰ ਤੋਂ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਡਾਕਟਰ ਸਾਹਿਬ ਉਹ ਸੰਗਤ ਦੇ ਵਿੱਚ ਬੈਠੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਉਣ ਸਟੇਜ ਦੇ ਉੱਤੇ ਤੇ ਸੰਗਤਾਂ ਦੇ ਨਾਲ ਜੋ ਉਹਨਾਂ ਦਾ ਪੰਥ ਦਾ ਦਰਦ ਹੈ ਤੇ ਪੰਥ ਨੂੰ ਕਰਨਾ ਕੀ ਚਾਹੀਦਾ, ਅੱਜ ਪੰਥ ਕਿੱਧਰ ਨੂੰ ਤੁਰ ਪਿਆ ਹੈ, ਉਹਨਾਂ ਲੀਹਾਂ ਦੇ ਪਰਥਾਏ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਗੁਰੂ ਪਿਆਰ ਵਾਲਿਓ, ਬਾਹਮਣ ਦੀ ਗੱਲ ਕਰ ਲੈਣਾ ਬਹੁਤ ਸੌਖੀ ਹੈ, ਪਰ ਕਦੀ ਚੇਤੇ ਕਰਕੇ ਦੇਖਿਓ ਕਿ ਹਰ ਇੱਕ ਸਿੱਖ ਨੇ ਆਪਣੇ ਹਿਰਦੇ ਦੇ ਵਿੱਚੋਂ ਬਾਹਮਣ ਦਾ ਡਰ ਕੱਢ ਦਿੱਤਾ ਹੈ ਕਿ ਸਾਡੇ ਮੋਹਰ ਦੀ ਬਿੱਲੀ ਲੰਘ ਗਈ ਜਾਂ ਸਾਡੇ ਬੱਚੇ ਦਾ ਕੋਈ ਕਾਰਜ ਹੈ ਕਿ ਅਸੀਂ ਗੁਰੂ ਪਿਤਾ ਦੇ ਆਸ਼ੇ ਦੇ ਅਨੁਸਾਰ ਚੱਲਦੇ ਹਾਂ। ਇੱਕ ਗੱਲ ਮੈਂ ਹੋਰ ਜ਼ਰੂਰ ਕਹਿਣੀ ਚਾਹਾਂਗਾ ਕਿ ਬੜੇ ਜੰਗ ਬੱਚੇ ਇਸ ਪਰੇਡ ਦੇ ਨਾਲ ਇੱਥੇ ਤੱਕ ਚੱਲ ਕੇ ਆਏ ਹਨ, ਖਾਲਿਸਤਾਨ ਦੇ ਝੰਡੇ ਦੇ ਨਾਲ ਫੋਟੋਆਂ ਖਿਚਾਈਆਂ ਹਨ। ਪਰ ਵੀਰੋ ਇੱਕ ਗੱਲ ਚੇਤੇ ਰੱਖਿਓ, ਦੇਣ ਵਾਲਾ ਪ੍ਰਮਾਤਮਾ ਹੈ, ਸਭ ਨੂੰ ਦਿੰਦਾ ਹੈ, ਪਰ ਦਿੰਦੇ ਤੋਂ ਬਾਅਦ ਉਸ ਤੋਂ ਬਾਅਦ ਉਹਨੂੰ ਭੁੱਲ ਨਾ ਜਾਇਓ। ਜਦੋਂ ਪੱਕੇ ਵੀ ਹੋ ਗਏ, ਇਸੇ ਤਰੀਕੇ ਨਾਲ ਇਹਨਾਂ ਰੈਲੀਆਂ ਨੂੰ ਯਾਦ ਰੱਖਿਓ ਤੇ ਉਹਨਾਂ ਨੂੰ ਯਾਦ ਰੱਖਿਓ ਜਿਨ੍ਹਾਂ ਨੇ ਸਾਡੀ ਖਾਤਰ ਆਪਣੀਆਂ ਜਾਨਾਂ ਵਾਰੀਆਂ। ਅੱਜ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹੋ ਨਾ, ਬਹੁਤਾਤ ਗਿਣਤੀ ਦੇ ਵਿੱਚ ਅਸੀਂ ਉਹ ਹਾਂ ਜਿਨ੍ਹਾਂ ਨੇ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਮੁੱਖ ਰੱਖ ਕੇ ਅਸਾਈਲਮ ਲਈ ਹੈ। ਪਰ ਜਦੋਂ ਕੋਈ ਅਸਾਈਲਮ ਲੈਂਦਾ ਹੈ, ਉਹ ਦੇਸ਼ ਦਾ ਵੀ ਕਾਨੂੰਨ ਹੈ ਕਿ ਕਾਨੂੰਨ ਦੇ ਅੰਦਰ ਚੱਲਣਾ ਹੈ। ਆਓ ਜਿੱਥੇ ਇਸ ਦੇਸ਼ ਦੀ ਅਸਾਈਲਮ ਲਈ ਹੈ, ਅੰਮ੍ਰਿਤਧਾਰੀ ਹੋ ਕੇ ਗੁਰੂ ਪਿਤਾ ਦੀ ਅਸਾਈਲਮ ਵੀ ਲਈਏ, ਫਿਰ ਸਾਡਾ ਰਾਖਾ ਉਹੀ ਹੋਵੇਗਾ। ਮੈਂ ਬੇਨਤੀ ਕਰੂੰਗਾ ਡਾਕਟਰ ਸਾਹਿਬ ਨੂੰ ਕਿ ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दिलों मोहब्बत जिन से ही सचिया, जिन मन होर मुख होर से कांडे कचिया, रत्ते इश्क खुदाए रंग दीदार के विसरिया जिन नाम से भोए भार थिए, आप लिए लड़ लाए दर दरवेश से तेना धन जनेंदी माओ आए सफल से। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी विच दुनिया के प्रोमिनेंट शहर सैन फ्रांसिस्को के सिविक सेंटर विच सजे इस दीवान विच जुड़ बैठे सतगुरु जी का अपना आपा गुरु खालसा साध संगत जीओ। कदे 75 वरे पहला इस शहर दे विच 50 मुल्कां दे नुमाइंदियां ने इकट्ठे हो के 10 दसंबर 1948 ਨੂੰ UN ਚਾਰਟਰ ਆਫ ਹਿਊਮਨ ਰਾਈਟਸ ਐਲਾਨਿਆ ਸੀ। ਉਸ ਚਾਰਟਰ ਦੇ ਵਿੱਚ ਜਿੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦਾ ਹੱਕ ਇਹ ਮੁੱਢਲਾ ਮਨੁੱਖੀ ਹੱਕ ਮੰਨਿਆ ਗਿਆ ਸੀ, ਉੱਥੇ ਇਸ ਚਾਰਟਰ ਦੇ ਪ੍ਰੀਐਂਬਲ ਵਿੱਚ ਇਸ ਦੀ ਭੂਮਿਕਾ ਵਿੱਚ ਇਹ ਲਫ਼ਜ਼ ਲਿਖੇ ਹੋਏ ਨੇ, if a man is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤਾਂ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ हिफाजत होनी चाहिए है। ਜ਼ਾਹਰ है कि ਜਦੋਂ ਅੱਜ ਅਸੀਂ 39 ਵਰੇ ਬਾਅਦ ਘੱਲੂਘਾਰਾ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, 1606 ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ, ਜਿੱਥੇ ਅਸੀਂ ਸਿੱਖ ਨਸਲ ਕੁਸ਼ੀਆਂ ਦਾ ਦੌਰ ਜਿਹੜਾ ਟੋਟਲ ਵਾਰ ਜੂਨ ਦੇ ਪਹਿਲੇ ਹਫਤੇ ਭਾਰਤੀ ਸਟੇਟ ਨੇ ਸਿੱਖਾਂ ਦੇ ਉੱਤੇ ਥੋਪੀ, ਉਸ ਦੇ ਅੱਡ-ਅੱਡ ਐਸਪੈਕਟਸ ਦੇ ਉੱਤੇ ਗੱਲ ਕੀਤੀ ਹੈ। ਜ਼ਾਹਰ ਹੈ ਸੋਲੂਸ਼ਨ ਵੱਲ ਵੀ ਸਭ ਨੇ ਇਸ਼ਾਰਾ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਦੀਨਾ ਕਾਂਗੜ ਤੋਂ 130 ਦੇ ਕਰੀਬ ਉਸ ਦੇ ਸ਼ੇਅਰ ਨੇ। ਇੱਕ ਸ਼ੇਅਰ ਜਿਹੜਾ UN ਚਾਰਟਰ ਦਾ ਪ੍ਰੀਐਂਬਲ ਹੈ, ਜੇ ਤੁਸੀਂ ਬਹੁਤ ਧਿਆਨ ਨਾਲ ਦੇਖੋ
ਤੇ ਉਸ ਸ਼ੇਅਰ ਦਾ ਅੰਗਰੇਜ਼ੀ ਅਨੁਵਾਦ ਹੈ ਔਰ ਉਹ ਸ਼ੇਅਰ ਹੈ ਚੁੰਕਾਰਸ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ ਵਿੱਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੁੰਦਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਇਨਸਾਨੀ ਇਤਿਹਾਸ ਦੀ ਯੂਨੀਕ ਸ਼ਹਾਦਤ ਹੈ, ਲੇਕਿਨ ਇਸ ਦਾ ਜਵਾਬ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ, ਜਿਸ ਦੇ ਤਖਤ ਤੋਂ ਪਹਿਲਾ ਹੁਕਮਨਾਮਾ 6ਵੇਂ ਪਾਤਸ਼ਾਹ ਦਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਮੀਰੀ ਪੀਰੀ ਦਾ ਉਹ ਸਿਧਾਂਤ ਜਿਹੜਾ ਰਾਜਯੋਗ ਦੇ ਰੂਪ ਚ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ ਕੀਤਾ ਸੀ, ਉਹ ਮੀਰੀ ਪੀਰੀ ਦੇ ਰੂਪ ਦੇ ਵਿੱਚ ਪੂਰਾ ਐਮਬੋਡੀਮੈਂਟ ਬਣ ਕੇ ਉਹ ਅਕਾਲ ਤਖਤ, ਤੇ ਜਦੋਂ ਉਸ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ, ਮੀਰੀ ਪੀਰੀ ਦੀਆਂ 2 ਤਲਵਾਰਾਂ ਸਜਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਬੈਠੇ ਨੇ ਤੇ ਸਾਡੀ ਕੌਮ ਦੇ ਪਹਿਲੇ ਢਾਡੀ ਭਾਈ ਨੱਥਾ ਤੇ ਅਬਦੁੱਲਾ ਇਹ ਵਾਰ ਕਹਿੰਦੇ ਨੇ, ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਅਜ਼ਮਤ ਤੇ ਪੋਲੀਟੀਕਲ ਪਾਵਰ ਇਹ ਦੋਵੇਂ ਨਾਲ ਤੁਰਦੀਆਂ ਨੇ ਔਰ ਇਸ ਨੂੰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਤੇ ਬੇਪਤ ਕਰਨ ਵਾਲੇ ਕੌਣ ਹੁੰਦੇ ਨੇ? ਉਹਨਾਂ ਪ੍ਰਥਾਏ ਵੀ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਤੇ ਇਸ ਸਿਧਾਂਤ ਨੂੰ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਸ ਧਰਤੀ ਦੇ ਉੱਤੇ ਜਿਹੜਾ ਰਾਜ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ, ਜਿਸ ਦਾ ਕਿਲਾ ਸੱਚ ਦਾ ਤੇ ਇਸ ਦੀ ਨੀਂਹ ਬਹੁਤ ਪੁਖਤਾ ਹੈ। ਔਰ ਇਸੇ ਹੀ ਪੁਖਤਾ ਨੀਂਹ ਦੀ ਗੱਲ ਜਦੋਂ ਅਸੀਂ ਸੱਚ ਦੇ ਕਿਲੇ ਦੀ ਗੱਲ ਕਰਦੇ ਹਾਂ, ਸੱਚ ਇੱਕ ਉਸ ਤਲਵਾਰ ਵਾਂਗ ਹੁੰਦੀ ਹੈ ਜਿਹੜੀ ਯੋਧੇ ਨੂੰ ਤਾਂ ਡੋਲਣ ਨਹੀਂ ਦਿੰਦੀ, ਪਰ ਦੁਸ਼ਮਣ ਜਿੰਨਾ ਮਰਜ਼ੀ ਪਾਵਰਫੁਲ ਹੋਏ ਉਸ ਦੀ ਟੋਟਲ ਡਿਸਟਰਕਸ਼ਨ ਉਸ ਸੱਚ ਦੀ ਤਲਵਾਰ ਨਾਲ ਹੁੰਦੀ ਹੈ। ਇਹੀ ਕਾਰਨ ਸੀ ਕਿ ਜਦੋਂ ਪਹਿਲਾ ਸਿੱਖ ਰਾਜ 1710 ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕੇਸਰੀ ਪਰਚਮ ਲਹਿਰਾਣ ਦੇ ਨਾਲ ਐਸਟੈਬਲਿਸ਼ ਹੁੰਦਾ ਔਰ ਉਸ ਦੇ ਉੱਤੇ ਇਹ ਲਫ਼ਜ਼ ਲਿਖੇ ਹੋਏ ਨੇ, ਜਦੋਂ ਅਸੀਂ ਉਸ ਸਿੱਕੇ ਦੀ ਗੱਲ ਕਰਦੇ ਹਾਂ, ਪਹਿਲਾ ਖਾਲਸਾਈ ਸਿੱਕਾ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜਾਰੀ ਕਰਦੇ ਨੇ, ਉਸ ਦੇ ਉੱਤੇ ਅਲਫਾਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਫਜ਼ਲ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਹੁਣ ਇਸ 'ਚ ਬੜੀ ਅਹਿਮੀਅਤ ਵਾਲੀ ਗੱਲ ਹੈ ਕਿ ਇਹ ਸਿੱਕੇ ਦੇ ਲਫ਼ਜ਼ ਨੇ ਕਿ 2 ਜਹਾਨਾਂ ਦੇ ਵਿੱਚ ਇਹ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ, ਕਿ ਤੇਗ ਗੁਰੂ ਨਾਨਕ ਦੀ, ਕਿ ਗੁਰੂ ਨਾਨਕ ਦੀ ਤੇਗ ਦੀ ਬਦੌਲਤ ਇਹ ਦੋਵੇਂ ਜਹਾਨਾਂ ਦੇ ਵਿੱਚ ਅਸੀਂ ਇਹ ਸਿੱਕਾ ਚਲਾਇਆ ਤੇ ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਜ਼ਲ ਨਾਲ, ਉਹਨਾਂ ਦੀ ਰਹਿਮਤ ਨਾਲ ਇਹ ਸਾਨੂੰ ਹਾਸਲ ਹੋਇਆ। ਇਹ ਰੋਲ ਮਾਡਲ, ਜਿਵੇਂ ਸਾਡੇ ਇੰਗਲੈਂਡ ਤੋਂ ਵੀਰ ਭਾਈ ਸ਼ਮਸ਼ੇਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਉਸ ਦੀਆਂ ਫਾਊਂਡੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਉਸ ਸੱਚ ਦੇ ਕਿਲੇ ਦੇ ਰੂਪ 'ਚ, ਤੇ ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਸ਼ਹੀਦੀ ਦਿਨ ਅੱਜ ਅਸੀਂ ਮਨਾ ਰਹੇ ਹਾਂ, ਯਾਦ ਕਰ ਰਹੇ ਹਾਂ, ਉਹਨਾਂ ਦਾ ਫਰਮਾਨ ਹੈ, ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੇਮੀ ਰਾਜ ਜਿਉ। ਕਿ ਇਹ ਮਿਹਰਬਾਨ ਦਾ ਨਿਰੰਕਾਰ ਦਾ ਹੁਕਮ ਹੈ, ਐਸਾ ਸਿਸਟਮ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਰਿੰਝਾਣ ਦਾ ਪੈ ਕੋਈ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉਠਿਆ ਸਾਰੇ ਸੁਖੀ ਵਸਣ, ਇਹੀ ਹਲੇਮੀ ਰਾਜ ਹੈ। ਬੇਸ਼ੱਕ ਪਾਤਸ਼ਾਹਤ ਦਾ ਦਾਵਾ
ਤਾਂ ਸਾਡਾ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਜਦੋਂ ਪ੍ਰੋਫੈਸਰ ਪੂਰਨ ਸਿੰਘ ਸਿੱਖ ਨੂੰ ਬਿਆਨਦੇ ਨੇ ਤੇ ਅਲਫਾਜ਼ ਕਹਿੰਦੇ ਨੇ ਧੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ। ਇਹ ਜਿਹੜੇ ਸਤਿਗੁਰੂ ਦੇ ਬੰਦੇ ਨੇ ਇਹ ਰਾਜਯੋਗ ਵਾਲੇ, ਇਹ ਭਗਤੀ ਸ਼ਕਤੀ ਵਾਲੇ, ਇਹ ਮੀਰੀ ਪੀਰੀ ਵਾਲੇ, ਇਹ ਸੰਤ ਸਿਪਾਹੀ ਵਾਲੇ, ਇਹ ਧੁਰਥੀ ਆਜ਼ਾਦ ਨੇ। ਕੌਣ ਇਹਨਾਂ ਨੂੰ ਗੁਲਾਮ ਬਣਾ ਸਕਦਾ ਹੈ? ਬਾਕੀ ਜਿਹੜੀ ਇਲਾਕਾਈ ਚੀਜ਼ ਹੁੰਦੀ ਹੈ, ਕਦੇ ਇਲਾਕਾ ਤੁਹਾਡੇ ਕੋਲ ਹੁੰਦਾ ਹੈ, ਕਦੇ ਖੁੱਸ ਜਾਂਦਾ ਹੈ, ਤੁਸੀਂ ਉਹਨੂੰ ਫੇਰ ਹਾਸਲ ਕਰਦੇ ਹੋ, ਫਿਰ ਹਾਲਾਤ ਤੁਹਾਨੂੰ ਕਿਸੇ ਹੋਰ ਪਾਸੇ ਪੁਸ਼ ਕਰ ਦਿੰਦੇ ਨੇ। ਜੇ ਅਸੀਂ 1849 ਦੇ ਵਿੱਚ ਜਿਸ ਦਿਨ 1.5 ਲੱਖ ਮੁਰੱਬਾ ਮੀਲ ਦੇ ਉੱਤੇ ਜਿੱਥੇ ਸਾਡਾ ਪਾਤਸ਼ਾਹੀ ਦਾਅਵਾ ਸੀ, ਉਸ ਸੋਵਰਨਿਟੀ ਨੂੰ ਅੰਗਰੇਜ਼ ਤੇ ਉਹਨਾਂ ਦੇ ਸਾਜ਼ਿਸ਼ਕਾਰ ਡੋਗਰੇ ਔਰ ਮਿਸਰ ਕਿਵੇਂ ਆਪਣੇ ਅੰਗਰੇਜ਼ੀ ਰਾਜ ਦੇ ਪੇਟੇ ਪਾਉਂਦੇ ਨੇ, ਉਸ ਬਾਰੇ ਤਾਂ ਅਕਸਰ ਮੈਂ ਇਸ ਕਹਾਣੀ ਨੂੰ ਹੀ ਜਦੋਂ ਤੁਸੀਂ ਭਾਈ ਸੋਹਣ ਸਿੰਘ ਸੀਤਲ ਦੀਆਂ 2 ਪੁਸਤਕਾਂ ਪੜ੍ਹਦੇ ਹੋ, ਅੱਜ ਹੀ ਪੰਜਾਬੀ ਰੇਡੀਓ ਤੇ ਇੰਟਰਵਿਊ 'ਚ ਮੈਂ ਇਹ ਕਿਹਾ ਸੀ ਕਿ ਹਰ ਸਿੱਖ ਨੂੰ ਇਹ 2 ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਇਹ ਸਾਡੀ ਜਿਹੜੀ ਅੱਜ ਜਦੋਂ ਅਸੀਂ ਲੀਡਰਸ਼ਿਪ ਦੇ ਕ੍ਰਾਈਸਿਸ ਦੀ ਗੱਲ ਕਰਦੇ ਹਾਂ, ਮਤਭੇਦਾਂ ਦੀ ਗੱਲ ਕਰਦੇ ਹਾਂ, ਕਿਹਨੂੰ ਉਭਾਰਨਾ ਕਿਹਨੂੰ ਨਿਭਾਉਣਾ, ਇਸ ਦੀ ਗੱਲ ਕਰਦੇ ਹਾਂ, ਤੇ ਇਹ ਹੀ ਸਿੰਪਟਮ ਅਸੀਂ ਸਿੱਖ ਰਾਜ ਕਿਵੇਂ ਗਿਆ ਦੇ ਵਿੱਚ ਦੇਖਦੇ ਹਾਂ। ਤੇ ਜਵਾਬ ਇਸ ਦੇ ਨਾਲ ਹੀ ਨਿਹਿਤ ਹੈ, ਇਸ ਦੇ ਵਿੱਚ ਇੰਟਰਵਾਈਨਡ ਹੈ ਜਵਾਬ ਕਿ ਜੇ ਅਸੀਂ ਗੁਰੂ ਨੂੰ ਸਮਰਪਿਤ ਹੈ। ਪਹਿਲੀ ਗੱਲ, ਜੇ ਸਿੱਖ ਰਾਜ ਦਾ ਸਿੱਕਾ ਚੱਲਦੇ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ ਹੈ। ਜੇ ਸ਼ਾਹੀ ਮੋਹਰ ਬਣਦੀ ਹੈ, ਰਾਇਲ ਸਟੈਂਪ ਪਹਿਲੇ ਰਾਜ ਸਿੱਖ ਦੀ, ਤੇ ਉਸ ਦੇ ਉੱਤੇ ਅਲਫਾਜ਼ ਨੇ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਕੇ ਦੇਗ ਤੇਗ ਫਤਿਹ ਤੇ ਨਾ ਟੁੱਟਣ ਵਾਲੀਆਂ ਅਟੁੱਟ ਬਖਸ਼ਿਸ਼ਾਂ ਅਨਹਿੰਡਰਡ ਸਪਲਾਈਜ਼ ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਇਤਿਹਾਸ ਦੀ ਰੋਸ਼ਨੀ ਵਿੱਚ ਬੀਤੇ ਵਿੱਚ ਵੀ ਅਸੀਂ 3 ਉਹ ਦਾਅਵੇਦਾਰ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਉੱਤੇ ਆਪਣਾ ਕਬਜ਼ਾ ਜਮਾਇਆ ਹੋਇਆ ਸੀ, ਉਹਨਾਂ ਦੀ ਸਫ ਬਲੇਟੀ ਸੀ। ਇਹੀ ਸੰਕਲਪ ਜਦੋਂ ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਦਾ ਬੁੰਗਾ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿੱਛੇ ਹੈ, ਤੇ ਕਿਵੇਂ 30 ਸਿੰਘਾਂ ਦੇ ਨਾਲ ਉਹਨਾਂ ਨੇ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਸੀ। ਕਲੇਮ ਉਦੋਂ ਵੀ ਇਹੀ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਏ, ਕਿ ਇਹ ਪੰਜਾਬ ਦੇ ਸਾਡੇ ਰਿਸੋਰਸਿਸ, ਪੰਜਾਬ ਦੇ ਸਾਡੇ ਪਾਣੀ, ਪੰਜਾਬ ਦੀ ਸਾਡੀ ਧਰਤੀ, ਪੰਜਾਬ ਦਾ ਸਾਡਾ ਸਿਸਟਮ ਇਹ ਸਿੱਖਾਂ ਦਾ, ਇਹ ਦੱਖਣ ਤੋਂ ਆਉਣ ਵਾਲੇ, ਕਿਉਂਕਿ ਮਰਾਠੇ ਵੀ 2 ਸਾਲ ਪੰਜਾਬ ਤੇ ਕਾਬਜ਼ ਰਹੇ ਔਰ ਮਰਾਠਿਆਂ ਦੇ ਜ਼ੁਲਮਾਂ ਬਾਰੇ ਵੀ ਇੱਕ ਬੋਲੀ ਪੰਜਾਬ 'ਚ ਹੈ, ਅਜੇ ਆਏ ਮਰਹੱਟੇ ਜਿਨ੍ਹਾਂ ਵਸਦਿਆਂ ਵੀ ਪੱਟੇ। ਤਾਂ ਪੱਛਮ ਜ਼ਾਹਿਰ ਹੈ ਜਮਰੌਦ ਦਰਾਏ ਖੈਬਰ, ਉੱਥੋਂ ਹਮਲਾਵਰ ਆਉਂਦੇ ਸਨ। ਅੱਜ ਇਹ ਗੰਗਾ ਜਮਨੀ ਤਹਿਜ਼ੀਬ ਵਾਲੇ ਜਿਨ੍ਹਾਂ ਨੂੰ ਸਤਲੁਜ ਦੇ ਪਾਣੀਆਂ ਤੋਂ ਨਫ਼ਰਤ ਹੈ, ਕਿਉਂਕਿ ਸਤਲੁਜ ਦੇ ਕੰਢੇ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ 1699 ਈਸਵੀ ਦੀ ਵਿਸਾਖੀ ਨੂੰ ਉਹ ਖੰਡੇ ਬਾਟੇ ਦਾ ਅੰਮ੍ਰਿਤ, ਜਿਸ ਬਾਟੇ ਦੇ ਵਿੱਚ ਸਤਲੁਜ ਦਾ ਜਲ ਹੈ, ਜਿਹੜਾ ਉਹੀ ਪੰਜਾਬ ਦਾ ਬਿਆਸਾ ਜਿਹਦੇ ਕੰਢੇ ਕਦੇ ਤੀਸਰੇ ਪਾਤਸ਼ਾਹ ਨੇ ਪਹਿਲਾ ਤੀਰਥ ਗੋਇੰਦਵਾਲ ਸਾਹਿਬ ਸਥਾਪਿਤ ਕੀਤਾ ਸੀ, ਤੇ ਉਹੀ ਰਾਵੀ ਦਾ ਕੰਢਾ ਜਿੱਥੇ ਕਦੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾਇਆ ਸੀ। ਇਹ ਰਾਵੀ ਬਿਆਸ ਤੇ ਸਤਲੁਜ ਦੀ ਤਹਿਜ਼ੀਬ ਸਿੱਖੀ ਤਹਿਜ਼ੀਬ ਹੈ। ਸਿੱਖ ਮਹਿਜ਼ ਇੱਕ ਧਰਮ ਤੱਕ ਮਹਦੂਦ ਨਹੀਂ ਹੈ, ਸਾਡੀ ਇੱਕ ਸਿਵਲਾਈਜੇਸ਼ਨ ਹੈ, ਸਿੱਖੀ ਤਹਿਜ਼ੀਬ ਹੈ। ਗੁਰੂ ਸਾਹਿਬ ਨੇ ਸਾਨੂੰ ਬੋਲੀ ਬਖਸ਼ੀ, ਸਕ੍ਰਿਪਟ ਦਿੱਤੀ, ਹਰਮੰਦਰ ਸਾਹਿਬ ਬਖਸ਼ਿਆ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਇਨਸਾਨੀਅਤ ਦੇ ਸਰਬੱਤ ਦੇ ਭਲੇ ਵਾਲਾ ਗ੍ਰੰਥ ਬਖਸ਼ਿਆ, ਤੇ ਤੇੜ ਗਾਤਰਾ ਕਿਰਪਾਨ ਨਾਲ ਕਿਰਪਾ ਧਿਆਨ ਡਿਗਨਿਟੀ ਲਈ ਖਲੋ ਕੇ ਜਿਹੜਾ ਜੂਝਣਾ ਸਿਖਾਇਆ, ਤੇ ਉਹ ਬ੍ਰਾਹਮਣਵਾਦ ਜਿਸ ਦੇ ਅੰਦਰ ਕੈਲਸਨੈਸ ਤੋਂ ਬਿਨਾਂ, ਜ਼ੁਲਮ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਪਹਿਲੇ ਬੁਲਾਰਿਆਂ ਨੇ ਦੱਸਿਆ ਕਿ ਸਾਡੀ ਲੜਾਈ ਕਿਸੇ ਮਜ਼ਹਬ ਹਿੰਦੂ ਦੇ ਨਾਲ ਨਹੀਂ ਹੈ ਜਾਂ ਬ੍ਰਾਹਮਣ ਇੰਡੀਵਿਜੂਅਲ ਨਾਲ ਨਹੀਂ ਹੈ, ਇਹ ਆਈਡੀਓਲੋਜੀ ਹੈ ਬ੍ਰਾਹਮਣਵਾਦ।
ਜਦੋਂ ਅਸੀਂ ਨਾਜ਼ੀਜ਼ਮ, ਫਾਸ਼ਿਜ਼ਮ, ਕਮਿਊਨਿਜ਼ਮ ਗੱਲ ਕਰਦੇ ਹਾਂ ਤੇ ਬ੍ਰਾਹਮਣਿਜ਼ਮ ਹੈ, ਅੱਜ ਇਹਨੂੰ ਹਿੰਦੂਤਵਾ ਕਹਿੰਦੇ ਨੇ। ਤੇ ਇਹ ਹਿੰਦੂਤਵਾ ਜਾਂ ਇਸ ਦਾ ਲੰਬਰਦਾਰ ਬ੍ਰਾਹਮਣ ਕਿਸ ਕਦਰ ਜ਼ਾਲਮ ਹੈ। ਸਿੱਖਾਂ ਲਈ ਤਾਂ ਮੈਂਡੇਟਰੀ ਹੈ ਕਿ ਅਸੀਂ ਆਸਾ ਦੀ ਵਾਰ ਦਾ ਕੀਰਤਨ ਕਰਦੇ ਔਰ ਅਸੀਂ ਪੜ੍ਹਦੇ ਹਾਂ, ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ। ਜਗਤ ਕਸਾਈ ਬੁਚਰ ਆਫ ਦਾ ਵਰਲਡ। ਔਰ ਇਸ ਆਈਡੀਓਲੋਜੀ ਨੇ ਜਿਹੜੀ ਜਗਤ ਕਸਾਈ ਦੀ ਆਈਡੀਓਲੋਜੀ ਹੈ, ਅੱਜ 1 ਬਿਲੀਅਨ 400 ਮਿਲੀਅਨ ਲੋਕ ਜਿਸ ਨੂੰ RSS ਦਾ ਹੈੱਡਕੁਆਰਟਰ ਨਾਗਪੁਰ ਰਨ ਕਰਦੇ, ਇਹਨਾਂ ਦੇ ਬਲੂ ਆਈਡ ਬॉयਜ਼, ਉਹ ਮੋਦੀ ਹੋਏ, ਅਮਿਤ ਸ਼ਾਹ ਹੋਏ, ਕੱਲ ਨੂੰ ਯੋਗੀ ਆਦਿੱਤਿਆਨਾਥ ਆ ਜਾਏ, ਕੋਈ ਹੋਰ ਆ ਜਾਏ, ਆਈਡੀਓਲੋਜੀ ਉਹੀ ਹੈ ਜਿਹੜੀ ਲਗਭਗ 3500 ਸਾਲ ਤੋਂ ਰਿਗਵੇਦ ਦੇ ਨਾਲ ਖੜੀ ਹੋਈ ਸੀ, ਜਿਸ ਨੇ ਇਨਸਾਨ ਨੂੰ ਇਨਸਾਨ ਨਾਲੋਂ ਤੋੜਿਆ, ਜਿਸ ਨੇ ਵਰਣ ਆਸ਼ਰਮ ਵਰਗਾ ਦੁਨੀਆ ਦਾ ਵਰਸਟ ਰੇਸਿਜ਼ਮ ਦਿੱਤਾ, ਜਿਸ ਨੂੰ ਅਲਾਮਾ ਇਕਬਾਲ ਨੇ ਆਪਣੀ ਨਾਨਕ ਨਜ਼ਮ ਜਿਹੜੀ ਬਾਗੇ ਦਰਾ ਕਿਤਾਬ 'ਚ ਹੈ, ਜਦੋਂ ਉਹਨਾਂ ਨੇ ਕਿਹਾ ਕਿ ਭਾਈ ਇਹ ਬ੍ਰਾਹਮਣ ਜਿਹੜਾ ਇਹ ਥਾਟ ਹੈ, ਇਹ ਕਿਸ ਕਦਰ ਜ਼ਾਲਮ ਹੈ कि दर्द इंसानी से इस बस्ती का दिल बेगाना है, कि दर्द इंसानी की हुंदा है वो ये बस्ती दे लोग नहीं जानते। आ तुसी ताज़ा ही देखिया किवें उन्हां दीयां बच्चियां 5 मैडल जिन्हां ने इंटरनेशनल लैवल ते जित्ते, उधर नवीं पार्लीमेंट दे नां थल्ले मोदी संगोल जिहड़ा कि चोल खानदान दे नाल जोड़ के कढ़िया, जिस दे उत्ते शिव जी दा जिहड़ी सवारी है नंदी बैल, उस दी पिक्चर है, वो लैके अंदर नूं जा रहा है। हिंदू राज स्थापित कर दिता है उन्होंने, ये नवीं पार्लीमेंट बिल्डिंग का बहाना है। ते ठीक 1.5 किलोमीटर की विथ ते जंतर मंतर रोड के उत्ते उन्हां पहलवान बच्चियां नूं किवें ज़ालमाना अंदाज दे विच जिहड़ा वो घड़ीस के सुट्टिया जा रहा है, ते किवें उस मर्डर नूं जिहड़ा कि जे राजीव गांधी की गल भाई करमजीत सिंह होरां ने बहुत वड्डा इतिहासक कारनामा किया होया है, उन्होंने भी प्रोटेक्ट करने वाला यही सिस्टम सी। यही मोदी अमित शाह मर्डर ने 2002 हज़ारां मुसलमानों की नस्लकुशी गुजरात दे विच कीती। ते अज तुसी देखोगे उन्होंने अपने बच्चे बच्चियां ने वो जिन्होंने कदे जो मैडल जित के आए प्राइम मिनिस्टर हाउस सद के ऑनर किया गया, इन्हां दे नाल जगत कसाई दे नाल साडा वाह है, पर सानू फख्र है। और इस गल दा हमेशा ही एक पार्ट मैं हमेशा ये रिपीट करदा कि गुरु कलगीधर पातशाह का इकरारनामा है पंथ दे नाल, पंथ खालसा खेती मेरी हों संभाल करो तिसकेरी। तो उस इस बाग दे बागवान ने इकरारनामे दे नाल ये सानू पातशाहत दिती हुई है, इन गरीब सिखन को देऊं पातशाही, ये याद रखें हमरी गुरियाई। पातशाह सानू गुरु ने बनाया हुआ है, हम पातशाही सतगुर देई, हन्ने हन्ने लाए, जय जय बह जमीन मल तह तह तख्त बनाए। पातशाहत सॉवरनिटी तुहाडे अंदरों शुरू हुंदी है, गुलाम वो बनदे जो गुलाम रहना चाहते। भाई बाबा बूता सिंह, बाबा गरजा सिंह की ने, सन जरनैल सिंह खालसा पिंडा वाले, जनरल सुबेग सिंह, भाई अमरीक सिंह, जिन्होंने असी याद कर रहे हैं, वो योधे जिन्हां ने अखीरले साह ते अखीरली गोली तक किवें अकाल तख्त नूं डिफेंड कीता, उही इतिहास दोहराया गया। चमकौर दी गढ़ी साडे सामने आई, शहीद बाबा गुरबख्श सिंह साडियां मन दी अखां सामने आए, शहीद बाबा दीप सिंह साडियां मन दी अखां सामने आए। इतिहास रिपीट कर रहा है, पर मंदे भागां नूं जे कोई कौम जिहड़ी एक तो बाद एक उही गलती रिपीट करेगी तो फिर रिजल्ट वही निकलेगा जिहड़ा पहला गलती करन करके सी। असी अपने योधियां नूं जिथे असी 1.5 लाख तो ज़्यादा गुरु के उन्हां शहीद सिंघां सिंघणियां नूं याद करते हैं, जिन्हां ने अपने शरीरां दे ठीकरे दिल्ली साम्राज दे सिर ते भन्ने ताकि कौम दा आउण वाला कल शान मता होए, आन मता होए। उन्हां नूं भी अपने मन दियां नज़रां दे विच हमेशा याद रखिए ते एक गल मन के तुरीए। सर जस्सा सिंह आलूवाड़िया ने वड्डे घल्लूघारे वेले जो लगभग सारा पंथ घिर गया है और लंबा घेरा कई मीलों तक सी, स्ट्रैटजी की गल हुई, मिसलों के सरदार चढ़त सिंह भी सन, दूसरे भी सन कि किवें लड़िया जाए।
ਤੇ ਉਹਨਾਂ ਕਿਹਾ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਕਿ ਇਹ ਵੇਲਾ ਵੰਡੀਆਂ ਪਾਉਣ ਦਾ ਨਹੀਂ ਹੈ, ਇਸ ਵੇਲੇ ਸਾਡੇ ਸਾਹਮਣੇ ਚੈਲੰਜ ਹੈ। ਔਰ ਅੱਜ ਐਗਜ਼ੈਕਟਲੀ ਉਹੀ ਸਿਚੁਏਸ਼ਨ ਹੈ। ਹਿੰਦੂਤਵਾ ਨੇ ਟੋਟਲ ਵਾਰ ਵਿੱਢੀ ਹੋਈ ਹੈ। ਟੋਟਲ ਵਾਰ 'ਚ ਫਿਜ਼ੀਕਲ ਜੈਨੋਸਾਈਡ ਵੀ ਹੁੰਦਾ ਹੈ, ਉਸ ਦੇ ਵਿੱਚ ਸਾਈਕੋਲੋਜੀਕਲ ਵੀ ਹੁੰਦਾ ਹੈ, ਇਕਨੋਮਿਕਲ ਵੀ ਹੁੰਦਾ ਹੈ, ਸਟੈਟਿਸਟੀਕਲ ਵੀ ਹੁੰਦਾ ਹੈ। ਜੇ 13 ਮਹੀਨੇ ਕਿਸਾਨ ਮੂਵਮੈਂਟ ਜਿਸ ਦੀ ਸਟਰੈਂਥ ਸਿੱਖੀ ਸੀ, ਉਸਨੇ ਗੋਡਿਆਂ ਪਰਨੇ ਉਹਨਾਂ ਨੂੰ ਲਿਆਂਦਾ ਹੈ। 3 ਖੇਤੀ ਕਾਨੂੰਨ ਵਾਪਸ ਲੈਣ ਤੇ ਉਹ ਮਜਬੂਰ ਹੋਏ। ਉਹ ਸਿੱਖੀ ਦੀ ਤਾਕਤ ਤੋਂ ਘਬਰਾਏ, ਉਹ ਡਰੇ। ਔਰ ਜਿਹੜਾ ਸਿਸਟਮ ਉਹਨਾਂ ਨੇ ਉਸ ਤੋਂ ਬਾਅਦ ਸ਼ੁਰੂ ਕੀਤਾ 18 ਮਾਰਚ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਹਾਨੇ, ਜਿਵੇਂ ਪੰਜਾਬ ਹੀ ਨਹੀਂ 6 ਹੋਰ ਸਟੇਟਾਂ ਦੇ ਵਿੱਚ ਵੀ, ਉਹ ਹਰਿਆਣਾ ਹੋਏ, ਰਾਜਸਥਾਨ ਹੋਏ, ਯੂਪੀ ਹੋਏ, ਮੱਧ ਪ੍ਰਦੇਸ਼ ਹੋਏ, ਕਿਵੇਂ ਫੜੋ ਫੜੀ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਡਿਸਟ੍ਰਿਕਟ ਹੈੱਡਕੁਆਰਟਰਸ ਦੇ ਵਿੱਚ NIA ਦੇ ਆਫਿਸ ਕਾਇਮ ਨੇ। ਲਾ ਐਂਡ ਆਰਡਰ ਕਨਸਟੀਟਿਊਸ਼ਨ ਸਟੇਟ ਨੂੰ ਦਿੰਦਾ ਹੈ, ਲੇਕਿਨ ਉੱਥੇ ਸੈਂਟਰਲ ਏਜੰਸੀਆਂ ਉਹਨੂੰ ਰਨ ਕਰ ਰਹੀਆਂ ਨੇ। ਭਾਈ ਅੰਮ੍ਰਿਤਪਾਲ ਸਿੰਘ 9 ਹੋਰ ਸਿੰਘਾਂ ਨੂੰ ਲਗਭਗ 2900 ਮੀਲ ਦੂਰ ਉਸ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਤੋੜ ਦਿੱਤਾ ਗਿਆ ਹੈ। ਔਰ ਗੱਲ ਜਿਹੜੀ ਕਦੇ ਸਾਡੇ ਯੰਗਰ ਉਸ ਮੋਟੀਵੇਟਰ ਦੀਪ ਸਿੱਧੂ ਨੇ ਕਹੀ ਸੀ ਕਿ ਗੱਲ ਕੱਲੀ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ। ਅੱਜ ਸਾਨੂੰ ਉਹਨਾਂ ਨੇ ਉਸ ਪਾਸੇ ਲਿਜਾ ਕੇ ਖੜਾ ਕਰ ਦਿੱਤਾ ਹੈ ਕਿ ਇੱਕ ਵੱਡਾ ਤਬਕਾ ਸਾਡਾ ਜਿਹੜਾ ਉਹ ਸੈਲਫ ਕੰਡੈਮਨੇਸ਼ਨ 'ਚ ਯਕੀਨ ਰੱਖਦਾ, ਇੱਕ ਬਿਲਕੁਲ ਅਨਐਕਟਿਵ ਹੋ ਕੇ ਸਿਰਫ ਤੇ ਸਿਰਫ ਉਹ ਡਰਾਇੰਗ ਰੂਮ ਫਿਲਾਸਫਰ ਬਣੇ ਹੋਏ ਨੇ। ਤੇ ਜਿਹੜੇ ਕੰਮ ਕਰਨ ਵਾਲੇ ਨੇ, ਜੇ ਉਹਨਾਂ ਤੋਂ ਕੋਈ ਗਲਤੀ ਵੀ ਹੁੰਦੀ ਹੈ ਤੇ ਉਹ ਉਸ ਨੂੰ ਇੰਨਾ ਵੱਡਾ ਬਣਾ ਕੇ ਪੇਸ਼ ਕਰਦੇ ਨੇ ਕਿ ਜਿਵੇਂ ਉਹਨਾਂ ਨੇ ਕੋਈ ਗਲਤੀ ਨਾ ਕੀਤੀ ਹੋਏ। ਏਜੰਸੀਆਂ ਖਤਰਨਾਕ ਮੋੜ ਤੱਕ ਅੱਜ ਲੜਾਈ ਨੂੰ ਲੈ ਆਈਆਂ ਨੇ। ਇੱਕ ਪਾਸੇ ਸਿੱਖਾਂ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਡਾਇਸਪੋਰਾ 'ਚ 5 ਮਿਲੀਅਨ ਸਿੱਖਾਂ ਨੇ ਖਾਲਿਸਤਾਨ ਦੀ ਤਾਕਤ ਦਿਖਾਈ ਹੈ। ਖਾਲਿਸਤਾਨ ਰੈਫਰੈਂਡਮ UK 'ਚ ਹੋਏ, ਕੈਨੇਡਾ 'ਚ ਹੋਏ। ਕੱਲ ਤੁਸੀਂ ਸਿਡਨੀ 'ਚ ਦੇਖਿਆ 3 ਵਾਰ ਉਹਨਾਂ ਨੇ ਸਾਈਟ ਬਦਲਵਾਏ। 6 ਵਾਰ ਜਸਟਿਸ ਜਿਹੜਾ ਇਸ ਨੂੰ ਹੈਡ ਕਰਦਾ ਹੈ। ਪਰ ਜਦੋਂ ਕੱਲ ਇੱਕ ਨਵੇਂ ਸਿਰਫ 24 ਘੰਟੇ ਦੇ ਨੋਟਿਸ ਤੇ ਇੱਕ ਨਵੇਂ ਸੈਂਟਰ 'ਚ ਵੋਟਾਂ ਲਈ ਕਿਹਾ ਜਾਂਦਾ ਹੈ ਤੇ ਇੰਟਰਨੈਸ਼ਨਲ ਖਬਰਾਂ ਨੇ 40,000 ਤੋਂ ਜ਼ਿਆਦਾ ਸਿੱਖ ਵੋਟਾਂ ਦੇ ਲਈ ਆ ਕੇ ਖਲੋਂਦੇ ਨੇ। ਮੈਂ ਸਮਝਦਾ ਕਿ ਇਹ ਵੇਲਾ ਇੱਕ ਦੂਸਰੇ ਦੀਆਂ ਗਲਤੀਆਂ ਕੱਢਣ ਦਾ ਨਹੀਂ ਹੈ। ਇੱਕ ਕ੍ਰਾਈਟੇਰੀਆ ਹੋਏ ਕਿ ਜਿਹੜਾ ਵੀ ਪੰਥਕ ਏਜੰਡੇ ਤੇ ਕੰਮ ਕਰਦਾ, ਪੰਥ ਲਈ ਕੰਮ ਕਰਦਾ, ਉਸ ਦੇ ਨਾਲ ਅਸੀਂ ਖਲੋਣਾ। ਏਜੰਸੀਆਂ ਦੀ ਗੰਦੀ ਖੇਡ ਲਾਹੌਰ ਤੱਕ ਪਹੁੰਚੀ। ਕਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਰਾਜ ਏਜੰਸੀਆਂ ਨੇ ਪਹਾੜੇ ਦੇ ਟੱਟੂਆਂ ਰਾਹੀਂ ਜਿਹੜਾ ਉਹ ਸ਼ਹੀਦ ਕਰਵਾਇਆ, ਇਹ ਗੱਲ ਰੁਕਣ ਵਾਲੀ ਨਹੀਂ ਹੈ। ਇਸ ਨੂੰ ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ। ਇਹ ਬਿਲਕੁਲ KGB ਔਰ ਮੋਸਾਦ ਦੇ ਪਦ ਚਿੰਨ੍ਹਾਂ ਤੇ ਤੁਰੇ ਹੋਏ ਨੇ, ਆਪਸ ਦੇ ਵਿੱਚ ਸਿਰ ਜੋੜ ਕੇ, ਜਿਸ ਨੂੰ ਅਮਰੀਕਨਸ ਕਹਿੰਦੇ ਨੇ ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਅੱਜ ਦੀ ਇਹ ਸਟਰੈਂਥ, ਔਰ ਮੈਂ ਮੁਬਾਰਕਬਾਦ ਦਿੰਦਾ ਪ੍ਰਬੰਧਕਾਂ ਨੂੰ 2014 ਦੇ ਵਿੱਚ ਜਿਹੜਾ ਸੰਕਲਪ ਤੁਸੀਂ ਲਿਆ ਕਿ ਸੈਨ ਫਰਾਂਸਿਸਕੋ ਦੁਨੀਆ ਦਾ ਇੱਕ ਅਹਿਮ ਸ਼ਹਿਰ ਹੈ। ਇੱਥੇ ਸਾਡੇ ਜੂਨ ਮਹੀਨੇ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਆ, ਘੱਲੂਘਾਰੇ ਨੂੰ ਯਾਦ ਕਰਦੇ ਆ, ਨਗਰ ਕੀਰਤਨ ਹੋਣਾ ਚਾਹੀਦਾ ਹੈ। ਬਹੁਤ ਸੁਚੱਜਾ ਪ੍ਰਬੰਧ ਹੈ। ਇਸ ਨੂੰ ਇਸੇ ਹੀ ਹੌਸਲੇ ਦੇ ਨਾਲ ਜਾਰੀ ਰੱਖੋ। ਤੇ ਇਹ ਮੈਸੇਜ ਮੈਂ ਸਮਝਦਾ ਵੀ ਕੁਝ ਚੀਜ਼ਾਂ ਬੇਸ਼ੱਕ ਸਿੰਬੋਲਿਕ ਹੁੰਦੀਆਂ, ਪਰ ਉਹ ਮੈਸੇਜ ਹੁੰਦਾ। ਕਈ ਕਹਿਣਗੇ ਜੀ ਨਾਰਿਆਂ ਦੇ ਨਾਲ ਕੀ ਫਰਕ ਪੈਂਦਾ। ਇਹ ਹਕੂਮਤ ਨੂੰ ਪੁੱਛੋ, ਦੁਸ਼ਮਣ ਨੂੰ। ਉਹ ਕੈਨੇਡਾ ਗਵਰਨਮੈਂਟ ਨੂੰ ਅਫੀਸ਼ੀਅਲ ਪ੍ਰੋਟੈਸਟ ਕਰਦੇ ਨੇ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਕਹਿੰਦੇ ਨੇ ਜੀ ਇਹ ਖਾਲਿਸਤਾਨ ਲਫ਼ਜ਼ ਬੰਦ ਕਰਵਾਓ। ਇਸ ਦਾ ਮਤਲਬ ਹੈ ਕੋਈ ਤਾਂ ਅਹਿਮੀਅਤ ਹੈ। ਕਨਕਲੂਜਨ ਦੇ ਵਿੱਚ 5 ਨਾਰੇ, ਜਦੋਂ ਅੱਜ ਅਸੀਂ ਹਰਿਮੰਦਰ ਸਾਹਿਬ ਵੱਲ ਆਪਣੇ ਮਨ ਨੂੰ ਟਿਕਾ ਰਹੇ ਹਾਂ, ਅਕਾਲ ਤਖਤ ਸਾਹਿਬ ਜਿਸ ਤੋਂ ਇਹ ਪਹਿਲੀ ਆਵਾਜ਼, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਸੀ, ਜਿਸ ਅਕਾਲ ਤਖਤ ਨੂੰ ਡਿਫੈਂਡ ਕਰਦੇ ਆ, ਸਾਡੇ ਸਿੰਘਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝੇ। ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ, ਜਿਨ੍ਹਾਂ ਦਾ ਇਹ ਸੁਨੇਹਾ ਸੀ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਆਓ 5 ਬੁਲੰਦ ਨਾਰੇ ਖਾਲਿਸਤਾਨ ਦੇ ਫਿਜ਼ਾ ਵਿੱਚ ਗੂੰਜਣ, ਦੁਸ਼ਮਣ ਤੱਕ ਇਹ ਮੈਸੇਜ ਜਾਏ
ਕਿ ਜਿੱਥੋਂ ਸੂਰਜ ਚੜ੍ਹਦਾ ਹੈ ਇਸ ਪਲੈਨਟ ਤੇ ਨਿਊਜ਼ੀਲੈਂਡ ਦੀ ਧਰਤੀ, ਤੇ ਜਿੱਥੇ ਸੂਰਜ ਡੁੱਬਦਾ ਹੈ ਵੈਨਕੂਵਰ ਦੀ ਧਰਤੀ, ਸਰੀ ਦੇ 7 ਲੱਖ ਦੇ ਇਕੱਠ ਵਿੱਚ ਵੀ ਇਹੀ ਨਾਅਰੇ ਗੂੰਜੇ ਸਨ ਕਿ ਡਾਇਸਪੋਰਾ ਸਿੱਖ ਆਪਣੇ ਪੰਜਾਬ ਦੀ ਧਰਤੀ ਨੂੰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣ ਲਈ ਵਚਨਬੱਧ ਹੈ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ शिवाबर मोहे यह शुभ कर्मन ते कबहू न डरो अरसों जब जाए लरो, निश्चय कर अपनी जीत करो। गुरु प्यारी साध संगत जी, वाहिगुरू जी का खालसा, वाहिगुरू जी की फतेह। ये जिन्हां वीरां ने तुसीं दर्शन कर रहे हो, इन्हां ने वाकई निश्चा किया होया है कि जिन्ना चक्कर सानू साडा घर खालिस्तान नहीं मिल जाता, असीं उन्ना चक्कर जद्दो जहद दे विच रहना है। मैं डॉक्टर साहब का तहे दिलों धन्नवाद करदा हाँ, बेनती करदा हाँ गुरु घर के वजीर साहबान नूं कि वो सिरों पाव की दात इन्हां नूं देण। हुण अगले 2 बुलारे हैं। सब तो पहला प्रधान अकाली दल अमृतसर तो तरसेम सिंह जी टलहरी वाले, उन्होंने मैं बोले सो निहाल, उन्होंने मैं बेनती करता हाँ कि स्टेज उत्ते आउण। ते फिर सिख फॉर जस्टिस वालों भाई साहब भाई सुखविंदर सिंह जी थाना, उन्होंने भी बेनती है कि स्टेज के लागे आ जाण। इन्हां तो उपरंत आपां जो अपने पास शहीदां दे परिवार इस संगत दे विच आए हुए हैं, आपां उन्हां परिवारां नूं सन्मानित करना है। ते तुहाडे वड्डे भाग आ कि तुसीं इन्हां अखां दे नाल उन्हां परिवारां दे दर्शन करने आ जिन्हां दे जीआं ने साडी खातर अपनी जो जवानी है वो वार दित्ती ते शहादतां प्राप्त कीतियां। ते ਜਿਹੜੇ ਵੀਰ ਭਰਾ ਕੋਈ ਵੀ ਜਿਨ੍ਹਾਂ ਨੇ ਸਿੱਖ ਕੌਮ ਦੇ ਵਾਸਤੇ ਕੁਰਬਾਨੀ ਕੀਤੀ ਹੋਵੇ, ਜੇ ਉਹਨਾਂ ਦੇ ਨਾਂ ਨਹੀਂ ਲਿਖੇ ਗਏ ਤੇ ਸਟੇਜ ਦੇ ਪਿੱਛੇ ਫਰੀਮੌਂਟ ਤੋਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਉਹ ਖੜੇ ਹਨ, ਤੁਸੀਂ ਉਹਨਾਂ ਦੇ ਪਾਸ ਆ ਕੇ ਆਪਣੇ ਨਾਮ ਲਿਖਵਾ ਸਕਦੇ ਹੋ। ਆਓ ਹੁਣ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਟਲਹਿਰੀ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਨੋਂ ਬੁਲਾਰਿਆਂ ਨੂੰ ਬੇਨਤੀ ਹੈ ਕਿ ਸਮੇਂ ਦਾ ਜ਼ਰੂਰ ਖਿਆਲ ਰੱਖਿਓ ਜੀ। ਵਾਹਿਗੁਰੂ।